ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਈਡ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਲ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 15 ਸਤੰਬਰ 2025 ਪਹਿਲੀ ਅਸੂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸ ਕੇਬਲ, ਪਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਅਸਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਕੁਲਵੰਤ ਸਿੰਘ ਮੈਨੇਜਰਾਂ ਵੱਲੋਂ। ਸੋ ਇਹ ਸਾਡੇ ਪੱਕੇ ਟੀਵੀ 84 ਦੇ ਖੈਰਖਵਾਹ ਨੇ ਤੇ ਨਾਲ ਹੀ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਵੀ ਕਰਦੇ ਨੇ ਔਰ ਹਮੇਸ਼ਾ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਦੇਖਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਵੰਤ ਸਿੰਘ ਮੈਨੇਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵੀਕਐਂਡ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਪਿਛਲੇ ਕੱਲ ਯਾਨੀ ਕਿ ਐਤਵਾਰ ਨੂੰ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹੋਇਆ ਔਰ ਸਿੱਖ ਸੰਗਤਾਂ ਨੇ ਭਰਪੂਰ ਜਿਹੜੀ ਸ਼ਮੂਲੀਅਤ ਕੀਤੀ ਔਰ ਡਾਕਟਰ ਸਾਹਿਬ ਵੀ ਉੱਥੇ ਮੌਜੂਦ ਸਨ। ਸੋ ਇਹ ਦੋਵੇਂ ਸ਼ਹੀਦ ਜਿਹੜੇ ਨੇ ਮਨੁੱਖੀ ਹੱਕਾਂ ਦੇ ਰਾਖੇ ਹਨ। ਇਹਨਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਖਾਲਿਸਤਾਨੀ ਗਗਨ ਤੇ ਜਗਮਗਾਹਟ ਕਰਦੇ ਸ਼ੁਰੋਸ਼ਨ ਤੇ ਸਤਾਰਿਆਂ ਦਾ ਰੁਤਬਾ ਜਿਹੜਾ ਹਾਸਲ ਕਰ ਲਿਆ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਵੰਤ ਸਿੰਘ ਮਿਆਣੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਖਾਲਿਸਤਾਨੀ ਸੰਘਰਸ਼ ਦੇ ਪੁਰਾਣੇ ਯੋਧੇ ਨੇ ਜਿਨ੍ਹਾਂ ਨੇ 1984 'ਚ ਜਦੋਂ ਕਿ ਇੰਡੀਆ ਡੇ ਪੈਰੇਡ ਘੱਲੂਘਾਰਾ 84 ਤੋਂ ਬਾਅਦ 15 ਅਗਸਤ ਨੂੰ ਉਹਨਾਂ ਦੀ ਅਖੌਤੀ ਆਜ਼ਾਦੀ ਨੂੰ ਸਮਰਪਿਤ ਸੀ। ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ 'ਚੋਂ ਅਜੇ ਬਹੁਤ ਸਾਰਿਆਂ ਦੇ ਕੋਲ ਕਾਗਜ਼ ਪੱਤਰ ਵੀ ਨਹੀਂ ਸੀ ਉਸ ਪਰੇਡ ਨੂੰ ਉਲਟਾਇਆ, ਚੈਲੰਜ ਕੀਤਾ ਉਹਨਾਂ ਨੂੰ ਦੌੜਾਇਆ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਕਿ ਵੀ ਅਸੀਂ ਬਿਲਕੁਲ ਇੰਡੀਆ ਦੇ ਨਾਲ ਨਹੀਂ ਹੈ। ਹੁਣ ਸਾਡੀ ਆਪਣੀ ਪੈਰੇਡ ਹੋਏਗੀ ਔਰ ਜਿਹੜੀ ਸਿੱਖ ਡੇ ਪੈਰੇਡ ਨਿਊਯਾਰਕ ਦੀ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਔਰ ਜਿਹੜੀ ਖਾਲਿਸਤਾਨ ਨੂੰ ਸਮਰਪਿਤ ਪੈਰੇਡ ਹੁੰਦੀ ਹੈ ਉਸ ਦੀ ਸ਼ੁਰੂਆਤ ਉਸ ਤੋਂ ਬਾਅਦ ਹੀ ਹੋਈ। ਉਸ ਵੇਲੇ ਸਾਡੇ ਬਹੁਤ ਸਾਰੇ ਵੀਰ ਜਿਨ੍ਹਾਂ ਦੇ ਵਿੱਚ ਡਾਕਟਰ ਵਿਰਕ ਗੁਰਪ੍ਰਤਾਪ ਸਿੰਘ ਵਿਰਕ ਜਿਹੜੇ UK ਦੇ ਸਿਟੀਜ਼ਨ ਸਨ ਔਰ ਉਹਨਾਂ ਦੇ ਹੋਰ ਸਾਥੀ ਵੀ ਹਾਲਾਂ ਬਾਅਦ ਦੇ ਵਿੱਚ ਇੱਕ ਹੋਰ ਕੇਸ 'ਚ ਭਜਨ ਲਾਲ ਜਦੋਂ ਅਮਰੀਕਾ ਵਿਜ਼ਿਟ ਕਰ ਰਿਹਾ ਸੀ ਤੇ ਉਹਨੂੰ ਸਜ਼ਾ ਯਾਫਤਾ ਕਰਨ ਦੇ ਲਈ ਵੀ ਇਹਨਾਂ ਡਾਕਟਰ ਵਿਰਕ ਔਰ ਉਹਨਾਂ ਦੇ ਸਾਥੀਆਂ ਨੇ ਉਦਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਲਰੇਡੀ ਏਜੰਸੀਆਂ ਵਿੱਚ ਵੜੀਆਂ ਹੋਈਆਂ ਸੀ, ਉਹਨਾਂ ਨੂੰ ਸਜ਼ਾਵਾਂ ਹੋਈਆਂ। ਲੇਕਿਨ ਇਹ ਉਸ ਦੌਰ ਦੇ ਵਿੱਚ ਹੀ ਉਸ ਤੋਂ ਬਾਅਦ ਹੀ 84 ਤੋਂ ਬਾਅਦ ਅਸੀਂ ਦੇਖਦੇ ਹਾਂ ਸਿੱਖ ਯੂਥ ਆਫ ਅਮਰੀਕਾ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਉਸ ਦੀ ਸ਼ੁਰੂਆਤ ਇੱਕਦਮ ਬਾਅਦ ਹੋਈ ਜਦੋਂ ਇੱਥੇ 85 'ਚ ਮੈਡੀਸਨ ਸਕੁਆਇਰ ਗਾਰਡਨ 'ਚ ਵੱਡਾ ਇਕੱਠ ਹੋਇਆ। ਪਰ ਜਨਰਲ ਜਸਵੰਤ ਸਿੰਘ ਭੁੱਲਰ ਜਿਹੜਾ ਕਿ ਭਾਰਤੀ ਏਜੰਸੀਆਂ ਨੇ ਜਿਸ ਨੂੰ ਤੋਰਿਆ ਸੀ ਇਸ ਪਾਸੇ ਨੂੰ
ਉਹਦੇ ਰਾਹੀਂ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਲੰਬਾ ਵਕਤ ਦੇ ਬਾਵਜੂਦ ਕਿ ਉਹਦੇ 'ਚ ਬੜੇ ਸਿਆਣੇ ਸੂਝਵਾਨ ਔਰ ਬੜੇ ਡੈਡੀਕੇਟਿਡ ਲੋਕ ਸ਼ਾਮਲ ਸਨ, ਜਿਨ੍ਹਾਂ 'ਚ ਪ੍ਰੋਮੀਨੈਂਟ ਡਾਕਟਰਸ ਇੰਜੀਨੀਅਰ ਸਨ, ਪਰ ਜਦੋਂ ਅਪਰ ਲੀਡਰਸ਼ਿਪ ਲੈਵਲ ਦੇ ਉੱਤੇ ਹੀ ਬੇਈਮਾਨੀ ਹੋਏ ਤੇ ਉਹ ਬਹੁਤ ਜਲਦੀ ਜਿਹੜਾ ਹੈ ਉਹ ਆਪਣੇ ਮਕਸਦ ਤੋਂ ਥੜਕੇ ਖਾਲਿਸਤਾਨ ਤੋਂ ਥੜਕਾਟ ਦੀ ਗੱਲ ਵੀ ਸਾਹਮਣੇ ਆਈ। ਔਰ ਨਤੀਜੇ ਦੇ ਤੌਰ ਤੇ ਸਿੱਖ ਯੂਥ ਆਫ ਅਮਰੀਕਾ ਇੱਕ ਨੌਜਵਾਨਾਂ ਦੀ ਆਰਗੇਨਾਈਜੇਸ਼ਨ ਉਸ ਸਾਰੇ ਢਾਂਚੇ ਨੂੰ ਚੈਲੰਜ ਕਰਕੇ ਨਿਕਲੀ। ਕੁਲਵੰਤ ਸਿੰਘ ਮਿਆਣੀ ਉਸ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਉਦੋਂ ਦੇ ਜੁੜੇ ਹੋਏ ਅੱਜ ਵੀ ਉਸ ਦੇ ਖੈਰ ਖਵਾਸ ਪਾਸਲਾਰ ਨੇ। ਔਰ ਜਦੋਂ ਫਿਰ 80s ਦੇ ਐਂਡ ਦੇ ਉੱਤੇ ਅਸੀਂ 1991 ਦੀ ਬਿਗਨਿੰਗ 'ਚ ਐਜ਼ ਏ ਸਪੋਕਸਪਰਸਨ ਸੇਵਾ ਲਈ ਔਰ ਡਾਕਟਰ ਰਣਜੀਤ ਸਿੰਘ ਜਿਹੜੇ 88-89 'ਚ ਅਮਰੀਕਾ 'ਚ ਆਏ ਸਨ, ਉਹ ਸਿੱਖ ਯੂਥ ਆਫ ਅਮਰੀਕਾ ਦਾ ਹਿੱਸਾ ਬਣੇ, ਵਾਈਸ ਪ੍ਰੈਜ਼ੀਡੈਂਟ ਬਣੇ। ਤੇ ਕੁਲਵੰਤ ਸਿੰਘ ਮਿਆਣੀ ਉਹਨਾਂ ਦੇ ਵੀ ਬਹੁਤ ਜਿਹੜੇ ਨੇ ਕਰੀਬੀ ਜਿਹੜਾ ਰੋਲ ਉਹਨਾਂ ਦੇ ਨਾਲ ਆਰਗੇਨਾਈਜੇਸ਼ਨ 'ਚ ਵੀ ਅਦਾ ਕੀਤਾ। ਹੋਰ ਵੀ ਜਿਹੜੀਆਂ ਤਕਲੀਫਾਂ ਜਾਂ ਵਕਤ ਦੇ ਵਿੱਚ ਜਿਹੜੇ ਚੈਲੰਜਸ ਹੁੰਦੇ ਨੇ ਉਹਨਾਂ 'ਚ ਉਹਨਾਂ ਦੇ ਸਾਥੀ ਰਹੇ। ਔਰ ਕੱਲ੍ਹ ਜਦੋਂ ਕਿ ਗੁਰਦੁਆਰਾ ਰਿਚਮੰਡ ਹਿੱਲ ਸਮਾਗਮ ਸੀ ਔਰ ਉਸ ਤੋਂ ਪਹਿਲਾਂ ਵੀ ਕੁਲਵੰਤ ਸਿੰਘ ਮਿਲੇ, ਉਹਨਾਂ ਨੇ ਗਿਲਾ ਕੀਤਾ। ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਤੁਸੀਂ ਕਦੇ ਘਰ ਨਹੀਂ ਆਏ, ਤੁਸੀਂ ਉਹਨਾਂ ਦੇ ਨਾਲ ਹੀ ਆਉਂਦੇ ਰਹੇ ਹੋ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਅੱਜ ਦੀ ਸ਼ਾਮ ਤੁਹਾਡੇ ਨਾਲ। ਔਰ ਉੱਥੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਭਾਈ ਬਲਜਿੰਦਰ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਗਏ ਔਰ ਉਸ ਤੋਂ ਬਾਅਦ ਕੁਲਵੰਤ ਸਿੰਘ ਹੋਰਾਂ ਬਾਰੇ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋਈਆਂ। ਉਹਨਾਂ ਨੇ ਜੋ ਕੁਛ ਇਸ ਪੀਰੀਅਡ 'ਚ ਵਾਪਰਿਆ, ਕਿਉਂਕਿ ਮੈਂ ਤਾਂ ਅਰਲੀ 90s ਦੇ ਵਿੱਚ ਹੀ ਆਪਣਾ ਰੋਲ ਪਲੇ ਕੀਤਾ। ਇਹ ਸਾਰੇ ਉਹ ਨੇ ਜਿਹੜੇ ਜਰਮਨ ਰਹੇ ਲੰਬਾ ਵਕਤ ਔਰ ਅਮਰੀਕਾ 'ਚ 79-80 'ਚ ਆ ਗਏ, ਜਿਵੇਂ ਭਾਈ ਹਰਮੇਲ ਸਿੰਘ ਦੁਸਾਂਝ, ਉਹਨਾਂ ਦੀਆਂ ਵੀ ਯਾਦਾਂ ਡਾਕਟਰ ਵਿਰਕ ਔਰ ਉਹਨਾਂ ਦੇ ਸਾਥੀ ਸਹਿਯੋਗੀ ਵਾਲੀਆਂ ਨੇ। ਔਰ ਬਹੁਤ ਸਾਰੀਆਂ ਗੱਲਾਂ ਦੀ ਸਾਂਝ ਹੋਈ ਔਰ ਉਹਨਾਂ ਨੇ ਦੱਸਿਆ ਕਿ ਮੇਰੇ ਆਪਣੀ ਜ਼ਿੰਦਗੀ 'ਚ ਵੀ ਇੱਕ ਜਿਹੜਾ ਸ਼ਰਾਬੀ ਜੀਵਨ ਸੀ ਉਸ 'ਚ ਕਿਵੇਂ ਤਬਦੀਲੀ ਹੋਈ ਔਰ ਮੈਂ ਕਿਵੇਂ ਸਿੱਖੀ ਦੇ ਰਸਤੇ 'ਤੇ ਔਰ ਅੰਮ੍ਰਿਤ ਛਕਿਆ ਔਰ ਖਾਲਿਸਤਾਨ ਲਈ ਆਪਣੀ ਕਮਿਟਮੈਂਟ ਦਿੱਤੀ। ਫਿਰ ਉਹਨਾਂ ਨੇ, ਕਿਉਂਕਿ ਬਾਬਾ ਰੋਸ਼ਨ ਸਿੰਘ ਜੀ ਨਾਲ ਵੀ ਇਹਨਾਂ ਦਾ ਬੜਾ ਪਿਆਰ ਰਿਹਾ, ਕਹਿੰਦਾ ਕਿ ਵੀ ਮੈਂ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਕਿ ਮੈਂ ਖਾਲਿਸਤਾਨ ਦੀ ਅਰਦਾਸ ਕੀਤੀ ਹੋਈ ਹੈ, ਇਸ ਤੋਂ ਤਾਂ ਮੈਂ ਹਿੱਲ ਨਹੀਂ ਸਕਦਾ, ਤੇ ਮੈਨੂੰ ਦੱਸੋ ਵੀ ਬਾਕੀ। ਉਹਨਾਂ ਨੇ ਕਿਹਾ ਵੀ ਬਿਲਕੁਲ ਤੁਸੀਂ ਜਿਸ ਰਸਤੇ ਨੂੰ ਚੁਣਿਆ ਠੀਕ ਹੈ, ਕਦੇ ਪੰਥ ਨਾਲ ਧੋਖਾ ਨਹੀਂ ਕਰਨਾ, ਪੰਥ ਦੇ ਨਾਲ ਖਲੋਣਾ। ਸੋ ਮੈਂ ਸਮਝਦਾ ਵੀ ਜਿਨ੍ਹਾਂ ਦੀ ਕਮਿਟਮੈਂਟ ਹੁੰਦੀ ਹੈ, ਔਰ ਹੁਣ ਵੀ ਗੁਰਦੁਆਰਾ ਰਿਚਮੰਡ ਹਿੱਲ ਦੇ ਪ੍ਰਬੰਧਕ ਦੇ ਨਾਤੇ ਵੀ ਉਹਨਾਂ ਦਾ ਰੋਲ ਰਿਹਾ ਔਰ ਬਾਬਾ ਪ੍ਰੇਮ ਸਿੰਘ ਸੁਸਾਇਟੀ ਬਣਾ ਕੇ ਵੀ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਔਰ ਮੈਂ ਇਹ ਸਮਝਦਾ ਵੀ ਇਹ ਜਿਹੜੀ ਕੰਟੀਨਿਊਟੀ ਹੈ। ਔਰ ਬਹੁਤ ਵਾਰ ਜਦੋਂ ਤੁਸੀਂ ਕਿਸੇ ਬਾਰੇ ਗੱਲ ਕਰਦੇ ਹੋ ਤਾਂ ਸਮਾਂ ਆਪਣੇ ਆਪ ਦੇ ਵਿੱਚ ਵੱਡੀ ਪਰਖ ਹੁੰਦਾ। ਔਰ ਇਹੀ ਕਾਰਨ ਹੈ ਕਿ ਆਪਣੇ ਪੰਥਕ ਜੀਵਨ ਦੇ ਦੌਰਾਨ ਜਦੋਂ ਬਹੁਤ ਸਾਰਾ ਅਨਵਾਂਟਿਡ ਕ੍ਰਿਟਿਸਿਜ਼ਮ ਵੀ ਆਇਆ, ਕੁਝ ਸਰਕਾਰੀ ਹਲਕਿਆਂ ਵੱਲੋਂ ਹੁੰਦਾ ਹੈ, ਕੁਝ ਈਰਖਾਵਸ ਹੁੰਦਾ ਹੈ, ਕੁਝ ਅਗਿਆਨਤਾਵਸ ਹੁੰਦਾ, ਤੇ ਬਹੁਤ ਸਾਰੇ ਸਾਡੇ ਜਿਹੜੇ ਡਾਈ ਹਾਰਡ ਸਪੋਰਟਰ ਸੀ ਉਹ ਗੁੱਸੇ 'ਚ ਵੀ ਹੁੰਦੇ ਸੀ, ਉਹ ਜਵਾਬੀ ਕਾਰਵਾਈ ਵੀ ਕਰਨਾ ਚਾਹੁੰਦੇ ਸੀ, ਕਾਨੂੰਨੀ ਕਾਰਵਾਈ ਲਈ ਵੀ ਕਹਿੰਦੇ ਸੀ। ਤਾਂ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਿ ਵੀ ਜੇ ਅਸੀਂ ਉਸ ਪਾਸੇ ਤੁਰ ਪਏ ਫਿਰ ਉਹੀ ਕੰਮ ਰਹਿ ਜਾਏਗਾ, ਤੇ ਛੋਟੀ ਲੀਕ ਦੇ ਨੇੜੇ ਵੱਡੀ ਲੀਕ ਖਿੱਚ ਦਿਓ ਔਰ ਵਕਤ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਜਵਾਬ ਹੁੰਦਾ। ਇਹ ਜਿਹੜੇ ਔਰ ਇਸ ਸਾਰੇ ਪੀਰੀਅਡ 'ਚ ਇਸ 4 ਦਹਾਕਿਆਂ ਦੇ ਸਫ਼ਰ 'ਚ ਅਸੀਂ ਬਹੁਤ ਕੁਝ ਦੇਖਿਆ। ਬਹੁਤ ਸਾਰੇ ਉਸ ਕਿਸਮ ਦੇ ਮੋਮੋ ਠੱਗਣੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਬਾਹਰ ਜਿਹੜੇ ਨੇ ਉਹ ਤੁਹਾਡੇ ਗੁਣ ਵੀ ਗਾ ਰਹੇ ਹੋਣਗੇ, ਖਾਲਿਸਤਾਨ ਦੇ ਗੁਣ ਵੀ ਗਾ ਰਹੇ ਹੋਣਗੇ, ਪਰ ਕਿਵੇਂ ਉਹਨਾਂ ਦੀਆਂ ਸਾਂਝਾਂ ਐਮਬੈਸੀਆਂ ਦੇ ਨਾਲ ਔਰ ਦੂਸਰੇ ਕਿਵੇਂ ਉਹ ਕਿਸ ਕਿਸਮ ਦੇ ਏਜੰਡਿਆਂ ਤੋਂ। ਔਰ ਇੱਕ ਥਾਂ ਦਾ ਇਹ ਹਾਲ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਵੀ ਅਸੀਂ ਤਾਂ ਪੰਜਾਬ ਵਿਚਲੇ ਅਕਾਲੀਆਂ ਨੂੰ ਦੋਸ਼ ਦਿੰਦੇ ਹਾਂ ਕਿ ਜੀ ਦੇਖੋ ਅਕਾਲੀ ਗੁਰਦੁਆਰਿਆਂ 'ਚ ਐਸੇ ਬੜੇ ਕਿ ਇਹਨਾਂ ਨੇ ਮੁੜ ਕੇ ਗੋਲਕਾਂ ਦੇ ਦੁਆਲੇ ਹੀ ਹੋ ਗਏ ਔਰ ਖਾਲਿਸਤਾਨ ਦਾ ਵੀ ਵਿਰੋਧ ਕੀਤਾ, ਸੰਤ ਪਿੰਡਾਂ ਵਾਲਿਆਂ ਦਾ ਕੀਤਾ, ਸਿੱਖ ਨੌਜਵਾਨੀ ਦਾ ਕੀਤਾ। ਤੇ ਵੈਸੇ ਬਾਈ ਐਂਡ ਲਾਰਜ ਬਾਹਰਲੇ ਗੁਰਦੁਆਰਿਆਂ 'ਚ ਅਸੀਂ ਜਿਹੜੇ ਖਾਲਿਸਤਾਨੀ ਆ ਕੇ ਬੈਠੇ ਨੇ ਖਾਲਿਸਤਾਨ ਦਾ ਟੈਗ ਦੇ ਨਾਲ, ਹਾਲ ਉਹਨਾਂ ਦਾ ਵੀ ਕੋਈ ਅਕਾਲੀਆਂ ਨੂੰ ਤਾਂ ਗਲਦੇ ਆ ਜਾਂ ਉਹਨਾਂ ਨੂੰ ਕਹੋ ਕਿ ਉਹਨਾਂ ਨੂੰ ਤਾਂ ਡਿੱਗਦੇ ਆ 100 ਸਾਲ ਲੱਗ ਗਿਆ, ਜੇ 84 ਕਹਿਣਾ ਹੋਏ ਤਾਂ 70 ਸਾਲ ਲੱਗ ਗਏ। 1920 ਦੇ ਸ਼ੁਰੂ
ਹੋਏ। ਇਹ ਤਾਂ 10-15 ਸਾਲਾਂ ਬਾਅਦ ਹੀ ਨਜ਼ਰ ਆ ਗਿਆ ਕਿ ਭਾਈ ਕਿਹਦੇ ਕੀ ਰੰਗ ਨੇ। ਸੋ ਇਹਦੇ ਬਾਵਜੂਦ ਜਿਹੜੇ ਹੋਰ ਵੀ ਜਿਹੜੇ ਮੌਕਾ ਪ੍ਰਸਤ ਜਦੋਂ ਐਨ ਚੜ੍ਹਾਈ ਮੂਵਮੈਂਟ ਦੀ ਸੀ, ਉਸ ਵੇਲੇ ਜਿਹੜੇ ਨੇ ਉੱਚੀ ਉੱਚੀ ਟਾਰਾਂ ਮਾਰਨ ਵਾਲੇ ਸੀ ਕਿ ਅਸੀਂ ਉਹ ਕੀਤਾ ਤੇ ਫਲਾਣਾ ਸਿੰਘ ਸਾਡੇ ਕੋਲ ਜਿਹੜਾ ਉਹ ਰਹਿੰਦਾ ਰਿਹਾ ਤੇ ਫਲਾਣੇ ਦੇ ਅਸੀਂ ਰਿਸ਼ਤੇਦਾਰ ਤੇ ਫਲਾਣਾ ਸਾਡੇ ਇਲਾਕੇ ਦਾ ਤੇ ਫਲਾਣੀ ਸਾਡੇ ਜਥੇਬੰਦੀ। ਜਿਉਂ-ਜਿਉਂ ਵਕਤ ਬੀਤਿਆ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਜਾਂ ਤਾਂ ਮਾਇਆ ਦੇ ਖੱਟੂ ਹੋ ਗਏ ਤੇ ਜਾਂ ਜਿਹੜੇ ਨੇ ਉਹ ਸਰਕਾਰੀ ਦਲਾਲੀਆਂ ਔਰ ਦੂਸਰਿਆਂ ਕੰਮਾਂ 'ਚ ਪੈ ਗਏ। ਸੋ ਮੈਂ ਸਮਝਦਾ ਕਿ ਵੀ ਵੀਰ ਕੁਲਵੰਤ ਸਿੰਘ ਮਿਆਣੀ ਵਰਗੇ ਜਿਹੜੇ ਵੀਰ ਨੇ, ਹਾਲਾਂ ਚਲੋ ਅਸੀਂ ਸਾਰੇ ਗਲਤੀਆਂ ਦੇ ਪੁਤਲੇ, ਲੇਕਿਨ ਇੱਕ ਠੀਕ ਸਾਈਡ ਤੇ ਖਲੋਤੇ ਰਹਿਣਾ। ਹਾਲਾਂ ਮਾਈਕ ਤੇ ਉਹ ਨੇੜੇ ਨਹੀਂ ਜਾਂਦੇ। ਕੱਲ ਵੀ ਜਦੋਂ ਉਹਨਾਂ ਨੂੰ ਇਹ ਕਿਹਾ ਕਿ ਵੀ ਪ੍ਰੋਗਰਾਮ ਦੀ ਕਵਰੇਜ ਜਦੋਂ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਮੈਂ ਤਾਂ ਬਸ ਸਿਪਾਹੀ ਹਾਂ। ਸੋ ਅਸੀਂ ਉਹਨਾਂ ਦੀ ਸੇਵਾਵਾਂ ਦੇ ਵੀ ਸ਼ਲਾਘਾ ਕਰਦੇ ਹਾਂ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਉਹ ਪੰਥਕ ਧਿਰਾਂ ਦਾ ਸਾਥ ਦਿੱਤਾ ਹੈ, ਇਵੇਂ ਹੀ ਉਹਨਾਂ ਦੀ ਇਹ ਪ੍ਰੀਤ ਬਣੀ ਰਹੇ ਜੀ। ਜ਼ਾਹਰ ਹੈ ਸਾਡਾ ਟੌਪਿਕ ਤਾਂ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ। ਰੋਸ਼ਨ ਤਾਂ ਇਸ ਵੇਲੇ ਗਗਨ ਜਿਹੜਾ ਖਾਲਿਸਤਾਨ ਦਾ ਉਹ ਜਗਮਗ ਕਰਦਾ ਹੈ। ਜੇ ਇਹਨਾਂ 4 ਦਹਾਕਿਆਂ ਦੇ ਸ਼ਹੀਦਾਂ ਦੀ, ਯੋਧਿਆਂ ਦੀ ਦਾਸਤਾਨ, ਉਹਨਾਂ ਦੀ ਕਹਾਣੀ ਨੂੰ ਬਿਆਨੀਏ ਤਾਂ ਫਿਰ ਲੱਗੇਗਾ ਵੀ ਜਿਸ ਗਗਨ ਦੇ ਉੱਤੇ ਇੰਨੇ ਰੋਸ਼ਨ ਸਿਤਾਰੇ ਨੇ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਵੱਡੇ ਧਰੂ ਤਾਰੇ ਵਾਂਗ, ਔਰ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਕਿੰਨਿਆਂ ਦੀ ਲਾਈਨ, ਕਿੰਨਿਆਂ ਦੀ ਫਰਿਸ਼ਤ। ਔਰ ਫਿਰ ਵੀ ਜਿਹੜੇ ਕੁਝ ਉਹ ਜਿਹੜੇ ਜਿਨ੍ਹਾਂ ਦੀਆਂ ਸ਼ਹਾਦਤਾਂ ਨੇ ਵਕਤ ਦੇ ਵਹਿਣ ਨੂੰ ਬਦਲਿਆ, ਸਮੇਂ ਦੇ ਵਹਿਣ ਨੂੰ ਬਦਲਿਆ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਵੇਰਵੇ ਦੇ ਨਾਲ ਕਿ ਕਿਵੇਂ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਭਾਈ ਜਸਵੰਤ ਸਿੰਘ ਖਾਲੜਾ, ਹਾਲਾਂ ਉਹਨਾਂ ਦੇ ਆਪਣੇ ਪਿੰਡ ਨੇ। ਭਾਈ ਦਿਲਾਵਰ ਸਿੰਘ 31 ਅਗਸਤ 1995 ਨੂੰ ਮਨੁੱਖੀ ਬੰਬ ਬਣ ਕੇ ਬੁੱਚੜ ਬੇਅੰਤੇ ਦਾ ਅੰਤ ਕਰਦੇ ਨੇ ਔਰ ਜ਼ਾਹਰ ਹੈ ਉਹਨਾਂ ਦਾ ਉਸ ਤੋਂ ਪਹਿਲਾਂ ਕੋਈ ਜਿਹੜਾ ਉਹ ਮਿਲੀਟੈਂਸੀ ਦੇ ਨਾਲ ਸੰਬੰਧ ਨਹੀਂ ਹੈ। ਪੰਜਾਬ ਪੁਲਿਸ ਸਪੋਰਟਸਮੈਨ, ਪੰਜਾਬ ਪੁਲਿਸ ਦੀ ਨੌਕਰੀ ਕਰਨ ਵਾਲੇ। ਤੇ ਇਵੇਂ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਨਾ ਬੰਦੂਕ ਚੁੱਕੀ, ਨਾ ਉਹਨਾਂ ਨੇ ਕੋਈ ਜੁਝਾਰੂ ਪਣਾ ਦਿਖਾਇਆ, ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੇ ਮਸੀਹੇ ਦੇ ਤੌਰ ਦੇ ਉੱਤੇ ਆਪਣਾ ਰੁਤਬਾ ਬਣਾਇਆ, ਸ਼ਹਾਦਤ ਲਈ ਗੁਰੂ ਤੋਂ। ਔਰ ਉਹਨਾਂ ਦੀ ਸ਼ਹਾਦਤ ਨੇ ਪੰਜਾਬ ਦੇ ਵਿੱਚ ਜਿਹੜਾ ਉਹ ਝੂਠੇ ਪੁਲਿਸ ਮੁਕਾਬਲਿਆਂ ਨੂੰ ਬੰਨ ਮਾਰਿਆ ਜਿਹੜਾ। ਔਰ ਇਹ ਮੈਂ ਸਮਝਦਾ ਵੀ ਦੋਨੋਂ ਹੀ ਉਸ ਸ਼ਹੀਦ ਦੇ ਰੁਤਬੇ ਦੇ ਉਸ ਔਰ ਸ਼ਹੀਦ ਭਾਈ ਦਿਲਾਵਰ ਸਿੰਘ, ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਕੌਮੀ ਸ਼ਹੀਦ ਐਲਾਨਿਆ ਹੋਇਆ। ਔਰ ਇਸ ਵਾਰ ਇਹ ਮੰਗ ਵੀ ਸੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਕੌਮੀ ਸ਼ਹੀਦ ਐਲਾਨਿਆ ਜਾਏ। ਔਰ ਇਸ ਵਾਰ ਮੈਂ ਦੇਖਿਆ ਵੀ 6 ਸਤੰਬਰ ਬੜਾ ਪ੍ਰੋਮੀਨੈਂਟਲੀ ਹਰ ਪਾਸੇ ਇਸ ਦਿਨ ਕੁਦਰਤੀ ਵੀਕਐਂਡ ਵੀ ਸੀ, ਲੇਕਿਨ ਇਹਦੇ ਨਾਲ ਰਿਲੇਟਡ ਸਮਾਗਮ, ਵੈਬੀਨਾਰ, ਔਰ ਜਿਵੇਂ ਅਸੀਂ ਨਿਊ ਜਰਸੀ ਦੇ ਸਮਾਗਮ ਦੀ ਗੱਲ ਕੀਤੀ ਸੀ, ਔਰ ਆਸਟ੍ਰੇਲੀਆ ਜਾਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਵੈਬੀਨਾਰ ਹੋਣ ਜਾ ਰਿਹਾ ਉਹਦੀ ਵੀ ਅਸੀਂ ਜਦੋਂ ਵੇਰਵੇ ਉਸ 'ਤੇ ਆਏ ਉਹਦਾ ਜ਼ਿਕਰ ਕਰਾਂਗੇ। ਔਰ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਸਮਾਗਮ ਹੋਏ ਨੇ। ਅਸੀਂ ਅੱਜ ਦਾ ਇਹ ਜਿੱਥੇ ਉਹਨਾਂ ਦੀ ਗੱਲ ਕਰਾਂਗੇ, ਸਾਡੇ ਬਹੁਤ ਹੀ ਪਿਆਰੇ ਵੀਰ ਜਿਹੜੇ ਸਾਡੇ ਨਾਲ ਜਦੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿੱਤੇ ਤੇ ਅਸੀਂ 29 ਸਾਲਾਂ ਤੋਂ ਜਿਹੜਾ ਹਰ ਬੁੱਧਵਾਰ ਜਿਹੜੀ ਹੈ ਵਿਚਾਰ ਚਰਚਾ ਹੁੰਦੀ ਹੈ ਭਾਈ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਨਾਲ, ਉਸ ਪ੍ਰੋਗਰਾਮ ਤੋਂ ਜੁੜੇ ਹੋਏ ਜਿਹੜੇ TV 84 ਜਿਹੜਾ ਆਲਮੋਸਟ 13 ਸਾਲ ਦਾ ਸਫ਼ਰ ਤੈਅ ਕੀਤਾ ਹੈ, ਉਸ ਦੇ ਲਗਾਤਾਰ ਵਿਊਅਰ ਹੀ ਨਹੀਂ, ਉਸ ਦੇ ਕੰਟਰੀਬਿਊਟਰ ਵੀ, ਔਰ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਹਰ ਪੱਖ ਤੋਂ ਜਦੋਂ ਵੀ ਸਾਡੀ ਟੋਰਾਂਟੋ ਵਿਜ਼ਿਟ ਹੁੰਦੀ ਹੈ ਉਹਨਾਂ ਦੇ ਨਾਲ ਰਾਬਤਾ ਕਰਨਾ ਜਾਂ ਉਹਨਾਂ ਨੂੰ ਮਿਲਣਾ ਜਾਂ ਉਹਨਾਂ ਦਾ ਸਾਨੂੰ ਮਿਲਣਾ ਇੱਕ ਜਿਹੜਾ ਮਸਟ ਪਾਰਟ ਹੁੰਦਾ ਹੈ। ਵੀਰ ਜਤਿੰਦਰ ਸਿੰਘ ਰਿਸ਼ੀ, ਉਹਨਾਂ ਦੇ ਜੀਵਨ ਸਾਥਣ ਸਿੰਘਣੀ ਸਾਹਿਬਾਂ ਲਗਭਗ 40 ਵਰਿਆਂ ਦੇ ਗ੍ਰਸਤ ਜੀਵਨ ਦਾ ਉਹ ਰੂਪ ਜਿਹਨੂੰ ਜਦੋਂ ਅੱਜ ਵੀ ਉਹ ਬਿਆਨ ਕਰ ਰਹੇ ਸੀ ਤਾਂ ਮੈਂ ਕਿਹਾ ਕਿ ਭਾਈ ਮੈਂ ਭਾਵੇਂ ਇੱਕ ਵਾਰ ਤੁਹਾਡੇ ਗ੍ਰਹਿ ਆਇਆ, ਉਹਨਾਂ ਦੀ ਤੁਹਾਡੀ ਸਿੰਘਣੀ ਸਾਹਿਬਾਂ ਨਾਲ ਪਰਿਵਾਰ ਨਾਲ, ਵੱਡੀ ਬੇਟੀ ਇਹਨਾਂ ਦੀ ਜਿਹੜੀ ਹੈ ਪ੍ਰੀਤੀ ਉਸ ਦਿਨ ਘਰ ਸੀ, 3 ਭੈਣਾਂ ਨੇ,
ਕਿ ਮੈਂ ਕਿਹਾ ਵੀ ਮੈਨੂੰ ਇਵੇਂ ਲੱਗਾ ਵੀ ਇਹ ਇੱਕ ਜੋਤ ਦੋਏ ਮੂਰਤੀ ਵਾਲਾ। ਉਹਨਾਂ ਨੇ ਕਿਹਾ ਜੀ ਬਿਲਕੁਲ ਇਵੇਂ ਹੀ ਸਾਡਾ ਜੀਵਨ ਗੁਜ਼ਰਿਆ। ਹਮੇਸ਼ਾ ਉਹਨਾਂ ਦਾ ਸੰਬੋਧਨ ਵੀ ਸਾਡੇ ਲਈ ਸਰਦਾਰ ਜੀ ਕਰਕੇ ਸੀ ਵੀ ਸਾਰੀ ਇਸ ਉਹਨਾਂ ਦੀ ਹਯਾਤੀ ਦੇ ਦੌਰਾਨ। ਔਰ ਬੀਬੀ ਦਵਿੰਦਰ ਕੌਰ ਰਿਸ਼ੀ ਉਹ ਬੀਤੇ ਕੱਲ੍ਹ ਸੰਡੇ ਜਿਹੜਾ ਹੈ ਉਹ ਚੜ੍ਹਾਈ ਕਰ ਗਏ। ਔਰ ਉਹਨਾਂ ਦਾ ਜਿਹੜਾ ਕੁਛ ਦੇਰ ਤੋਂ ਕੈਂਸਰ ਨਾਲ ਸਫਰ ਕਰ ਰਹੇ ਸੀ। ਮੇਰਾ ਉਹਨਾਂ ਦੇ ਨਾਲ ਭਾਈ ਜਤਿੰਦਰ ਸਿੰਘ ਨਾਲ ਰਾਬਤਾ ਵੀ ਸੀ। ਔਰ 4-5 ਦਿਨ ਪਹਿਲਾਂ ਜਦੋਂ ਗੱਲਬਾਤ ਹੋਈ ਤੇ ਉਦੋਂ ਡਾਕਟਰਸ ਨੇ ਕਿਹਾ ਸੀ ਕਿ ਵੀ ਹੁਣ ਟਰਮੀਨਲ ਸਟੇਜ ਜੋ ਹੈ ਔਰ ਤੁਸੀਂ ਘਰ ਲੈ ਜਾਓ। ਜਿਵੇਂ ਘਰ ਅੱਜ ਕੱਲ੍ਹ ਨਰਸਿੰਗ ਦਾ ਦੂਜਾ ਪ੍ਰਬੰਧ ਹੁੰਦਾ ਹੈ ਕਿ ਵੀ ਉਹ ਵੀ ਘਰ ਆਉਣਾ ਚਾਹੁੰਦੇ ਸੀ। ਔਰ ਇੱਕ ਸ਼ਾਮ ਜਦੋਂ ਕਿ ਸਾਰਾ ਪਰਿਵਾਰ ਬੈਠਾ ਰਹਿ ਰਾਸ ਕਰ ਰਿਹਾ ਸੀ ਔਰ ਦੂਸਰਾ ਬੱਚੀ ਨੇ ਪ੍ਰੀਤੀ ਨੇ ਅਰਦਾਸ ਕੀਤੀ। ਉਹਨਾਂ ਨੇ ਮੈਨੂੰ ਅਰਦਾਸ ਰਿਕਾਰਡਡ ਵੀ ਭੇਜੀ। ਮੇਰੀਆਂ ਅੱਖਾਂ 'ਚੋਂ ਵੀ ਅਥਰੂ ਆਏ ਜਿੱਥੇ ਜਿਹੜੀਆਂ ਬੱਚੀਆਂ ਨੇ ਔਰ ਸਿੱਖੀ ਰਸਤੇ 'ਤੇ ਤੁਰੀਆਂ, ਉਹਨਾਂ ਨੇ ਜਿਵੇਂ ਅਕਾਲ ਪੁਰਖ ਤੋਂ ਭਾਣਾ ਮੰਨਣ ਦਾ ਬਲ ਮੰਗਿਆ, ਜਿਵੇਂ ਜਿਹੜਾ ਉਹ ਕੌਮ ਦੀ ਗੱਲ ਔਰ ਉਹ ਸਾਰਾ ਪਾਰਟ ਸੀ। ਔਰ ਮੈਂ ਸਮਝਦਾ ਵੀ ਇਹੀ ਬਾਕੀ ਜਦੋਂ ਅੱਜ ਉਹਨਾਂ ਨੇ ਮੈਨੂੰ ਉਹਨਾਂ ਦੇ ਤੁਰ ਜਾਣ ਦੀ ਸਿੰਘਣੀ ਸਾਹਿਬਾਂ ਦੇ ਦਿੱਤੀ ਖਬਰ ਔਰ ਪਿਕਚਰ ਵੀ ਇੱਕ ਭੇਜੀ ਜਿਹੜੀ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਔਰ ਮੈਂ ਉਹਨਾਂ ਨੂੰ ਕਿਹਾ ਕਿ ਵੀ ਭੈਣ ਜੀ ਬਾਰੇ ਕੁਝ ਹੋਰ ਦੱਸੋ। ਕਹਿਣ ਲੱਗੇ ਕਿ ਭਾਈ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਉਹ ਦਿੱਲੀ 'ਚ ਹੀ ਹੋਇਆ, ਲੇਕਿਨ ਜਿਵੇਂ ਉਹ ਸਿੱਖੀ ਨਾਲ ਜੁੜੇ ਹੋਏ ਸੀ, ਜਿੰਨਾ ਪਿਆਰ ਸੀ, ਉਹਨਾਂ ਨੇ ਕਿਹਾ ਵੀ ਸਾਡਾ ਆਨੰਦ ਕਾਰਜ ਗੁਰਦੁਆਰਾ ਰਿਚਮੰਡ ਹਿੱਲ ਹੋਇਆ ਨਿਊਯਾਰਕ। ਔਰ ਜਿਹੜਾ ਉਸ ਦਿਨ ਹੁਕਮਨਾਮਾ ਆਇਆ ਉਸ ਨੂੰ ਉਹਨਾਂ ਨੇ ਫਰੇਮ ਕਰਕੇ ਰੱਖਿਆ ਹੋਇਆ ਸੀ। ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਉਸ ਹੁਕਮਨਾਮੇ ਦੇ ਨਾਲ ਕਰਦੇ ਸੀ। ਔਰ ਉਹ ਹੁਕਮਨਾਮਾ ਉਹਨਾਂ ਨੇ ਮੈਨੂੰ ਉਹਦੀ ਕਾਪੀ ਵੀ ਭੇਜੀ। ਸੋਰਠ ਮਹੱਲਾ 5ਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਕਰ ਰੰਗਮਾਨ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਗੁਰੂ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਓ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤ ਕੁਰਬਾਨ। ਸੋ ਮੈਂ ਬਹੁਤ ਵਾਰ ਦੇਖ, ਔਰ ਅੱਜ ਜਦੋਂ ਮੈਂ ਬੱਚੀ ਨਾਲ ਵੀ ਔਰ ਉਹਨਾਂ ਨਾਲ ਵੀ ਗੁਫ਼ਤਗੂ ਕਰ ਰਿਹਾ ਸੀ, ਮੈਂ ਕਿਹਾ ਵੀ ਇਹ ਜਿਹੜੀ ਸਬਰ ਸੰਤੋਖ ਦੀ ਜ਼ਿੰਦਗੀ ਵਾਲੇ ਕਪਲ ਨੇ ਜਾਂ ਬੀਬੀਆਂ ਖਾਸ ਤੌਰ ਤੇ, ਅੱਜ ਅਸੀਂ ਕਿਵੇਂ ਕਿਸ ਦੌੜ 'ਚ ਪਏ ਹੋਏ ਹਾਂ। ਔਰ ਬੇਸ਼ੱਕ ਸਾਡੀ ਉਸ ਜਨਰੇਸ਼ਨ ਕੋਲ ਜਿਹੜੀ ਅਸੀਂ 4 ਦਹਾਈਆਂ ਪਹਿਲਾਂ ਦੀ ਗੱਲ ਹੀ ਅਸੀਂ ਕਰ ਰਹੇ ਹਾਂ, ਉਹਨਾਂ ਨੇ ਬਹੁਤ ਸਾਰੇ ਟਫ ਟਾਈਮ ਵੀ ਦੇਖੇ, ਲੇਕਿਨ ਜਿਹੜਾ ਉਹਨਾਂ ਦਾ ਗੁਰੂ ਦੇ ਉੱਤੇ ਭਰੋਸਾ ਸਿਦਕ ਸੀ, ਉਹਨਾਂ ਹੀ ਸਟਰੈਂਥ ਦਿੱਤੀ। ਪਰਿਵਾਰਾਂ ਨੂੰ ਉਹਨਾਂ ਨੇ ਇਕੱਠੇ ਵੀ ਰੱਖਿਆ, ਬੱਚਿਆਂ ਨੂੰ ਵੀ ਜਿਹੜੀ ਹੈ ਬੈਸਟ ਐਜੂਕੇਸ਼ਨ ਔਰ ਬੈਸਟ ਲਾਈਫ ਦਿੱਤੀ। ਲੇਕਿਨ ਹਮੇਸ਼ਾ ਉਹਨਾਂ ਦੀ ਤਾਕਤ ਗੁਰੂ ਦੇ ਉੱਤੇ, ਫੇਥ ਈਮਾਨ ਦੇ ਉੱਤੇ ਖੜੀ ਸੀ। ਔਰ ਅਸੀਂ ਜਿੱਥੇ ਭੈਣ ਜੀ ਦਵਿੰਦਰ ਕੌਰ ਰਿਸ਼ੀ ਉਹਨਾਂ ਦੇ ਜਾਣ 'ਤੇ ਅਫਸੋਸ ਲਫ਼ਜ਼ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਜਿਹੜੀਆਂ ਜ਼ਿੰਦਗੀਆਂ ਸੰਪੂਰਨ ਨੇ, ਜਿਨ੍ਹਾਂ ਪ੍ਰਥਾਏ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਇਹ ਗੁਰਮੁਖ ਦਾ ਹੀ ਰੁਤਬਾ ਹੁੰਦਾ ਹੈ। ਬਾਕੀ ਤਾਂ ਅਕਾਲ ਪੁਰਖ ਦੇ ਹੱਥ ਵੱਸ ਹੁੰਦਾ ਹੈ ਕਿ ਭਾਈ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਨੂੰ ਸਾਹ ਦਿੱਤੇ ਨੇ, ਉਹਨਾਂ ਦੇ ਵਿੱਚ ਅਸੀਂ ਕਿੰਨੀ ਜਿਹੜੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਕ ਪਾਸੇ ਸਾਡੇ ਜ਼ਿੰਦਗੀ ਦੇ ਕਰਮ ਨੇ, ਲੇਕਿਨ ਜਿਹੜੇ ਸਿੱਖੀ ਰਾਹ ਤੇ ਤੁਰਦੇ ਨੇ ਉਹ ਵੀ ਨਾਨਕ ਨਦਰੀ ਕਰਮੀ ਦਾਤ, ਉਸ ਦੀ ਨਜ਼ਰ, ਉਸ ਦਾ ਕਰਮ, ਉਸ ਦੀ ਦਾਤ, ਉਸ ਦਾ ਗਿਫਟ। ਔਰ ਭੈਣ ਜੀ ਦੀ ਯਾਦ ਨੂੰ ਜਿਹੜਾ ਸਮਰਪਿਤ ਜਿਹੜੇ ਉਹਨਾਂ ਦਾ ਸੰਸਕਾਰ ਦਾ ਪਾਰਟ ਹੈ, ਉਹ ਬਰੈਂਪਟਨ ਕ੍ਰੇਮੇਟੋਰੀਅਮ 'ਚ ਆਉਂਦੇ ਸੈਚਰਡੇ 11 ਤੋਂ 1 ਵਜੇ ਤੱਕ ਹੋਏਗਾ। ਔਰ ਉਹਨਾਂ ਦੀ ਯਾਦ ਨੂੰ ਸਮਰਪਿਤ ਅੰਤਮ ਅਰਦਾਸ ਗੁਰਦੁਆਰਾ ਰੈਕਸਡੇਲ 2 ਤੋਂ 4 ਵਜੇ ਤੱਕ ਹੋਏਗੀ। ਸੋ ਅਸੀਂ ਜਿੱਥੇ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭੈਣ ਜੀ ਦਵਿੰਦਰ ਕੌਰ, ਉਹਨਾਂ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ,
ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਇਹੀ ਬੇਸ਼ੱਕ ਜੀਵਨ ਸੰਪੂਰਨ ਸਫਲ ਜਿਸ ਨੂੰ ਸਾਡੀਆਂ ਨਜ਼ਰਾਂ ਨੇ ਦੇਖਿਆ ਹੁੰਦਾ, ਪਰ ਅਸੀਂ ਸਾਰੇ ਗੁਨਾਹਗਾਰ ਹੈ। ਜ਼ਿੰਦਗੀ ਦੇ ਵਿੱਚ ਜੋ ਵੀ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ, ਇਸੇ ਲਈ ਹਰ ਇੱਕ ਦੀ ਅੰਤਮ ਅਰਦਾਸ ਜਿਹੜੀ ਹੈ, ਵੱਡੇ ਤੋਂ ਵੱਡਾ ਕੋਈ ਖੌਤੀ ਬ੍ਰਹਮ ਗਿਆਨੀ ਸੰਤ ਹੋਏ, ਇਹ ਲਫ਼ਜ਼ ਦੁਹਰਾਏ ਜਾਂਦੇ ਨੇ। ਸੋਹਿਲਾ ਵੀ ਪੜ੍ਹਿਆ ਜਾਂਦਾ ਸੰਸਕਾਰ ਤੋਂ ਬਾਅਦ, ਪਰ ਇਹ ਦੁਹਰਾਏ ਜਾਂਦੇ ਨੇ। ਔਰ ਅਸੀਂ ਵੀ ਭੈਣ ਜੀ ਦੀ ਯਾਦ 'ਚ ਇਹੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਹੁਣ ਬਹੁਤ ਵਾਰ ਇਹੀ ਅਸੀਂ ਅਸੀਸ ਵੀ ਮੰਗਦੇ ਹਾਂ ਕਿ ਸਾਹਿਬ ਨਾਲ ਮੇਲ ਹੋਏ, ਪਰ ਉਸ ਤੋਂ ਅਗਲੀ ਜਿਹੜੀ ਬਾਣੀ ਦਾ ਕੰਪਲੀਟ ਸ਼ਬਦ ਹੈ, ਇਹ ਸਾਡੀ ਯਾਦ ਦਹਾਨੀ ਲਈ ਵੀ ਹੈ। ਜਦੋਂ ਅਸੀਂ ਕਿਸੇ ਦੇ ਤੁਰ ਜਾਣ ਦੀ ਗੱਲ ਕਰ ਰਹੇ ਹੁੰਦੇ ਹਾਂ, ਤੇ ਗੁਰੂ ਸਾਹਿਬ ਇਹ ਯਾਦ ਕਰਵਾਉਂਦੇ ਨੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ। ਕਿ ਹਰ ਘਰ 'ਚ ਇਹ ਵਾਪਰ ਰਿਹਾ। ਔਰ ਇਹ ਬੜੀ ਪੋਪੂਲਰ ਕਹਾਣੀ ਬੁੱਧ ਨਾਲ ਸੰਬੰਧਿਤ ਹੈ। ਮਹਾਤਮਾ ਬੁੱਧ ਜਦੋਂ ਗਿਆਨ ਹੋਇਆ, ਉਹ ਇੱਕ ਇਲਾਕੇ ਦੇ ਵਿੱਚ ਆਪਣਾ ਪ੍ਰਚਾਰ ਮਿਸ਼ਨ 'ਤੇ ਸੀ, ਔਰ ਕਿਸੇ ਦਾ ਜਵਾਨ ਪੁੱਤਰ ਜਿਹੜਾ ਹੈ ਉਹ ਚੜ੍ਹਾਈ ਕਰ ਗਿਆ। ਔਰ ਉਸ ਇਲਾਕੇ ਵਾਲਿਆਂ ਨੇ ਕਿਹਾ ਕਿ ਸਾਡੇ ਇੱਕ ਮਹਾਤਮਾ ਆਇਆ ਹੈ, ਉਸ ਦੀਆਂ ਬੜੀਆਂ ਰਮਜ਼ੀ ਗੱਲਾਂ ਨੇ, ਔਰ ਉਸ ਨੂੰ ਜਿਹੜਾ ਜਾ ਕੇ ਕਹਿ ਕਿ ਪੁੱਤਰ ਨੂੰ ਤੇਰੇ ਨੂੰ ਜ਼ਿੰਦਗੀ ਦੇ, ਉਹ ਕੁਛ ਵੀ ਕਰ ਸਕਦਾ, ਉਹ ਇੰਨਾ ਗਿਆਨਵਾਨ, ਔਰ ਉਹਦੇ ਚਿਹਰੇ ਦੇ ਉੱਤੇ ਰੱਬ ਦਾ ਨੂਰ ਹੈ। ਔਰ ਉਹ ਬੀਬੀ ਆਈ, ਉਸਨੇ ਬੱਚੇ ਦਾ ਨੂੰ ਜਿਹੜਾ ਹੈ ਉਹਦਾ ਮ੍ਰਿਤਕ ਸਰੀਰ ਵੀ ਲਿਆ ਕੇ ਬੁੱਧ ਦੇ ਪੈਰਾਂ 'ਚ ਰੱਖ ਦਿੱਤਾ। ਉਹਨੂੰ ਕਿਹਾ ਕਿ ਵੀ ਨਹੀਂ ਤਾਂ ਮੈਂ ਪ੍ਰਾਣ ਦੇ ਦਿਆਂਗੀ, ਤੁਸੀਂ ਇਹਨੂੰ ਜਿਹੜਾ ਜ਼ਿੰਦਗੀ ਬਖਸ਼ੋ। ਉਹਨਾਂ ਨੇ ਸੁਣੀ ਗੱਲ ਧਿਆਨ ਨਾਲ। ਉਹਨਾਂ ਨੇ ਕਿਹਾ ਬੀਬੀ ਬਿਲਕੁਲ ਮਾਂ ਹੈ ਤੂੰ, ਹਰ ਇੱਕ ਦਾ ਤੁਰ ਜਾਣਾ, ਮੈਂ ਜ਼ਰੂਰ ਜੋ ਤੂੰ ਕਹਿੰਦੇ ਆ ਉਵੇਂ ਹੀ ਕਰਾਂਗਾ, ਪਰ ਪਹਿਲਾਂ ਤੂੰ ਜਿਹੜਾ ਪਿੰਡ ਦੇ ਵਿੱਚ ਜਾ ਕੇ ਚੱਪਾ ਭਰ ਕੇ ਸਰੋਂ ਲੈ ਕੇ ਆ, ਪਰ ਲਿਆਈ ਉਸ ਘਰੋਂ ਜਿੱਥੇ ਕੋਈ ਮਰਿਆ ਨਾ ਹੋਏ। ਔਰ ਉਹ ਬੀਬੀ ਗਈ, ਸਾਰਿਆਂ ਨੇ ਕਿਹਾ ਜੀ ਚੱਪਾ ਕੀ, ਅਸੀਂ ਸ਼ੇਰਾਂ ਦੇ ਸ਼ੇਰ ਦੇ ਸਕਦੇ ਹਾਂ, ਪਰ ਸਾਡੇ ਤਾਂ ਫਲਾਣਾ ਇਸ ਸਾਲ 'ਚ, ਫਲਾਣਾ ਇਸ ਸਾਲ 'ਚ। ਉਹ ਵਾਪਸ ਆਈ ਔਰ ਉਹਨੇ ਕਿਹਾ ਵੀ ਨਹੀਂ, ਉਹਨਾਂ ਨੇ ਕਿਹਾ ਬੀਬੀ ਬਸ ਇਹੀ ਸੱਚ ਹੈ। ਔਰ ਇਹ ਬਹੁਤ ਵਾਰ ਤੁਹਾਨੂੰ ਇਹ ਸਮਝਾਉਣ ਦਾ ਹੀ ਹੁੰਦਾ। ਔਰ ਮੈਂ ਜਦੋਂ ਅੱਜ ਗੱਲ ਵੀ ਕਰ ਰਿਹਾ ਸੀ, ਮੈਂ ਕਿਹਾ ਬਹੁਤ ਵਾਰ ਜਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਪੜ੍ਹਦਾ ਜਾਂ ਸੁਣਦਾ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮੈਂ ਕਿਹਾ ਵੀ ਗੁਰੂ ਸਾਹਿਬਾਨ ਨੇ, ਔਰ ਆਮ ਜਦੋਂ ਲੋਕ ਅਫਸੋਸ ਕਰਨ ਆਉਂਦੇ ਨੇ ਜਾਂ ਹੁੰਦਾ ਇੱਕ ਅਕਸਰ ਇਹ ਕਿਹਾ ਜਾਂਦਾ ਸਾਡੇ ਭਾਈਚਾਰਿਆਂ 'ਚ ਕਿ ਜੀ ਇੰਨੇ ਚੰਗੇ ਸੀ ਇਹ, ਤੇ ਚੰਗੇ ਨੂੰ ਤਾਂ ਹਮੇਸ਼ਾ ਰਹਿਣਾ ਚਾਹੀਦਾ ਹੈ। ਫਿਰ ਕੋਈ ਹੋਰ ਜਿਹੜਾ ਉਹ ਥੋੜ੍ਹਾ ਜਿਹਾ ਹੌਸਲਾ ਦੇਣ ਲਈ ਕਹੇਗਾ ਜੀ ਰੱਬ ਨੂੰ ਵੀ ਚੰਗੇ ਬੰਦਿਆਂ ਦੀ ਲੋੜ ਹੁੰਦੀ ਹੈ, ਇਸ ਲਈ ਰੱਬ ਸੱਦ ਲੈਂਦਾ ਹੈ। ਫਿਰ ਕਈ ਕਹਿਣਗੇ ਜੀ ਬੁਰੇ ਨੂੰ ਤਾਂ ਜਾਣਾ। ਹੁਣ ਜਦੋਂ ਗੁਰੂ ਸਾਹਿਬ ਨੇ ਇਹ ਸ਼ਲੋਕ ਫਰਮਾਇਆ, ਉਹਦੇ 'ਚ ਉਹਨਾਂ ਨੇ ਰਾਵਣ ਤੋਂ ਪਹਿਲਾਂ ਵੀ ਰਾਮ ਦੀ ਗੱਲ ਕੀਤੀ। ਹੁਣ ਲੋਕ ਯਾਦਾਂ ਦੇ ਵਿੱਚ ਰਾਮ ਇੱਕ ਭਲਾਈ ਦਾ ਚਿੰਨ੍ਹ ਨੇ, ਭਲੇ ਪੁਰਸ਼ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਿੰਬਲ ਆਫ ਗੁੱਡਨੈਸ, ਤੇ ਰਾਵਣ ਜਿਹੜਾ ਹੈ ਉਹ ਬੁਰਾਈ ਦਾ ਪ੍ਰਤੀਕ ਹੈ, ਸਿੰਬਲ ਆਫ ਈਵਲ ਹੈ। ਹੁਣ ਰਾਵਣ ਦੀ ਗੱਲ ਕਰਨ ਤੋਂ ਪਹਿਲਾਂ ਵੀ ਰਾਮ ਦੀ ਗੱਲ ਹੈ। ਗੱਲ ਇਹ ਨਹੀਂ ਹੈ ਵੀ ਉਹਨਾਂ ਦੀ ਹਿਸਟੋਰੀਸਿਟੀ ਪ੍ਰੂਵ ਕਰਨੀ ਹੈ ਵੀ ਰਾਮ ਰਾਵਣ ਹੋਏ ਕਿ ਨਹੀਂ ਹੋਏ, ਅਸੀਂ ਇਸ ਬਹਿਸ 'ਚ ਨਹੀਂ ਜਾਂਦੇ। ਔਰ ਨਾ ਹੀ ਗੁਰੂ ਸਾਹਿਬ, ਉਹਨਾਂ ਨੇ ਕਿਹਾ ਰਾਮ ਗਇਓ ਰਾਵਣ ਗਿਓ, ਕਿ ਵੀ ਜਿਹੜਾ ਭਲਾਈ ਦਾ ਚਿੰਨ੍ਹ, ਭਲਾਈ ਦਾ ਰੂਪ ਰਾਮ ਸਨ, ਉਹ ਵੀ ਦੁਨੀਆ ਤੋਂ ਚਲੇ ਗਏ। ਜਿਹੜਾ ਬੁਰਾਈ ਰਾਵਣ ਜਿਹਦੇ ਪੁਤਲੇ ਹਰ ਸਾਲ ਸਾੜੇ ਜਾਂਦੇ ਨੇ, 10 ਸਿਰ ਬਣਾਏ ਹੁੰਦੇ ਨੇ, ਉਹ ਵੀ ਚਲੇ ਗਏ। ਜਾਂ ਕੋ ਬਹੁ ਪਰਿਵਾਰ, ਉਹਨਾਂ ਦੇ ਕਿੰਨੇ ਵੱਡੇ ਪਰਿਵਾਰ ਸੀ, ਕਿੰਨੇ ਲਾਇਲ, ਰਾਮ ਜੀ ਦਾ ਭਰਾ ਲਛਮਣ, ਭਰਤ, ਰਾਵਣ ਦੇ ਭਰਾ ਇੱਕ ਪਾਸੇ, ਰਾਮ ਦਾ ਭਰਾ ਲਾਇਲ ਹੈ ਤੇ ਰਾਮ ਜਿੱਤਦਾ ਹੈ, ਦੂਸਰੇ ਪਾਸੇ ਰਾਵਣ ਦਾ ਭਰਾ ਡਿਸਲਾਇਲ ਹੈ, ਘਰ ਕਾ ਭੇਤੀ ਲੰਕਾ ਢਾਏ ਵਿਭੀਸ਼ਣ, ਤੇ ਉਹ ਆਪਣੇ ਭਰਾ ਦੇ ਮਾਰਨ ਦਾ ਕਾਰਨ। ਉਹਨਾਂ ਨੇ ਕਿਹਾ ਵੀ ਉਹ ਵੀ ਚਲੇ ਗਏ, ਰਾਮ ਰਾਵਣ ਵੀ। ਤੇ ਜਾਂ ਕੋ ਬਹੁ ਪਰਿਵਾਰ, ਹਕੀਕਤ ਇਹ ਹੈ ਕਿ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ।
ਕਿ ਜਿਵੇਂ ਜਦੋਂ ਅਸੀਂ ਸੁਪਨੇ 'ਚ ਹੁੰਦੇ ਹਾਂ, ਸੁਪਨਾ ਰਿਐਲਿਟੀ ਹੁੰਦਾ ਹੈ, ਮੱਥੇ ਤੇ ਪਸੀਨਾ ਹੁੰਦਾ, ਕਈ ਵਾਰ ਸਰੀਰ ਕੰਬਣ ਲੱਗ ਜਾਂਦਾ, ਜੇ ਤੋਂ ਲਫ਼ਜ਼ ਨਾਈਟਮੇਅਰ ਵੀ ਉਹਦੇ ਤੋਂ ਹੀ ਬਣਿਆ। ਪਰ ਜਿਉਂ ਹੀ ਉਹ ਕਰਕੇ ਬੰਦੇ ਦੀ ਜਾਗ ਖੁੱਲਦੀ ਹੈ, ਬੰਦਾ ਸ਼ੁਕਰ ਕਰਦਾ ਵੀ ਸੁਪਨਾ ਸੀ। ਕਿ ਵੀ ਕਈ ਵਾਰ ਤਾਂ ਮੰਜੇ ਤੋਂ ਥੱਲੇ ਡਿੱਗਿਆ ਹੁੰਦਾ ਹੈ, ਉਹ ਡਰਦੇ ਕੰਬਦੇ ਜਦੋਂ ਕੋਈ ਇਸ ਕਿਸਮ ਦਾ ਮਗਰ ਡੰਡਾ ਲੈ ਕੇ ਦੌੜ ਰਿਹਾ ਹੋਵੇ। ਹੁਣ ਉਹਦੇ ਨਾਲ ਹੀ ਤਸ਼ਬੀਹ ਦਿੱਤੀ ਹੈ ਕਿ ਜੇ ਅੱਖਾਂ ਬੰਦ ਨੇ ਤੇ ਜੋ ਚੱਲ ਰਿਹਾ ਹੈ ਉਹ ਲੱਗਦਾ ਹਕੀਕਤ ਹੈ, ਪਰ ਜੋ ਹੀ ਅੱਖਾਂ ਖੁੱਲਦੀਆਂ ਨੇ ਨਜ਼ਰ ਆਉਂਦਾ ਵੀ ਹਕੀਕਤ ਨਹੀਂ। ਇਸੇ ਤਰ੍ਹਾਂ ਜਦੋਂ ਅਸੀਂ ਦੁਨੀਆ ਦੇ ਵਿੱਚ ਅੱਖਾਂ ਖੋਲ੍ਹ ਕੇ, ਜੇ ਤਾਂ ਇੱਕ ਉਹ ਅੱਖ ਮਿਲੇ ਜਿਹਨੂੰ ਪੁਰਾਣੇ ਵਿਦਵਾਨ ਗਿਆਨ ਚਕਸ਼ੂ ਕਹਿੰਦੇ ਸੀ ਕਿ ਗਿਆਨ ਦੀ ਅੱਖ, ਫਿਰ ਤਾਂ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ। ਫਿਰ ਤਾਂ ਉਹਨਾਂ ਨੂੰ ਇਹ ਹਕੀਕਤ ਸਮਝ ਆਉਂਦੀ ਹੈ ਕਿ ਭਾਈ ਇਹ ਨਿਰੰਕਾਰ ਦਾ ਬਣਾਇਆ ਹੈ। ਪਰ ਜਦੋਂ ਅਸੀਂ ਮਾਇਆ ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ, ਉਹਦੀ ਅੱਖ ਦੇ ਨਾਲ ਦੁਨੀਆ ਨੂੰ ਕਿ ਭਾਈ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਦੇਖ ਰਹੇ ਹੁੰਦੇ, ਔਰ ਨਤੀਜਾ ਇਹ ਹੁੰਦਾ ਹੈ ਕਿ ਭਾਈ ਉਸ ਦੇ ਵਿੱਚ ਹੀ ਗਵਾਚ ਜਾਂਦਾ ਹੈ। ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਰਲਾਏ। ਇੱਥੇ ਜਦੋਂ ਡੈੱਡ ਬਾਡੀ ਨੂੰ ਉਹ ਰੱਖ ਲੈਂਦੇ ਨੇ, ਫਿਰ ਤੁਹਾਨੂੰ ਖਾਸ ਦਿਨ ਸੱਦਾ ਦਿੱਤਾ ਜਾਂਦਾ ਹੈ, ਔਰ ਫਿਰ ਉਹ ਜਿਹੜਾ ਉਹ ਪੂਰਾ ਮੇਕਅਪ ਕਰਦੇ ਨੇ। ਹੁਣ ਉਹਨੂੰ ਜਦੋਂ ਇੱਕ ਵਾਰੀ ਸਰੀਰ 'ਚੋਂ ਸਾਹ ਅਖੀਰਲਾ ਨਿਕਲ ਗਿਆ, ਉਹ ਤਾਂ ਮਿੱਟੀ ਹੈ, ਬਾਡੀ ਹੈ, ਉਹਨੂੰ ਤੁਸੀਂ ਸਜਾਉਂਦੇ ਹੋ, ਸੰਵਾਰਦੇ ਹੋ, ਲੋਕਾਂ ਨੇ ਅਖੀਰਲਾ ਦਰਸ਼ਨ ਕਰਨਾ, ਉਹਨੂੰ ਉਹ ਪੂਰਾ ਜਿਹੜਾ ਉਹ ਪ੍ਰਿਪੇਅਰ ਕਰਦੇ ਨੇ ਪੂਰੇ ਉਸ ਅੰਦਾਜ਼ ਦੇ ਵਿੱਚ। ਲੇਕਿਨ ਉਹਨੂੰ ਤਾਂ ਪਤਾ ਨਹੀਂ ਹੁੰਦਾ ਕੋਈ ਵੀ ਜੋ ਚਲਾ ਗਿਆ ਕੀ ਹੈ। ਇਹਨੂੰ ਹੀ ਗੁਰੂ ਸਾਹਿਬ ਨੇ ਤਸ਼ਬੀਹ ਦਿੱਤੀ ਕਿ ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮਿਰਤਕ ਮਿਥਿਆ ਸਿਗਾਰ। ਸ਼ਿੰਗਾਰ ਕੀਤੇ ਹੁੰਦੇ ਨੇ ਕਿ ਭਾਈ ਜਿਸ ਹਿਊਮਨ ਬੀਇੰਗ ਦੇ ਵਿੱਚ ਰੱਬ ਦੀ ਯਾਦ ਨਹੀਂ ਹੈ, ਹਕੀਕਤ ਦੇ ਨੇੜੇ ਨਹੀਂ ਹੈ, ਜਿਸ ਨੂੰ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਜਿਹਦੇ 'ਚ ਉਹ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਜਿੱਥੇ ਭੂਤ ਕੀ ਹੈ, ਕਹਿੰਦੇ ਕਿ ਵੀ ਕਬੀਰ ਜੈ ਕਰ ਸਾਧ ਨਾ ਸੇਵੀ ਹੈ, ਹਰ ਕੀ ਪੂਜਾ ਨਾ ਹੈ, ਤੇ ਘਟ ਮਰ ਘਟ ਸਾਰਖੇ, ਭੂਤ ਵਸੈ ਤਨ ਮਾਹੇ। ਹੋਰ ਕੋਈ ਭੂਤ ਨਹੀਂ ਹੈ ਕਿ ਭਾਈ ਜਿਨ੍ਹਾਂ ਦੇ ਅੰਦਰ ਰੱਬ ਦੀ ਯਾਦ ਨਹੀਂ ਹੈ, ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਪਿਆਰੇ, ਕਿਸੇ ਭਲੇ, ਕਿਸੇ ਨੇਕ ਮਨੁੱਖ ਦੇ ਪੈਰ ਨਹੀਂ ਪੈਂਦੇ, ਸੇਵਾ ਸੰਭਾਲ ਨਹੀਂ ਹੈ, ਉਹ ਘਰ ਨਹੀਂ ਨੇ, ਉਹ ਮੁਰਦਾ ਖਾਨੇ ਨੇ, ਉਹ ਕਬਰਸਤਾਨ ਨੇ, ਉਹ ਸ਼ਮਸ਼ਾਨ ਘਾਟ ਨੇ, ਮਰਘਟ ਨੇ। ਭੂਤ ਵਸੇ ਤਨਮਾ, ਉਹਦੇ 'ਚ ਰਹਿਣ ਵਾਲੇ ਸਾਰੇ ਹੀ ਭੂਤ ਨੇ ਜਿਹੜੇ ਰੱਬ ਦੀ ਯਾਦ ਤੋਂ ਬਿਨਾਂ ਨੇ। ਸੋ ਇਹੀ ਯਾਦ ਦਹਾਨੀ ਜਦੋਂ ਮਿਰਤਕ ਮਿਥਿਆ ਸਿਗਾਰ, ਇਹੀ ਕਿਹਾ ਕਿ ਭਾਈ ਜਿਹਦੇ ਅੰਦਰ ਰੱਬ ਦੀ ਯਾਦ ਨਹੀਂ। ਔਰ ਇਹੀ ਜਦੋਂ ਅਸੀਂ ਸਿੱਖੀ ਵੇ ਆਫ ਲਾਈਫ ਦੀ ਗੱਲ ਕਰਦੇ ਹਾਂ ਤੇ ਸਿੱਖੀ ਜੀਵਨ ਦਾ ਆਸ਼ਾ ਮਨਸ਼ਾ ਆਬਜੈਕਟਿਵ ਤਾਂ ਇਹੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ, ਉਸ ਦੇ ਨਾਲ ਜੁੜਨਾ ਜਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਅਖੀਰ ਇਹ ਠੀਕ ਹੈ ਕਿ ਇਹ ਇੱਕ ਬਹੁਤ ਵੱਡਾ ਲਾਸ ਹੁੰਦਾ ਹੈ ਜਿਨ੍ਹਾਂ ਦੇ ਨਾਲ ਤੁਹਾਡੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਜਜ਼ਬਾਤ ਜੁੜੇ ਹੁੰਦੇ ਨੇ, ਪਰ ਇਹ ਅਲਟੀਮੇਟ ਰਿਐਲਿਟੀ ਹੈ। ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਵੀ ਭੈਣ ਜੀ ਦਵਿੰਦਰ ਕੌਰ ਰਿਸ਼ੀ ਦੀ ਯਾਦ ਨੂੰ ਸਮਰਪਿਤ ਕਰਦੇ। ਔਰ ਬਾਕੀ ਜਿਵੇਂ ਕੱਲ੍ਹ ਦੇ ਪ੍ਰੋਗਰਾਮ ਦਾ ਜ਼ਿਕਰ ਅਸੀਂ ਕੀਤਾ ਸ਼ੁਰੂਆਤੀ ਦੌਰ ਦੇ ਵਿੱਚ, ਆਪਣੀ ਪ੍ਰੈਜੈਂਟੇਸ਼ਨ ਸਾਡਾ ਉਹ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ, ਆਉਣ ਵਾਲੇ ਦਿਨਾਂ 'ਚ ਮੋਸਟ ਲਾਈਕਲੀ ਫਰਾਈਡੇ ਦੇ ਪ੍ਰੋਗਰਾਮ 'ਚ ਉਹਨੂੰ ਅਸੀਂ ਦਿਖਾਵਾਂਗੇ ਤਾਂ ਕਿ ਸਾਰਿਆਂ ਦੀਆਂ ਪ੍ਰੈਜੈਂਟੇਸ਼ਨਸ ਨੂੰ ਹੀ ਜਿਹੜਾ ਸਾਡੇ ਵਿਊਅਰ ਦੇਖ ਸਕਣ। ਪਰ ਮੈਂ ਦੋ ਗੱਲਾਂ ਦੇ ਉੱਤੇ ਫੋਕਸ ਇਸ ਮੁੱਦੇ 'ਤੇ ਕਰਨਾ ਚਾਹੁੰਦਾ, ਕਿਉਂਕਿ ਹੁਣ ਇੰਨੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਔਰ ਪੰਥਕ ਜਥੇਬੰਦੀਆਂ ਰਾਹੀਂ, ਯੂਥ ਗਰੁੱਪਸ ਰਾਹੀਂ ਅਵੇਲੇਬਲ ਹੈ ਜੀਵਨ ਬਾਰੇ, ਪਰਿਵਾਰਾਂ ਬਾਰੇ, ਬੈਕਗਰਾਊਂਡ ਅੱਗੇ ਪਿੱਛੇ।
ਪਰ ਦੋ ਚੀਜ਼ਾਂ ਜਿਹੜੀਆਂ ਮੈਂ ਸਮਝਦਾ ਵੀ ਜਦੋਂ ਮੈਂ ਉਸ ਨੁਕਤਾ ਨਿਗਾਹ ਤੌਰ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਮੈਂ ਇਹ ਗੱਲ ਕਹੀ ਕਿ ਜਿਸ ਦਿਨ ਸ਼ਹੀਦ ਭਾਈ ਦਿਲਾਵਰ ਸਿੰਘ ਨੇ 31 ਅਗਸਤ 1995 ਨੂੰ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਸ਼ਾਮ ਦੇ 5:00 ਹੋਏ ਸਨ ਔਰ ਉਸੇ ਸ਼ਾਮ ਹੀ ਜਾਂ ਉਸ ਤੋਂ ਅਗਲੇ ਦਿਨ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਸ਼ਾਇਦ ਉਹੀ ਸ਼ਾਮ ਸੀ, ਸਰ ਸੁਖਵਿੰਦਰ ਸਿੰਘ ਹੰਸਰਾ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ, ਪਹਿਲਾਂ ਫਿਰ ਟੀਵੀ ਪ੍ਰੋਗਰਾਮ ਰਨ ਕਰਦੇ ਸੀ, ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ। ਉਹਦੇ 'ਚ ਉਹਨਾਂ ਨੇ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸਨ, ਫਾਊਂਡਰ ਪ੍ਰੈਜ਼ੀਡੈਂਟ, ਉਹਨਾਂ ਨੂੰ ਲਾਈਨ 'ਤੇ ਲਿਆ, ਮੈਨੂੰ ਲਾਈਨ 'ਤੇ ਲਿਆ, ਡਾਕਟਰ ਜਗਜੀਤ ਸਿੰਘ ਚੌਹਾਨ ਉਦੋਂ ਅਜੇ ਇੰਗਲੈਂਡ ਦੇ ਵਿੱਚ ਹੀ ਸਨ, ਉਹਨਾਂ ਨੂੰ ਲਾਈਨ 'ਤੇ ਲਿਆ, ਇੱਕ ਸ਼ਾਇਦ ਕੋਈ ਹੋਰ ਸੱਜਣ ਸਨ। ਹੁਣ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ, ਉਹਨਾਂ ਨੇ ਕਿਹਾ ਕਿ ਬੁੱਚੜ ਬੇਅੰਤੇ ਨੇ KP ਗਿੱਲ ਔਰ OP ਸ਼ਰਮਾ ਜਿਹੜਾ ਰੀਅਲ ਆਪਰੇਸ਼ਨਸ ਨੂੰ ਹੈੱਡ ਕਰਦਾ ਸੀ, ਕਿ ਇਹਨਾਂ ਨੇ ਫਰਵਰੀ 1992 ਤੋਂ ਜਦੋਂ ਬੁੱਚੜ ਬੇਅੰਤੇ ਨੇ ਸਹੁੰ ਚੁੱਕੀ ਚੀਫ ਮਿਨਿਸਟਰੀ ਦੀ, ਤਾਂ ਜਦੋਂ ਉਹਦਾ ਐਂਡ ਹੋਇਆ 31 ਅਗਸਤ 1995 ਤੱਕ, ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਲਗਭਗ 2.5 ਸਾਲਾਂ 'ਚ ਇਹਨਾਂ ਨੇ 50,000 ਸਿੱਖ ਨੌਜਵਾਨ ਜਿਹੜੇ ਨੇ ਉਹ ਮਾਰੇ ਨੇ। ਔਰ ਜਦੋਂ ਅਸੀਂ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਗੱਲ ਕਰਦੇ ਹਾਂ, ਉਹਨਾਂ ਨੇ ਵੀ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਪ੍ਰਮੁੱਖ ਸ਼ਮਸ਼ਾਨ ਘਾਟ, ਦੁਰਗਿਆਣਾ ਮੰਦਰ, ਪੱਟੀ, ਤਰਨਤਾਰਨ, ਜਿੱਥੇ ਉਹਨਾਂ ਨੇ ਜਿਹੜਾ ਉਹ ਲੱਕੜਾਂ ਦੇ ਰਿਕਾਰਡ ਔਰ ਪੁਲਿਸ ਆਫਸਰ ਕੌਣ ਆਇਆ ਉਹਦੇ 'ਤੇ ਬੇਸਡ ਆਪਣੀ ਰਿਪੋਰਟ ਦਿੱਤੀ। ਇਹ ਉਸ ਪੀਰੀਅਡ 'ਚ ਹੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ 'ਚ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਜਾਂਦਾ ਹੈ। ਔਰ ਜਿਹੜੀਆਂ ਅਣਪਛਾਤੀਆਂ ਲਾਸ਼ਾਂ 'ਚੋਂ ਉਹਨਾਂ ਨੇ ਕੀਤਾ, ਉਹਨਾਂ 'ਚ ਈਵਨ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਦੀ ਲਾਸ਼ ਵੀ ਅਣਪਛਾਤੀ ਬਣਾਈ ਗਈ, ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਨੂੰ ਵੀ ਸ਼ਹੀਦ ਕੀਤਾ ਗਿਆ। ਔਰ ਜਸਟਿਸ ਬੈਂਸ ਨੇ ਕਿਹਾ ਕਿ ਵੀ ਜੇ ਇਹਨੂੰ 2.5 ਸਾਲ ਹੋਰ ਮਿਲ ਜਾਂਦੇ, ਇਹ ਨਾ ਮਰਦਾ, ਤੇ ਇਹਨੇ 50,000 ਹੋਰ ਜਿਹੜੇ ਨੇ ਉਹ ਨੌਜਵਾਨ ਮਾਰਨੇ ਸੀ। ਦੇਖੋ, ਸੋ ਜਦੋਂ ਅਸੀਂ ਭਾਈ ਦਿਲਾਵਰ ਸਿੰਘ ਦੇ ਐਕਸ਼ਨ ਦੀ ਗੱਲ ਕਰਦੇ ਹਾਂ, ਉਹ ਮਹਿਜ਼ ਇਹ ਨਹੀਂ ਹੈ ਵੀ ਉਹਨੂੰ ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ, ਪਰ ਉੱਥੇ ਹੀ ਅੱਗੋਂ ਜਿਹੜੇ ਪੁਲਿਸ ਮੁਕਾਬਲਿਆਂ ਦਾ ਜਾਂ ਉਸ ਬੁੱਚੜ ਬੇਅੰਤੇ ਦੇ ਐਂਡ ਦੇ ਨਾਲ ਇੱਕ ਤਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਜਿਹੜਾ ਇਹਨਾਂ ਨੇ 92 ਤੋਂ 94 ਤੱਕ ਸਾਰੇ ਵੱਡੇ ਜਰਨੈਲ ਜਿਹੜੇ ਸੀ ਉਹ ਐਲੀਮੀਨੇਟ ਕਰ ਦਿੱਤੇ। ਇੱਕ ਫਰਸਟ੍ਰੇਸ਼ਨ ਸੀ ਜਿਹਨੂੰ ਤੁਸੀਂ ਇੱਕ ਮਾਸਟਰ ਐਕਸ਼ਨ ਕਹਿ ਸਕਦੇ ਹੋ। ਇੰਦਰਾ ਗਾਂਧੀ, ਜਨਰਲ ਵੈਦਿਆ ਤੋਂ ਬਾਅਦ ਇਹ ਤੀਸਰਾ ਵੱਡਾ ਐਕਸ਼ਨ ਪ੍ਰਾਪਤੀ ਦੇ ਲਿਹਾਜ਼ ਨਾਲ ਕਹਿਣਾ ਹੋਏ ਤੇ ਉਹ ਇਹਦਾ ਬੁੱਚੜ ਬੇਅੰਤੇ ਦਾ ਐਂਡ ਹੈ। ਹੁਣ ਇਹ ਇੱਕ ਬਹੁਤ, ਸੋ ਇਹਨੂੰ ਜਦੋਂ ਹੁਣ ਵੱਡਿਆਂ ਇਹਨਾਂ ਪੱਛਮੀ ਮੁਲਕਾਂ ਨੇ ਜਾਂ ਅਮਰੀਕਾ ਨੇ ਪ੍ਰੀਐਂਪਟ ਸਟ੍ਰਾਈਕ ਬਣਾਇਆ ਜੀ, ਜੇ ਇਵੇਂ ਨਾ ਹੁੰਦਾ ਤਾਂ ਇਹਨਾਂ ਨੇ ਇਵੇਂ ਕਰਨਾ ਸੀ। ਅਸੀਂ ਸਮਝਦੇ ਹਾਂ ਕਿ ਜੇ ਬੇਸ਼ੱਕ ਅਸੀਂ ਜਿਹੜੀ ਬੇਲੋੜੀ ਹਿੰਸਾ ਜਾਂ ਰਾਜਸੀ ਹਿੰਸਾ ਦੇ ਹੱਕ ਵਿੱਚ ਨਹੀਂ, ਪਰ ਅਸੀਂ ਸਮਝਦੇ ਹਾਂ ਕਿ ਜਿੱਥੇ ਇੱਕ ਪਾਰਟ ਇਸ ਲੈਵਲ ਤੱਕ ਚਲਿਆ ਜਾਂਦਾ ਹੈ, ਹੁਣ ਜੇ ਹਿਟਲਰ ਨੇ ਯਹੂਦੀਆਂ ਦੀ ਪਰਸੀਕਿਊਸ਼ਨ ਕੀਤੀ, ਬੇਸ਼ੱਕ ਹਿਟਲਰ ਦਾ ਐਂਡ ਕਿਵੇਂ ਹੋਇਆ, ਉਹਨੇ ਇੱਕ ਦੂਜੇ ਨੂੰ ਗੋਲੀ ਮਾਰੀ, ਉਹ ਬੰਕਰ ਦੇ ਵਿੱਚ ਸੀ, ਕੀ ਸੀ, ਇਹ ਕਦੇ ਵੀ ਸਾਹਮਣੇ ਨਹੀਂ ਆਇਆ। ਪਰ ਕਦੇ ਵੀ ਕੋਈ ਯਹੂਦੀ ਜਿੰਨਾ ਮਰਜ਼ੀ ਲਿਬਰਲ ਹੋਏ, ਜਿੰਨਾ ਮਰਜ਼ੀ ਪੋਲੀਟੀਕਲ ਵਾਇਲੈਂਸ ਜਾਂ ਦੂਜੇ ਦੇ ਖਿਲਾਫ ਹੋਏ, ਉਹਨੇ ਉਹ ਹਿਟਲਰ ਦੇ ਮਾਰੇ ਜਾਣ ਨੂੰ ਜਸਟੀਫਾਈ ਹੀ ਕਰੇਗਾ। ਉਹ ਇਹ ਨਹੀਂ ਕਹੇਗਾ ਕਿ ਨਹੀਂ ਜੇ ਹਿਟਲਰ ਨੂੰ ਤਾਂ ਫੜਨਾ ਚਾਹੀਦਾ ਸੀ, ਫਿਰ ਟਰਾਇਲ ਚਲਾਇਆ ਜਾਂਦਾ, ਫਿਰ ਦੂਸਰਾ ਹੁੰਦਾ। ਸੋ ਇਸੇ ਤਰ੍ਹਾਂ ਹੁਣ ਜੋ ਕੰਮ ਬੁੱਚੜ ਬੇਅੰਤੇ ਰਾਹੀਂ ਇੰਡੀਅਨ ਏਜੰਸੀਆਂ ਨੇ ਕੀਤਾ, ਉਹਦੀ ਤਾਂ ਸਜ਼ਾ ਉਹੀ ਬਣਦੀ ਸੀ। ਲੇਕਿਨ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਉਹਨਾਂ ਨੇ ਜਿਹੜਾ ਕਿੰਨੀਆਂ ਜ਼ਿੰਦਗੀਆਂ ਹੋਰ ਬਚਾਈਆਂ। ਬਿਲਕੁਲ, ਇਹ ਇੱਕ ਬਹੁਤ ਵੱਡੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਬੇਸ਼ੱਕ ਉਹਨਾਂ ਦੀ ਸ਼ੁਰੂਆਤ ਲੈਫਟਿਸਟ ਪੋਲਿਟਿਕਸ ਤੋਂ ਸੀ, ਨੌਜਵਾਨ ਸਭਾ ਦੇ ਨਾਲ ਜੁੜੇ ਹੋਏ ਸੀ ਜਿਹਨੂੰ ਕਦੇ ਸ਼ਹੀਦ ਭਗਤ ਸਿੰਘ ਨੇ ਫਾਊਂਡ ਕੀਤਾ ਸੀ। ਲੇਕਿਨ ਜਦੋਂ ਸਿੱਖੀ ਵੱਲ ਆਏ, ਔਰ ਜਿਵੇਂ ਭਾਈ ਅਜਮੇਰ ਸਿੰਘ ਹੋਰਾਂ ਨੇ ਕਿਸੇ ਆਪਣੇ ਇੰਟਰਵਿਊ 'ਚ ਕਿਹਾ ਕਿ ਵੀ ਉਹ ਜਿਹੜੇ ਨੇ ਪੱਕੇ ਨਿਤਨੇਮੀ ਔਰ ਦੂਸਰੇ, ਤੇ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਮਜ਼ਾਕ ਕੀਤਾ ਕਿ ਭਾਈ ਤੂੰ ਤਾਂ ਕਮਿਊਨਿਸਟ ਹੁੰਦਾ ਸੀ ਔਰ ਹੁਣ ਤੂੰ ਜਿਹੜਾ ਇਹ ਪਾਠ ਕਰਦਾ ਔਰ ਪੂਰਾ ਸਿੱਖੀ ਵਾਲੀਆਂ
ਉਹ ਕਹਿੰਦੇ ਜਦੋਂ ਮੈਂ ਉਸ ਪਾਸੇ ਸੀ ਦਿਲੋਂ ਮਨੋਂ ਸੀ, ਹੁਣ ਮੈਂ ਗੁਰਸਿੱਖੀ 'ਚ ਹੈ, ਹੁਣ ਗੁਰੂ ਰਹਿਮਤ ਕਰਨ ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ਣ। ਔਰ ਇਹ ਹੁੰਦਾ ਜਿਹੜੇ ਲੋਕ ਸਚਿਆਰੇ ਹੁੰਦੇ ਨੇ, ਬੇਸ਼ੱਕ ਉਹ ਕਿਸੇ ਵੇਲੇ ਕਿਸੇ ਵੀ ਰੁਖ 'ਚ ਜਾ ਰਹੇ ਹੋਣ, ਲੇਕਿਨ ਅਲਟੀਮੇਟਲੀ ਉਹਨਾਂ ਦੀ ਟਰੂਥ ਉਹਨਾਂ ਨੂੰ ਸੱਚ ਵੱਲ ਲੈ ਕੇ ਆਉਂਦੀ ਹੈ। ਔਰ ਜਿਵੇਂ ਮੈਂ ਉੱਥੇ ਵੀ ਜ਼ਿਕਰ ਕੀਤਾ, ਪ੍ਰੋਗਰਾਮ 'ਚ ਵੀ ਆਲਰੇਡੀ ਜ਼ਿਕਰ ਕੀਤਾ ਸੀ, ਜਿਹੜੀ ਉਹਨਾਂ ਦੀ ਅਖੀਰਲੀ ਸਪੀਚ ਜੂਨ 1995 ਗੁਰਦੁਆਰਾ ਡਿਕਸੀ ਗੁਰੂ ਘਰ ਦੇ ਵਿੱਚ, ਜਿਹਦੇ 'ਚੋਂ ਸ਼ਹਾਦਤ ਮੰਗ ਰਹੇ ਨੇ। ਜਦੋਂ ਤੁਸੀਂ ਦੁਨੀਆਦਾਰੀ ਦੇ ਉਹਨਾਂ ਸਾਰੇ ਪੱਖਾਂ ਤੋਂ ਇੰਨਾ ਉੱਚਾ ਉੱਠ ਜਾਂਦੇ ਹੋ, ਫਿਰ ਤੁਹਾਨੂੰ ਕੋਈ ਮੌਤ ਦਾ ਡਰ ਨਹੀਂ ਹੋ। ਹਾਂ, ਤੁਹਾਨੂੰ ਇੰਨਾ ਜ਼ਰੂਰ ਲੱਗਦਾ ਹੁੰਦਾ ਹੈ ਕਿ ਵੀ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਹੋ ਜਾਏ। ਇਹ ਮੈਂ ਜਿਵੇਂ ਦੋਵਾਂ ਦੀ ਗੱਲ ਕੀਤੀ ਸੀ, ਬੀਬੀ ਬਿਮਲ ਕੌਰ ਖਾਲਸਾ, ਉਹਨਾਂ ਨੂੰ ਮੈਂ ਪੁੱਛਿਆ ਜਦੋਂ 1991 ਦੇ ਵਿੱਚ MP ਸਨ, ਉਦੋਂ ਆਏ, ਔਰ ਮੈਂ ਕਿਹਾ ਜੀ ਕਦੇ ਸ਼ਹੀਦ ਭਾਈ ਬੇਅੰਤ ਸਿੰਘ ਹੋਰਾਂ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਵੀ ਇੰਨਾ ਵੱਡਾ ਐਕਸ਼ਨ ਕਰਨ ਜਾ? ਕਹਿੰਦੇ ਬਿਲਕੁਲ ਨਹੀਂ। ਹਾਂ, ਡਿਨਰ ਦੇ ਟੇਬਲ ਤੇ ਉਹਨਾਂ ਨੇ ਇੱਕ ਦੋ ਵਾਰ ਇਹ ਕਿਹਾ ਕਿ ਜਿਨ੍ਹਾਂ ਨੂੰ ਦਰਬਾਰ ਸਾਹਿਬ, ਜਿੰਨੇ ਆਪਣੇ ਬੱਚੇ ਨੇ ਛੋਟੇ ਛੋਟੇ, ਇੰਨੀ ਉਮਰ ਦੇ ਬੱਚਿਆਂ ਨੂੰ ਵੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਕੋ ਕੇ ਮਾਰੇ। ਔਰ ਇਵੇਂ ਹੀ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਇੰਟਰਵਿਊਜ਼ ਰਾਹੀਂ ਜਾਂ ਦੂਸਰਿਆਂ 'ਚ ਉਹਨਾਂ ਦੀਆਂ ਸਪੀਚਿਸ 'ਚ ਵੀ, 1 to 1 ਗੱਲਬਾਤ 'ਚ ਵੀ ਉਹਨਾਂ ਨੇ ਕਿਹਾ ਕਿ ਵੀ ਕੁਝ ਅਰਸਾ ਪਹਿਲਾਂ ਹੀ ਮੈਨੂੰ ਕਹਿੰਦੇ ਸੀ ਕਿ ਜੇ ਮੈਂ ਕੁਝ ਹੋ ਗਿਆ ਤਾਂ ਬੱਚੇ ਪਾੜ ਲੈਣਗੇ। ਸੋ ਮਤਲਬ ਇਹ ਹੈ ਕਿ ਵੀ ਉਹਨਾਂ ਦੇ ਕੋਲ ਕੈਨੇਡਾ ਆਏ, ਇੰਗਲੈਂਡ ਆਏ, ਚੋਇਸ ਸੀ। ਜਦੋਂ ਅਸੀਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਹਾਂ, ਤੇ ਸ਼ਹੀਦ ਦਾ ਰੁਤਬਾ ਹੀ ਇਹ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਚੋਇਸ ਹੈ ਜ਼ਿੰਦਗੀ ਜੀ ਸਕਣ ਦੀ, ਪਰ ਤੁਸੀਂ ਉਸ ਰਸਤੇ ਨੂੰ ਚੁਣਦੇ ਹੋ। ਸ਼ਹਾਦਤ ਜਿਵੇਂ ਮੰਗ ਕੇ ਲੈਣੀ ਹੁੰਦੀ। ਔਰ ਜਿਵੇਂ ਹੀ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਤੁਸੀਂ ਅਖੀਰਲੇ ਕਲਿੱਪ ਸੁਣੋ ਕਈ ਵਾਰ, ਤੇ ਉਹ ਮੰਗ ਰਹੇ ਨੇ ਸ਼ਹੀਦੀ। ਤੇ ਜੇ ਭਾਈ ਜਸਵੰਤ ਸਿੰਘ ਖਾਲੜਾ ਨੇ ਸ਼ਹਾਦਤ ਲਈ, ਉਹ ਅਖੀਰਲੀ ਅਣਪਛਾਤੀ ਲਾਸ਼ ਉਸ ਦੌਰ 'ਚ ਬਣੇ। ਹੁਣ ਇਹਨਾਂ ਨੇ ਡਰੱਗੀ ਤੇ ਦੂਜੇ ਕਹਿ ਕੇ ਗੈਂਗਸਟਰ ਸ਼ੁਰੂ ਕਰ ਦਿੱਤਾ ਹੋਇਆ ਕੰਮ ਪੰਜਾਬ 'ਚ, ਫਿਰ ਝੂਠੇ ਪੁਲਿਸ ਮੁਕਾਬਲਿਆਂ ਦਾ। ਲੇਕਿਨ ਜੋ ਕੰਮ ਸ਼ੁਰੂ ਕੀਤਾ ਹੋਇਆ ਸੀ ਉਸ ਦੇ ਉੱਤੇ ਫੁੱਲ ਸਟਾਪ ਲਾਇਆ। ਜਿਵੇਂ ਆਪਣੀ ਸ਼ਹਾਦਤ ਨਾਲ ਉਹਨਾਂ ਨੇ ਇੱਕ ਬੰਨ ਮਾਰ ਦਿੱਤਾ, ਇਵੇਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੇ ਕਾਨਸੈਪਟ ਨੂੰ, ਇੰਡੀਆ ਨੂੰ ਐਕਸਪੋਜ਼ ਕੀਤਾ ਐਜ਼ ਏ ਰੋਗ ਸਟੇਟ। ਔਰ ਜਿਹੜਾ ਖਾਲਿਸਤਾਨ ਦੀ ਗੱਲ ਅਰਸ਼ਾਂ ਤੋਂ ਫਰਸ਼ਾਂ ਵੱਲ ਜਿਹੜੀ ਹੈ ਪਹੁੰਚ ਗਈ। ਸੋ ਅਸੀਂ ਜਿੱਥੇ ਅਗੇਨ, ਕਿਉਂਕਿ ਇਹ ਮਹੀਨਾ ਚੱਲ ਰਿਹਾ ਸਤੰਬਰ ਦਾ, 6 ਸਤੰਬਰ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਨ ਸੀ, 31 ਅਗਸਤ ਭਾਈ ਦਿਲਾਵਰ ਸਿੰਘ ਹੋਰਾਂ ਦਾ ਸੀ। ਔਰ ਕਿਉਂਕਿ ਇਹ ਪ੍ਰੋਗਰਾਮ ਆਲਮੋਸਟ ਕੰਟੀਨਿਊ ਹੋਣੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਸੋ ਅਸੀਂ ਗੱਲ ਕਰਦੇ ਰਵਾਂਗੇ। ਔਰ ਇਹਨਾਂ ਦੇ ਉੱਤੇ ਬੇਸ਼ੱਕ ਕੁਝ ਚੀਜ਼ਾਂ ਦਾ ਦੁਹਰਾਅ ਹੁੰਦਾ ਹੈ ਬਾਰ-ਬਾਰ, ਲੇਕਿਨ ਇਹ ਤਾਂ ਇੰਨਾ ਕੁ ਵਾਰੀ ਦੁਹਰਾਅ ਹੋਏ ਸਵੇਰ ਤੋਂ ਸ਼ਾਮ ਤੱਕ ਕਿ ਸਾਨੂੰ ਹਮੇਸ਼ਾ ਇਹ ਗੱਲ ਯਾਦ ਰਹੇ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਸੋ ਅਸੀਂ ਜਿੱਥੇ ਸਮੂਹ ਪੰਥਕ ਜਥੇਬੰਦੀਆਂ, ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਸਭ ਦੇ ਸਪੀਕਰ ਵੀ ਸਨ। ਉਹਨਾਂ ਨੂੰ ਜਿਹੜਾ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਵੀ ਉਹਨਾਂ ਨੇ ਘੱਟੋ ਘੱਟ ਜਿਹੜੀ ਨਿਊਯਾਰਕ ਦੀ ਪ੍ਰਮੁੱਖ ਸਟੇਜ ਹੈ ਉਸ ਦੇ ਉੱਤੇ ਖਾਲਿਸਤਾਨ ਦੀ ਗੱਲ ਨੂੰ ਜਾਰੀ ਰੱਖਿਆ ਹੋਇਆ ਹੈ। 3-4 ਪ੍ਰੋਮੀਨੈਂਟ ਦਿਨ ਸਿੱਖ ਕੈਲੰਡਰ ਦੇ ਉਹ ਸੈਲੀਬ੍ਰੇਟ ਕਰਦੇ ਨੇ। ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਅਲਟੀਮੇਟਲੀ ਸਾਡਾ ਸਾਰਿਆਂ ਦਾ ਵੀ ਇਹ ਫਰਜ਼ ਬਣਦਾ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਆਪਣਾ ਬਣਦਾ ਕਿਰਦਾਰ, ਆਪਣਾ ਬਣਦਾ ਫਰਜ਼ ਅਦਾ ਕਰੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਹਿੰਦੂਤਵੀ ਮੋਦੀ ਸਰਕਾਰ ਵੱਲੋਂ ਅਖੌਤੀ ਆਪਰੇਸ਼ਨ ਸਿੰਦੂਰ ਦੌਰਾਨ ਸਿੱਖ ਕੌਮ ਵੱਲੋਂ ਭਾਰਤ ਦਾ ਸਾਥ ਨਾ ਦੇਣ ਕਰਕੇ ਸਜ਼ਾ ਦਿੱਤੀ ਜਾ ਰਹੀ ਹੈ। ਪਹਿਲਾਂ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਪਾਬੰਦੀ ਲਗਾਈ ਗਈ, ਫਿਰ ਅੱਧਾ ਪੰਜਾਬ ਪਾਣੀ ਵਿੱਚ ਡੋਬ ਦਿੱਤਾ ਗਿਆ ਤੇ ਫਿਰ ਬਿਲਕੁਲ ਬੇਰੁਖੀ ਜਿਹੜੀ ਹੈ ਦਿਖਾਈ ਗਈ ਹੈ। ਹੁਣ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਜਥੇ ਤੇ ਰੋਕ ਲਗਾ ਦਿੱਤੀ ਗਈ ਹੈ ਔਰ ਇਹ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਗਿਆ ਖੁੱਲ੍ਹਮ ਖੁੱਲ੍ਹਾ ਖਿਲਵਾੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ 1947 15 ਅਗਸਤ ਤੋਂ ਫੌਰਨ ਬਾਅਦ ਇੰਡੀਅਨ ਸਟੇਟ ਨੇ ਆਪਣਾ ਇਹ ਇਰਾਦਾ ਜ਼ਾਹਰ ਕਰ ਦਿੱਤਾ ਸੀ ਕਿ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜਿਹੜਾ ਹੈ ਉਹ ਦੁਬੇਲ ਬਣਾ ਕੇ ਰੱਖਣਾ। 10 ਅਕਤੂਬਰ 1947 ਦਾ ਉਹਨਾਂ ਦਾ ਸਰਕੂਲਰ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਡਿਪਟੀ ਕਮਿਸ਼ਨਰਸ ਦੇ ਨਾਂ, ਜਿਹਦੇ 'ਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ, ਉਹਦੀ ਮੁੱਢਲੀ ਲਾਈਨ ਇਹ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਔਰ 47 ਤੋਂ ਫੌਰਨ ਬਾਅਦ ਜੂਨ 84 ਤੱਕ ਅਸੀਂ 37 ਸਾਲ ਦੇਖਦੇ ਹਾਂ ਕਿ ਕਿਵੇਂ ਅੱਡ-ਅੱਡ ਲੈਵਲ ਦੇ ਉੱਤੇ ਨਫ਼ਰਤ, ਡਿਸਕ੍ਰਿਮੀਨੇਸ਼ਨ, ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਕਰਨ ਤੋਂ ਨਾ ਕਰਨਾ, ਇਹ ਕਹਿ ਕੇ ਕਿ ਗੰਵਾरों की भाषा है। ਔਰ 1965 ਦੀ ਜੰਗ ਵੇਲੇ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਜਨਰਲ ਚੌਧਰੀ ਇਹ ਆਰਡਰ ਦਿੰਦਾ ਹੈ ਕਿ ਵੀ ਫੌਜ ਜਿਹੜੀ ਹੈ ਉਹ ਬਿਆਸਾ ਦੇ ਉਰਾਰ ਲੈ ਆਓ। ਜਿਹੜੀ ਤਬਾਹੀ ਹੁਣ ਮਾਝੇ ਦੀ, ਪਹਿਲਾਂ ਉਹਨਾਂ ਨੇ ਜੁਝਾਰੂ ਲਹਿਰ ਦੇ ਵੇਲੇ ਨੌਜਵਾਨੀ ਮਾਰੀ, ਜਾਂ ਹੁਣ ਹੜ੍ਹਾਂ 'ਚੋਂ ਸਤਲੁਜ ਹੋਏ, ਜਿਹੜਾ ਸਤਲੁਜ ਤਾਂ ਇੱਧਰ ਦੀ ਹੁੰਦਾ, ਰਾਵੀ ਹੈ ਜਾਂ ਬਿਆਸ ਹੈ, ਜਿਹੜੀ ਤਬਾਹੀ ਦਾ ਵੱਡਾ ਮੰਜ਼ਰ ਹੈ ਇਹ ਵੀ। ਔਰ ਉਦੋਂ ਇਹ ਸੀ ਕਿ ਭਾਈ ਇਹਨੂੰ ਜਿਹੜਾ ਉਹ ਅੰਮ੍ਰਿਤਸਰ ਗੁਰਦਾਸਪੁਰ ਨੂੰ ਜਿਹੜਾ ਹਵਾਲੇ ਕਰ ਦਿਓ, ਔਰ ਹਰਬਖਸ਼ ਸਿੰਘ ਨੇ ਨਾ ਕੀਤੀ।
ਔਰ ਉਹਨੇ ਆਪਣੇ ਬਲਬੂਤੇ ਦੇ ਉੱਤੇ ਉਸ ਨੂੰ ਡਿਫੈਂਡ ਕੀਤਾ। ਨਤੀਜੇ ਦੇ ਤੌਰ ਤੇ ਜਿਹੜਾ ਸੀਨੀਅਰ ਮੋਸਟ ਔਰ ਡਿਜ਼ਰਵਿੰਗ ਜਨਰਲ ਬਣਨ ਦੇ ਲਈ ਸੀ ਵੈਸਟਰਨ ਕਮਾਂਡ ਦਾ ਜਨਰਲ, ਫੌਜੀ ਚੀਫ ਬਣਨ ਲਈ, ਉਹਨੂੰ ਰਿਟਾਇਰ ਕਰ ਦਿੱਤਾ ਗਿਆ ਔਰ ਉਹਨੂੰ ਨਹੀਂ ਬਣਾਇਆ ਗਿਆ ਕਿ ਹੁਕਮ ਅਦੂਲੀ। ਸੋ 65 ਦੇ ਪੀਰੀਅਡ 'ਚ ਜਿਹਦੇ 'ਚ ਜਿਸ ਦੌਰਾਨ ਸਿੱਖ ਸਿਰ ਤਲੀ ਤੇ ਰੱਖ ਕੇ ਜਿਸ ਮੁਲਕ ਨੂੰ ਡਿਫੈਂਡ ਕਰਨ ਦੇ, ਉਦੋਂ ਤੱਕ ਅਜੇ ਸਿੱਖਾਂ ਨੂੰ ਇੱਕ ਵੱਡੇ ਤਬਕੇ ਨੂੰ ਭੁਲੇਖਾ ਸੀ ਕਿ ਜੀ ਅਸੀਂ ਭਾਰਤ ਦੇ ਜੇ ਵਫਾਦਾਰ ਰਵਾਂਗੇ ਤੇ ਅਸੀਂ ਜਿਹੜਾ ਹੈ ਬਹੁ ਗਿਣਤੀ ਨੂੰ, ਵੱਡ ਗਿਣਤੀ ਨੂੰ ਅਸੀਂ ਖੁਸ਼ ਕਰ ਦਿਆਂਗੇ ਔਰ ਸਾਡੇ ਤੇ ਇਹ ਬੜੇ। ਪਰ ਉਸ ਪੀਰੀਅਡ 'ਚ ਵੀ ਜਦੋਂ ਕਿ ਜੰਗ ਮਚੀ ਹੋਈ ਸੀ, ਇਹਨਾਂ ਦੀ ਨੀਤੀ ਜਿਹੜੀ ਹੈ ਇਹ ਪੰਜਾਬ ਨੂੰ ਔਰ ਮਾਝੇ ਨੂੰ ਜਿਹੜਾ ਉਹ ਟੋਟਲੀ ਬਰਬਾਦ ਕਰਨ ਦੀ ਸੀ। ਫਿਰ ਅਸੀਂ ਜੂਨ 84 ਤੱਕ ਪਹੁੰਚ ਜਾਂਦੇ ਹਾਂ ਘੱਲੂਘਾਰਾ, ਔਰ ਉਸ ਘੱਲੂਘਾਰੇ 'ਚ ਜਿਹੜਾ ਕਿ ਇੱਕ ਟੋਟਲ ਵਾਰ, ਅਨਡਿਕਲੇਅਰਡ ਬਟ ਟੋਟਲ ਵਾਰ, ਜਿਹੜੀ ਫਿਜ਼ੀਕਲ, ਸਟੈਟਿਸਟੀਕਲ, ਹਿਸਟੋਰੀਕਲ, ਇਕਨੋਮਿਕਲ, ਹਰ ਕਿਸਮ ਦਾ ਜੈਨੋਸਾਈਡ, ਜਿਸ ਨੂੰ ਜਦੋਂ ਅਸੀਂ ਹੁਣ ਪਿੱਛੇ ਮੁੜ ਕੇ ਦੇਖਦੇ ਹਾਂ 41 ਸਾਲ ਉਹ ਸਾਰੇ ਨੂੰ ਬੀਤ ਗਏ ਨੇ, ਉਹਦੇ ਅੱਡ-ਅੱਡ ਫੇਜ਼ ਜਿਹੜੇ ਨੇ ਉਹ ਬਰਾਬਰ ਜਾਰੀ ਨੇ। 47 ਤੋਂ ਬਾਅਦ ਦੇ ਪੀਰੀਅਡ 'ਚ ਇੱਕ ਗੱਲ ਦੇ ਉੱਤੇ ਇਹਨਾਂ ਨੇ ਹੋਰ ਜ਼ੋਰ ਰੱਖਿਆ ਕਿ ਸਿੱਖਾਂ ਦਾ ਜਾਂ ਸਿੱਖ ਪੰਜਾਬ ਦਾ ਲਹਿੰਦੇ ਪੰਜਾਬ ਨਾਲ ਜਾਂ ਪਾਕਿਸਤਾਨ ਦੇ ਨਾਲ ਜਿਹੜਾ ਉਹ ਨਫ਼ਰਤ ਵਾਲਾ ਵਰਤਾਰਾ ਜਿਹੜਾ 47 ਦੀ ਸਿਵਲ ਵਾਰ ਨੇ ਜਿਹਦੇ ਬਿਹਾਈਂਡ ਇਹਨਾਂ ਦੀਆਂ ਹੀ ਸਾਜ਼ਿਸ਼ਾਂ ਸਨ, ਉਸ ਨੂੰ ਜਾਰੀ ਰੱਖਿਆ ਜਾਏ। ਇਹੀ ਕਾਰਨ ਸੀ ਕਿ ਸਿੱਖ ਜਥਿਆਂ ਦੇ ਜਾਣ ਦੇ ਇਹਨਾਂ ਨੇ ਕਦੇ ਵੀ ਇਨੀਸ਼ੀਏਟਿਵ ਨਹੀਂ ਲਿਆ ਨਹਿਰੂ ਦੇ ਲੈਵਲ ਤੋਂ। ਜਦੋਂ ਨਹਿਰੂ ਲਿਆਕਤ ਅਲੀ ਪੈਕਟ 1950 ਦੇ ਵਿੱਚ ਹੁੰਦਾ, ਉਦੋਂ ਵੀ ਇਹ ਹੋਇਆ ਜੀ ਕਿ 3000 ਸਿੱਖ ਜਿਹੜੇ ਨੇ ਸਾਰੇ ਸਾਲ ਦੇ ਵਿੱਚ ਆਪਣੇ ਗੁਰਦੁਆਰਿਆਂ ਦੇ ਯਾਤਰਾ ਲਈ ਜਾ ਸਕਦੇ ਨੇ, ਔਰ ਉਹਦੇ 'ਚ ਜਿਹੜਾ ਉਹ 4 ਮੌਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਵਿਸਾਖੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ। ਪਹਿਲੇ ਉਹਨਾਂ ਦੋਵਾਂ ਦੇ ਵਿੱਚ 500 ਦਾ ਜਥਾ, ਫਿਰ 1000 ਦਾ ਤੇ ਫਿਰ 2000 ਦਾ, ਇਹ ਸਾਰੀ ਜਿਹੜੀ ਲਾਈਨ ਰਹੀ। ਔਰ ਇਸ ਸਾਰੇ ਪੀਰੀਅਡ 'ਚ ਉਹ ਨਫ਼ਰਤੀ ਅੰਦਾਜ਼ ਔਰ ਬਿਲਕੁਲ ਜਿਹੜੀਆਂ ਗੱਡੀਆਂ ਵੀ ਜਾਣੀਆਂ ਉਹਨਾਂ ਦੇ ਉੱਤੇ ਕਾਲੇ ਜਿਹੜੇ ਨੇ ਉਹ ਸ਼ੀਸ਼ੇ ਔਰ ਕਾਲੇ ਕੱਪੜੇ ਉੱਥੇ ਕਿ ਲਿਜਾਣਾ, ਉੱਥੋਂ ਵਾਪਸ ਲੈ ਆਉਣਾ। ਕਦੇ ਵੀ ਕਿਸੇ ਲੈਵਲ 'ਤੇ ਵੀ ਇਹਨਾਂ ਨੇ ਨਹੀਂ ਚਾਹਿਆ ਕਿ ਭਾਈ ਇਹ ਸਿੱਖਾਂ ਦੇ, ਸਾਡਾ ਤਾਂ ਮੱਕਾ ਤੇ ਮਦੀਨਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵਾਲੀ ਥਾਂ ਨਨਕਾਣਾ ਸਾਹਿਬ, ਜਿੱਥੇ ਪ੍ਰਕਾਸ਼ ਸਥਾਨ, ਜਨਮ ਸਥਾਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਜਿਹੜਾ ਜੋਤੀ ਜੋਤ ਸਮਾਨ ਦਾ ਕਰਤਾਰਪੁਰ ਸਾਹਿਬ। ਔਰ ਫਿਰ ਤੁਸੀਂ ਉਸ ਸਾਰੇ ਦੇ ਨਾਲ ਜੋੜ ਕੇ 174 ਤੋਂ ਜ਼ਿਆਦਾ ਇਤਿਹਾਸਕ ਗੁਰਧਾਮ। ਔਰ ਇਹਨਾਂ ਨੂੰ ਇਹ ਹਮੇਸ਼ਾ ਹੀ ਇਹ ਖੌਫ ਰਿਹਾ, ਡਰ ਰਿਹਾ ਕਿ ਵੀ ਇਹ ਜਿਹੜੀ ਦੋਨਾਂ ਪੰਜਾਬਾਂ ਦੀ ਔਰ ਖ਼ਾਸ ਤੌਰ 'ਤੇ ਦੋਵਾਂ ਕੌਮਾਂ ਦੀ, ਸਿੱਖਾਂ ਮੁਸਲਮਾਨਾਂ ਦੀ ਨੇੜਤਾ ਹੈ, ਇਹਨੂੰ ਕਦੇ ਨਾ ਹੋਣ ਦਿਓ। ਨਫ਼ਰਤ ਫੈਲਾਈ ਜਾਓ ਔਰ ਸਿੱਖਾਂ ਨੂੰ ਉਹ ਹਨੂਮਾਨ ਬਣਾ ਕੇ ਤੁਸੀਂ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਵਰਤੋ। ਅੱਛਾ। ਜੂਨ 84 ਔਰ ਸਿੱਖਾਂ ਦਾ ਵੀ ਇੱਕ ਵੱਡਾ ਤਬਕਾ ਉਹਨਾਂ ਦੇ ਹੱਥਾਂ 'ਚ ਖੇਡਦਾ ਰਿਹਾ, ਉਹ ਸਮਝਣ ਤੋਂ ਅਣਜਾਣ ਸੀ। ਜੇ ਸਮਝ ਆਈ ਹੁੰਦੀ ਤਾਂ 47 ਦੇ ਵਿੱਚ ਹੀ ਕਿਉਂ ਨਾ ਆਪਣਾ ਅੱਡ ਮੁਲਕ ਲੈ ਲੈਂਦੇ। ਜੂਨ 84 ਨੇ ਸਿੱਖਾਂ ਦੀਆਂ ਅੱਖਾਂ ਵੀ ਖੋਲ੍ਹ ਦਿੱਤੀਆਂ ਔਰ ਨਤੀਜੇ ਦੇ ਤੌਰ 'ਤੇ ਜੁਝਾਰੂ ਸਿੰਘਾਂ ਦੀ ਆਮਦ ਜਿਹੜੀ ਹੈ ਰਾਵੀ ਪਾਰ ਹੁੰਦੀ ਹੈ, ਔਰ ਪਾਕਿਸਤਾਨ ਦੇ ਵਿੱਚ ਵੀ ਸਿਆਸੀ ਤੌਰ 'ਤੇ ਵੀ ਉਹਨਾਂ ਨੂੰ ਵੀ ਸਮਝ ਆਉਣੀ ਸ਼ੁਰੂ ਹੋਈ ਜਿਹੜੇ ਪਾਲਿਸੀ ਮੇਕਰ ਸੀ। ਹਾਲਾਂਕਿ ਕੋਈ ਬਹੁਤ ਕਾਰਗਰ ਤੌਰ ਦੇ ਉੱਤੇ ਜਿਹੜਾ ਉਸ ਕਿਸਮ ਦਾ ਉਸ ਫੈਕਟਰ ਦੀ ਸਮਝ ਤਾਂ ਪਾਕਿਸਤਾਨ ਨੂੰ ਵੀ ਬਹੁਤ ਬਾਅਦ 'ਚ ਆਈ ਕਿ ਭਾਈ ਇਹ ਸਿੱਖਾਂ ਦੇ ਨਾਲ ਖਲੋਣਾ ਉਹਨਾਂ ਦੇ ਵੀ ਨੈਸ਼ਨਲ ਇੰਟਰਸਟ 'ਚ ਹੈ, ਕਿਉਂਕਿ ਭਾਰਤ ਨੇ ਤਾਂ ਕਦੇ ਪਾਕਿਸਤਾਨ ਨੂੰ ਮਾਨਤਾ ਦਿੱਤੀ ਨਹੀਂ ਹੈ। ਜਿਹੜੀ ਮਾਨਤਾ ਜ਼ਹਿਨੀ ਤੌਰ ਦੇ ਉੱਤੇ ਹਿੰਦੂਆਂ ਨੇ, ਉਹਨਾਂ ਦੇ ਦਿਮਾਗਾਂ 'ਚ ਤਾਂ ਅਖੰਡ ਭਾਰਤ ਘੁੰਮਦਾ, ਉਹ ਤਾਂ ਪਾਕਿਸਤਾਨ ਨੂੰ ਫੇਲਡ ਸਟੇਟ ਤੇ ਫਲਾਣਾ ਉਹ ਜਜ਼ਬ ਕਰਨ ਦੀ ਲਾਈਨ ਹੈ। ਹੁਣ ਜੂਨ 84 ਨੇ ਔਰ ਖ਼ਾਸ ਤੌਰ 'ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਵੀ ਇੱਕ ਨਵਾਂ ਥਾਟ ਆਇਆ ਔਰ ਇਹ ਇੱਕ ਬੜੇ, ਜਦੋਂ 5 ਅਗਸਤ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਂਦਾ, ਜਿਹਦੇ ਪਿੱਛੇ 20 ਸਾਲ ਦੀ ਮਿਹਨਤ ਸੀ, ਬਹੁਤ ਸਾਰੇ ਜਿਹੜੇ ਸਿੱਖਾਂ ਦੇ ਨਾਲ ਰਾਬਤਾ ਵੀ, ਪਾਕਿਸਤਾਨ ਦੀ ਹਕੂਮਤ ਵੀ, ਪਾਕਿਸਤਾਨ ਦੀ ਫੌਜ ਵੀ, ਉਹਨਾਂ ਨੇ ਆਪਣੇ ਸਾਰੇ ਸਿਕਿਉਰਿਟੀ ਐਂਗਲ ਦੂਜੇ ਤੀਜੇ ਉਹਨਾਂ ਦੇ ਮੱਦੇ ਨਜ਼ਰ ਵੀ ਕੁਝ ਚੀਜ਼ਾਂ ਇਗਨੋਰ ਕੀਤੀਆਂ ਔਰ ਜਿਵੇਂ ਰਿਕਾਰਡ ਟਾਈਮ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਗੁਰਦੁਆਰਾ ਸਾਹਿਬ, ਦਰਬਾਰ ਸਾਹਿਬ ਔਰ ਉਹ ਕੋਰੀਡੋਰ ਖੋਲ੍ਹਣ ਦੀ ਲਾਈਨ ਇੰਡੀਅਨ ਗਵਰਨਮੈਂਟ ਮਜਬੂਰ ਹੋਈ ਕਿ ਭਾਈ ਇਹ ਹੈ। ਔਰ 5 ਅਗਸਤ ਜਿਹੜਾ 2019 ਨੂੰ ਇੱਕ ਪਾਸੇ ਇੰਡੀਅਨ ਸਟੇਟ ਕਸ਼ਮੀਰ ਦਾ
ਰੁਤਬਾ ਖਤਮ ਕਰ ਰਹੀ ਹੈ। ਦੂਸਰੇ ਪਾਸੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਐਲਾਨ ਕੀਤਾ ਜਾਂਦਾ, ਵੱਡੇ ਸਮਾਗਮ ਕਰਕੇ ਖੋਲ੍ਹਿਆ ਜਾਂਦਾ ਹੈ। ਔਰ ਉਹਦੇ ਤੇ ਵੀ ਦੇ ਬਾਵਜੂਦ ਕਿ ਪਾਕਿਸਤਾਨ ਨਹੀਂ ਸੀ ਚਾਹੁੰਦਾ ਕਿ ਪਾਸਪੋਰਟ ਦੀ ਕੋਈ ਰੈਸਟ੍ਰਿਕਸ਼ਨ ਹੋਏ, ਪਰ ਇੰਡੀਅਨਸ ਨੂੰ ਉਦੋਂ ਵੀ ਖੌਫ ਸੀ। ਪੰਜਾਬ ਦਾ ਚੀਫ ਮਿਨਿਸਟਰ ਅਮਰਿੰਦਰ ਔਰ ਉਹਦਾ ਜਿਹੜਾ DGP ਦਿਨਕਰ ਜਿਹੜਾ ਬਾਅਦ 'ਚ ਰਾਹ ਦੇ ਵਿੱਚ ਗਿਆ, ਔਰ ਉਹਨੇ ਉਦੋਂ ਕਿਹਾ ਸੀ ਕਿ ਜੀ ਇਹ ਤਾਂ ਅੱਤਵਾਦ ਨੂੰ ਖੜਾ ਕਰੇਗਾ, ਸਵੇਰੇ ਜਥਾ ਜਾਏਗਾ, ਉਹਨਾਂ ਨੂੰ ਬੰਬ ਅਸੈਂਬਲ ਕਰਨ ਦੀ ਟ੍ਰੇਨਿੰਗ ਦਿੱਤੀ ਜਾਏਗੀ, ਦੂਸਰਾ ਹੋਏਗਾ ਸ਼ਾਮ ਨੂੰ ਅੱਤਵਾਦੀ ਬਣ ਕੇ ਆਏਗਾ। ਲੇਕਿਨ ਇੰਨਾ ਕੁ ਦਬਾਅ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਕ੍ਰਿਸ਼ਮਾ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ। ਫਿਰ ਇਕੱਲਾ ਇਹ ਕੋਈ ਦਰਵਾਜ਼ਾ ਖੁੱਲ੍ਹਣਾ ਨਹੀਂ ਸੀ ਜਾਂ ਗੇਟ ਖੁੱਲ੍ਹਣਾ ਨਹੀਂ ਸੀ, ਜਿਹਨੂੰ ਤੁਸੀਂ ਕਹੋ ਕਿ ਫਲੱਡ ਆਫ ਲਵ ਸਟਾਰਟਡ ਫਲੋਇੰਗ, ਕਿ ਜਿਵੇਂ ਪਿਆਰ ਦਾ ਹੜ੍ਹ ਇੱਧਰੋਂ ਉੱਧਰ ਜਾ ਰਿਹਾ, ਉੱਧਰੋਂ ਇੱਧਰ ਜਾ ਰਿਹਾ। ਕਿਵੇਂ ਕਈ ਦਹਾਕਿਆਂ ਦੇ ਵਿਛੜੇ ਵੀਰ ਭੈਣਾਂ ਮਿਲੇ, ਕੋਈ ਬੀਬੀ ਇੱਧਰ ਰਹਿ ਗਈ, ਕੋਈ ਬੰਦਾ ਉੱਧਰ ਰਹਿ ਗਿਆ। ਔਰ ਕਰਤਾਰਪੁਰ ਸਾਹਿਬ ਸੱਚਮੁੱਚ ਹੀ ਵਿਛੜਿਆ ਮੇਲੇ ਪ੍ਰਭੂ ਵਾਲੀ ਉਹ ਥਾਂ ਬਣ ਗਈ। ਔਰ ਗੁੱਡਵਿਲ ਜਿਹੜੇ ਇੱਧਰਲੇ ਪੰਜਾਬ ਵਾਲਿਆਂ ਨੇ ਦੇਖਿਆ ਵੀ ਅਸੀਂ ਜਿਹਨਾਂ ਪ੍ਰਤੀ ਜਿਹਨੂੰ ਸਾਨੂੰ ਇੰਨੀ ਨਫ਼ਰਤ ਸਿਖਾਈ ਗਈ ਸੀ, ਇਹ ਤਾਂ ਮੁਹੱਬਤ ਦੇ ਜਿਹੜੇ ਨੇ ਚਸ਼ਮੇ ਨੇ। ਔਰ ਇਸ ਗੱਲ ਨੇ ਇਹਨਾਂ 'ਚ ਬਹੁਤ ਘਬਰਾਹਟ ਪੈਦਾ ਕੀਤੀ। ਔਰ ਜਿਹੜਾ ਇਹਨਾਂ ਨੇ ਡਰਾਮਾ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਪਹਿਲਾਂ ਜਿਹੜਾ 22 ਅਪ੍ਰੈਲ ਨੂੰ ਜਿਹੜਾ ਉਹ ਇਹਨਾਂ ਦਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਹੁੰਦਾ, ਫਿਰ ਇਹ ਉਹਦਾ ਡਰਾਮਾ ਕਰਦੇ ਨੇ ਕਿ ਜੀ ਅਸੀਂ ਪਾਕਿਸਤਾਨ ਨੂੰ ਸਜ਼ਾ ਦੇਣੀ ਹੈ। ਔਰ ਲੇਕਿਨ ਜਿਹੜਾ ਉਹ ਅਲਟੀਮੇਟਲੀ ਹੋਇਆ ਇਹ ਵੀ 4 ਰੋਜ਼ਾ 7, 8, 9, 10 ਮਈ ਦਾ ਜਿਹੜੇ ਮਿਸਾਈਲ ਔਰ ਡਰੋਨ ਵਾਰਫੇਅਰ ਹੈ ਉਹਦੇ 'ਚ ਜੁੱਤੀਆਂ ਪੈਂਦੀਆਂ ਨੇ ਪੂਰੀ ਤਰ੍ਹਾਂ। ਔਰ ਸਿੱਖ ਕੌਮ ਦਾ ਜਿਹੜਾ ਉਸ ਪੀਰੀਅਡ ਦੇ ਵਿੱਚ ਰੋਲ ਹੈ ਉਹ ਖੁੱਲ੍ਹ ਕੇ ਸਾਹਮਣੇ ਆਉਂਦਾ ਕਿ ਬਈ ਇਹ ਸਾਡੀ ਜੰਗ ਨਹੀਂ ਹੈ, ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਇੱਧਰ ਸਾਡਾ ਕਰਤਾਰਪੁਰ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਇੱਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਦਰਬਾਰ ਸਾਹਿਬ ਹੈ, ਅਸੀਂ ਬਿਲਕੁਲ ਜੰਗ ਨਹੀਂ ਚਾਹੁੰਦੇ। ਔਰ ਖੁੱਲ੍ਹ ਕੇ ਸਿੱਖ ਕੌਮ ਜਿਹੜਾ ਇੰਡੀਆ ਦੇ ਵਿਰੁੱਧ ਡਟੀ। ਔਰ ਫਿਰ ਇਹ ਬ੍ਰਾਹਮਣ ਜਿਹੜਾ ਸਾਹਮਣੇ ਆ ਕੇ ਚੈਲੰਜ ਕਰਨ ਦੀ ਹਿੰਮਤ ਨਹੀਂ ਰੱਖਦਾ, ਪਰ ਉਹ ਸਾਜ਼ਿਸ਼ ਰਚਦਾ ਹੈ ਕਿ ਭਾਈ ਉਹਨੇ ਤੁਹਾਨੂੰ ਕਿਵੇਂ ਮਾਰਨਾ ਹੈ। ਐਵੇਂ ਨਹੀਂ ਜਿਨ੍ਹਾਂ ਨੇ ਇਹਨਾਂ ਦਾ ਕਰੈਕਟਰ ਇੱਕ ਲਾਈਨ ਦੇ ਵਿੱਚ ਬਿਆਨਿਆ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਫਰਮਾਇਆ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਲੇਕਿਨ ਇਹਦੇ ਬਾਵਜੂਦ ਅਸੀਂ ਇਹਨਾਂ ਦੇ ਚੁੰਗਲ 'ਚ ਫਸੇ। ਇਹਨਾਂ ਨੇ ਪਹਿਲਾ ਕੰਮ ਤਾਂ ਇੱਕਦਮ ਇਹ ਕਹਿ ਕੇ ਜੀ ਆਪਰੇਸ਼ਨ ਸੰਦੂਰ ਅਸੀਂ ਖਤਮ ਨਹੀਂ ਕੀਤਾ, ਸਸਪੈਂਡ ਕੀਤਾ। ਪਹਿਲਾ ਕੰਮ ਇਹਨਾਂ ਨੇ ਕਰਤਾਰਪੁਰ ਸਾਹਿਬ ਜਿਹੜਾ ਹੈ ਗੁਰਦੁਆਰਾ ਸਾਹਿਬ ਜਾਣ ਦੇ ਉੱਤੇ ਪਾਬੰਦੀ ਲਾ ਦਿੱਤੀ। ਹੁਣ ਉਹ ਇੱਕ ਪਹਿਲਾ ਸਟੈਪ ਸੀ ਕਿ ਜੀ ਇਹ ਅਸੀਂ ਜਿਹੜਾ ਨਹੀਂ ਜਿਹੜਾ ਅਲਾਉ ਨਹੀਂ ਕਰਾਂਗੇ। ਉਸ ਵੇਲੇ ਵੀ ਇਹ ਆਵਾਜ਼ ਉੱਠੀ ਕਿ ਭਾਈ ਬਾਕੀ ਤੁਹਾਡਾ ਟ੍ਰੇਡ ਕਰਾਚੀ, ਬੰਬੇ, ਦੂਜੇ ਤੀਜੇ ਉਹਨਾਂ ਰਾਹੀਂ ਜਾਰੀ ਰਹਿੰਦਾ ਹੈ, ਇਹ ਤੁਸੀਂ ਕੀ ਕਰ ਰਹੇ ਹੋ। ਫਿਰ ਉਹਨਾਂ ਨੂੰ ਜਿਹੜਾ ਆਪਰੇਸ਼ਨ ਸੰਦੂਰ ਦਾ ਪਾਰਟ 2 ਪੰਜਾਬ ਨੂੰ ਉਹਨਾਂ ਨੇ ਹੜ੍ਹਾਂ ਦੇ ਵਿੱਚ ਸੁੱਟਿਆ। ਔਰ ਉਹੀ ਰਾਵੀ, ਬਿਆਸ, ਔਰ ਉਹ ਇਕੱਲਾ ਇਹੀ ਨਹੀਂ ਕਿ ਵੀ ਪਹਿਲਾਂ ਤਾਂ ਕਰਤਾਰਪੁਰ ਸਾਹਿਬ ਜਿਹੜਾ ਉਹ ਜਾਣ 'ਤੇ ਪਾਬੰਦੀ ਲਾਈ, ਫਿਰ 8-8, 10-10 ਫੁੱਟ ਪਾਣੀ ਕਰਤਾਰਪੁਰ ਸਾਹਿਬ ਤੱਕ। ਔਰ ਪਾਕਿਸਤਾਨ ਦੀ ਹਕੂਮਤ ਨੇ ਉਹਨਾਂ ਦੇ ਫੌਜੀ ਚੀਫ ਆਸਮ ਮੁਨੀਰ ਦੇ ਹੁਕਮਾਂ ਥੱਲੇ ਔਰ ਬੀਬੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਮਰੀਮ ਨਵਾਜ਼, ਉਹਨਾਂ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਮੋਟਰ ਲਾ ਕੇ, ਪੰਪ ਲਾ ਕੇ, ਦੂਜੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਬਾਕੀ ਸਭ ਬਾਅਦ ਪਹਿਲਾਂ ਸਿੱਖਾਂ ਦੀ ਇਬਾਦਤਗਾਹ ਨੂੰ ਸੇਫ ਬਣਾਓ। ਉਹ ਪਾਣੀ ਕੱਢਿਆ ਔਰ ਬਿਲਕੁਲ ਨਾਰਮਲ ਵਾਂਗ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ ਦੇ ਵਿੱਚ ਹੈ ਜੀ। ਜੋਤੀ ਜੋਤ ਸਮਾਨ ਦਾ ਦਿਨ ਸਤੰਬਰ ਦੇ ਵਿੱਚ ਹੁੰਦਾ, ਇਹਨਾਂ ਦਿਨਾਂ 'ਚ ਆਉਣ ਵਾਲੇ ਦਿਨਾਂ 'ਚ ਹੈ। ਔਰ ਅਮਿਤ ਸ਼ਾਹ ਨੇ 2 ਲਾਈਨਾਂ ਲਿਖ ਕੇ ਜਿਹੜਾ ਹੈ ਉਹ ਬਿਲਕੁਲ ਗੱਲ ਮੁਕਾ ਦਿੱਤੀ। ਉਹਨਾਂ ਨੇ ਇਹ ਅਮਿਤ ਸ਼ਾਹ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਟੇਕਿੰਗ ਇਨਟੂ ਅਕਾਊਂਟ ਦਾ ਪ੍ਰੀਵੇਲਿੰਗ ਸਿਕਿਉਰਿਟੀ ਸਿਨੈਰੀਓ ਵਿਦ ਪਾਕਿਸਤਾਨ, ਇਟ ਵੁੱਡ ਨਾਟ ਬੀ ਪੋਸੀਬਲ ਟੂ ਸੈਂਡ ਸਿੱਖ ਪਿਲਗ੍ਰਿਮ ਜਥਾ ਟੂ ਪਾਕਿਸਤਾਨ। ਕਿ ਜੀ ਇਸ ਵੇਲੇ ਜਿਹੜੀ ਸਿਕਿਉਰਿਟੀ ਦੇ ਹਾਲਾਤ ਨੇ ਪਾਕਿਸਤਾਨ ਨਾਲ, ਇਹਨਾਂ ਨੂੰ ਮੱਦੇ-ਨਜ਼ਰ ਰੱਖਦੇ ਹਾਂ ਅਸੀਂ ਇਸ ਵਾਰ ਸਿੱਖਾਂ ਦਾ ਜਥੇ ਜਿਹੜੇ ਹੈ ਉਹ ਪਾਕਿਸਤਾਨ ਨਹੀਂ ਭੇਜਾਂਗੇ, ਕਿਉਂਕਿ 1800 ਦੇ ਕਰੀਬ ਸ਼੍ਰੋਮਣੀ ਕਮੇਟੀ ਭੇਜਦੀ ਹੈ, ਦਿੱਲੀ ਕਮੇਟੀ, ਜੰਮੂ ਕਸ਼ਮੀਰ, ਦੂਸਰੀਆਂ 3000 ਦੇ ਕਰੀਬ ਜਥਾ ਸਿੱਖਾਂ ਦਾ ਜਥਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਜਾਂਦਾ ਹੈ। ਹੁਣ ਇਹ ਅਮਿਤ ਸ਼ਾਹ ਨੇ। ਔਰ ਅਜੇ ਪਿਛਲੇ ਕੱਲ੍ਹ ਕ੍ਰਿਕਟ ਮੈਚ ਭਾਰਤ ਅਤੇ ਪਾਕਿਸਤਾਨ ਦੀਆਂ
ਟੀਮਾਂ ਦੇ ਵਿਚਾਲੇ ਜਿਹੜਾ ਹੈ ਉਹ ਹੋ ਕੇ ਹਟਿਆ। ਹੁਣ ਕ੍ਰਿਕਟ ਹੋ ਸਕਦਾ ਹੈ, ਦੇਖੋ ਨਨਕਾਣਾ ਸਾਹਿਬ ਸਿੱਖ ਨਹੀਂ ਜਾ ਸਕਦੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ, ਔਰ ਇਹ ਗੱਲ ਚੰਗੀ ਗੱਲ ਹੈ ਜਿੱਥੇ ਸਿੱਖ ਜਥੇਬੰਦੀਆਂ ਸਾਰੀਆਂ ਨੇ ਯੱਕ ਆਵਾਜ਼ ਦੇ ਵਿੱਚ ਇਹਨੂੰ ਕੰਡੈਮ ਕੀਤਾ ਔਰ ਬਹੁਤ ਭਾਰੀ ਰੋਸ ਹੈ। ਈਵਨ ਇਹ ਜਿਹੜਾ ਬਹੁਰੂਪੀਆ ਸਿੱਖ ਹੈ ਭਗਵੰਤ ਮਾਨ, ਇਸ ਨੇ ਵੀ ਜਿਸ ਕਿਸਮ ਦੀਆਂ ਗੱਲਾਂ ਕੀਤੀਆਂ, ਕਿਤੇ ਨਾ ਕਿਤੇ ਕੋਈ ਮਰਿਆ ਸਿੱਖ ਅੰਦਰ ਜਾਗ ਜਿਹੜਾ ਹੈ ਉਹ ਮੁੜ ਕੇ ਜੀ ਪੈਂਦਾ। ਉਹਨੇ ਜਿਹੜਾ ਇਸ ਦੇ ਉੱਤੇ ਪਹਿਲਾਂ ਤਾਂ ਉਹਨੇ ਜਦੋਂ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜਾ ਉਹ ਬੰਦ ਰੱਖਣ ਦੀ ਗੱਲ ਦੇ ਉੱਤੇ ਉਹਨੇ ਕਿਹਾ ਸੀ ਕਿ ਵਾਇਲ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਰਿਮੇਨਸ ਕਲੋਜ਼ਡ, ਟ੍ਰੇਡ ਵਾਇਆ ਵਾਗਾ ਇਜ਼ ਸ਼ਟ ਐਂਡ ਸਿੱਖ ਪਿਲਗ੍ਰਿਮਸ ਕੈਨ ਨਾਟ ਗੋ ਟੂ ਪਾਕਿਸਤਾਨ, ਟ੍ਰੇਡ ਵਿਦ ਕਰਾਚੀ ਵਾਇਆ ਗੁਜਰਾਤ ਐਂਡ ਮੁੰਬਈ ਇਜ਼ ਅਲਾਉਡ। ਉਹਨੂੰ ਕਿਹਾ ਜੀ ਵਾਗਾ ਤੋਂ ਟ੍ਰੇਡ ਵੀ ਬੰਦ, ਕਰਤਾਰਪੁਰ ਵੀ ਨਹੀਂ ਜਾ ਸਕਦੇ ਕੋਰੀਡੋਰ, ਲੇਕਿਨ ਗੁਜਰਾਤ ਤੇ ਮੁੰਬਈ ਦਾ ਦੇ ਕਰਾਚੀ ਨਾਲ ਜਿਹੜਾ ਵਪਾਰ ਹੈ ਉਹ ਜਾਰੀ ਹੈ। ਡਜ਼ ਨਾਟ ਇਟ ਰਿਫਲੈਕਟ ਬੀਜੇਪੀਜ਼ ਐਂਟੀ ਪੰਜਾਬ ਐਂਡ ਐਂਟੀ ਪੰਜਾਬੀ ਮੈਂਟੈਲਿਟੀ, ਕਿ ਵੀ ਇਹ ਤੋਂ ਨਜ਼ਰ ਨਹੀਂ ਆਉਂਦਾ ਵੀ ਪੰਜਾਬ ਵਿਰੋਧੀ ਔਰ ਸਿੱਖ ਕਹਿਣ ਤੋਂ ਥੋੜੇ ਝਰਕਦੇ ਨੇ, ਪੰਜਾਬੀ ਪੰਜਾਬੀ ਕਰੀ ਜਾਣਗੇ। ਦੇ ਹੇਟ ਪੰਜਾਬੀਜ਼ maybe because farmers forced them to withdraw the 3 farm laws, ਕਿ ਜੀ ਉਹ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਕੀਤਾ, ਇਸ ਲਈ ਉਹ ਜਿਹੜੇ ਨੇ ਉਹ ਹੇਟ ਕਰਦੇ ਨੇ। ਹੁਣ ਜਿਹੜਾ ਨਨਕਾਣਾ ਸਾਹਿਬ ਜਥੇ ਜਿਹੜਾ 3000 ਦੇ ਜਾਣੇ ਨੇ ਉਹਨਾਂ ਤੇ ਜਿਹੜੀ ਪਾਬੰਦੀ ਲਾਈ ਹੈ, ਇਸ ਦੇ ਉੱਤੇ ਵੀ ਭਗਵੰਤ ਮਾਨ ਦੀ ਕਾਫੀ ਸਟਰੋਂਗ ਸਟੇਟਮੈਂਟ ਹੈ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਵੀ ਮੈਚ ਤੁਸੀਂ ਖੇਡ ਸਕਦੇ ਹੋ, ਦਲਜੀਤ ਦੋਸਾਂਝ ਦੇ ਉੱਤੇ ਬੈਨ ਲਾਤਾ ਹੈ ਕਿ ਜੀ ਉਹ ਪਾਕਿਸਤਾਨੀ ਕਲਾਕਾਰ ਨਾਲ ਉਹਨੇ ਫਿਲਮ 'ਚ ਕੰਮ ਕੀਤਾ, ਉਹ ਵੀ ਜਿਹੜੀ ਇਸ ਜੰਗ ਤੋਂ ਪਹਿਲਾਂ ਦੀ ਹੈ। ਫਿਰ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਔਰ ਸਾਰੇ ਮੀਡੀਆ ਨੇ ਪ੍ਰੋਮੀਨੈਂਟਲੀ ਕਵਰ ਕੀਤੀ ਹੈ ਕਿ ਇਫ ਯੂ ਕੈਨ ਅਲਾਓ ਏ ਕ੍ਰਿਕਟ ਮੈਚ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਡਿਊਰਿੰਗ ਦਾ ਏਸ਼ੀਆ ਕੱਪ, ਵਾਈ ਸ਼ੁੱਡ ਪੰਜਾਬੀਜ਼ ਡਿਵੋਸ਼ਨ ਟੂਵਰਡਸ देयर ਸ਼ਰਾਈਨਸ ਇਨ ਪਾਕਿਸਤਾਨ ਬੀ ਇਗਨੋਰਡ। ਕਿ ਵੀ ਤੁਸੀਂ ਮੈਚ ਖੇਡ ਸਕਦੇ ਹੋ ਕ੍ਰਿਕਟ ਦਾ ਪਾਕਿਸਤਾਨ ਦੇ ਨਾਲ, ਪਰ ਜਿਹੜੀ ਸਿੱਖਾਂ ਦੀ ਸ਼ਰਧਾ ਹੈ ਆਪਣੇ ਗੁਰਧਾਮਾਂ ਤੇ ਤੁਸੀਂ ਸਿੱਖਾਂ ਨੂੰ ਵਿਛੋੜ ਰਹੇ ਹੋ। ਬਿਲਕੁਲ, ਈਦਰ ਯੂ ਅਲਾਓ ਆਲ ਕਾਈਂਡਸ ਆਫ ਰਿਲੇਸ਼ਨਸ਼ਿਪਸ ਵਿਦ ਪਾਕਿਸਤਾਨ ਔਰ ਯੂ ਡੂ ਨਾਟ ਅਲਾਓ ਐਨੀਥਿੰਗ, ਜਾਂ ਬਿਲਕੁਲ ਬੰਦ ਕਰੋ ਜਾਂ ਹਰ ਇੱਕ ਨੂੰ ਅਲਾਓ ਕਰੋ। ਯੂ ਕਾਂਟ ਹੈਵ ਕ੍ਰਿਕਟ ਰਿਲੇਸ਼ਨਸ ਵਿਦ ਪਾਕਿਸਤਾਨ ਬਿਕੋਜ਼ ਦਾ ICC ਇਜ਼ ਹੈਡਡ ਬਾਈ ਬੜੇ ਸਾਹਿਬ ਕੇ ਲਾਡਲੇ। ਹੁਣ ਜਿਹੜਾ ਇੰਟਰਨੈਸ਼ਨਲ ਕ੍ਰਿਕਟ ਕੰਟਰੋਲ ਬੋਰਡ ਹੈ ਉਹਦਾ ਚੇਅਰਮੈਨ ਅਮਿਤ ਸ਼ਾਹ ਦਾ ਮੁੰਡਾ ਹੈ, ਅਜੇ ਸ਼ਾਹ ਕੇ ਜੈ ਸ਼ਾਹ ਕੇ ਕੀ ਹੈ, ਉਹਨੇ ਕਿਹਾ ਜੀ ਬੜੇ ਸਾਹਿਬ ਦਾ ਲਾਡਲਾ ਜੋ ਪੈਸਾ ਮਨੀ ਉਹਦੇ ਚੋਂ ਬਣਦੀ ਹੈ। ਬਟ ਟੈਲ ਦਾ ਸਿੱਖਸ ਦੇ ਕਾਂਟ ਗੋ ਟੂ ਪਾਕਿਸਤਾਨ ਬਿਕੋਜ਼ ਆਫ ਡਿਟੀਰੀਓਰੇਟਿੰਗ ਰਿਲੇਸ਼ਨਸ ਬਿਟਵੀਨ ਦਾ 2 ਕੰਟਰੀਜ਼, ਕਿ ਸਿੱਖਾਂ ਨੂੰ ਕਹੋ ਜੀ ਤੁਸੀਂ ਆਪਣੇ ਗੁਰਦੁਆਰਿਆਂ ਤੇ ਨਹੀਂ ਜਾ ਸਕਦੇ ਕਿਉਂਕਿ ਦੋਨਾਂ ਮੁਲਕਾਂ ਦੇ ਜਿਹੜੇ ਨੇ ਹਾਲਾਤ ਜਿਹੜੇ ਨੇ ਉਹ ਬਦਤਰ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਲਈ ਸਿੱਖ ਤਾਂ 2 ਵੇਲੇ ਅਰਦਾਸ ਕਰਦੇ ਨੇ ਕਿ ਭਾਈ ਸਾਨੂੰ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਬਲ ਬਖਸ਼ੋ। ਔਰ ਇਹ ਜਿਹੜਾ ਤੁਸੀਂ ਪਾਬੰਦੀ ਲਾਈ ਹੈ ਇਹਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। ਈਵਨ ਅਨੰਦਪੁਰ ਸਾਹਿਬ ਤੋਂ MP ਮਨਵਿੰਦਰ ਸਿੰਘ ਕੰਗ ਨੇ, ਕਾਂਗਰਸ ਦੇ ਲੀਡਰ ਪ੍ਰਗਟ ਸਿੰਘ ਨੇ ਔਰ ਸ਼੍ਰੋਮਣੀ ਕਮੇਟੀ ਔਰ ਬਾਦਲ ਨੇ ਤਾਂ ਤਰਲੇ ਹੀ ਕੀਤੇ ਨੇ ਕਿ ਜੀ ਇਹ ਜਿਹੜਾ ਹੈ ਉਹ ਸਾਨੂੰ ਜਿਹੜਾ ਅਲਾਓ ਕਰ ਦਿਓ। ਸੁਖਬੀਰ ਬਾਦਲ ਕਹਿੰਦਾ ਸਿੱਖ ਪਿਲਗ੍ਰਿਮਸ ਨੇ ਜਿਹੜਾ ਹੈ ਉਹ ਜਾਣਾ ਹੀ ਹੈ, ਤੁਸੀਂ ਜੇ ਸਿਕਿਉਰਿਟੀ ਦਾ ਅਲਾਉਇੰਗ them ਟੂ ਡੂ ਸੋ ਵੁੱਡ ਹਰਟ देयर ਰਿਲੀਜੀਅਸ, ਉਹਨਾਂ ਨੂੰ ਤੁਸੀਂ ਆਪਣੇ ਰਿਸਕ ਦੇ ਉੱਤੇ ਜਾਣ ਦਿਓ, ਤੁਸੀਂ ਸਿਕਿਉਰਿਟੀ ਦਾ ਫਿਕਰ ਨਾ ਕਰੋ। ਹੁਣ ਪਹਿਲੀ ਗੱਲ ਵੀ ਪਹਿਲਾਂ ਇਹਨਾਂ ਦੀ ਸਿਕਿਉਰਿਟੀ ਹੁੰਦੀ ਹੈ ਉੱਥੇ ਜਦੋਂ ਸਿੱਖ ਜਾਂਦੇ ਨੇ, ਜਿਸ ਲੈਵਲ ਦੇ ਉੱਤੇ ਪਾਕਿਸਤਾਨੀ ਹਕੂਮਤ ਦਾ ਪ੍ਰਬੰਧ ਹੁੰਦਾ ਹੈ ਉਹਨਾਂ ਦੇ ਰੇਂਜਰਸ ਉਹ ਤਾਂ ਸੌਂਦੇ ਨਹੀਂ ਹੈ ਦਿਨ ਰਾਤ। ਬਿਲਕੁਲ, ਉਹ ਇਸ ਲਈ ਨਹੀਂ ਕਿ ਪਾਕਿਸਤਾਨ 'ਚ ਕੋਈ ਸਿੱਖਾਂ ਨੂੰ ਖਤਰਾ ਹੈ, ਉਹਨਾਂ ਨੂੰ ਇਹ ਹੈ ਵੀ ਇੰਡੀਅਨ ਏਜੰਸੀਆਂ ਨੇ ਇਹ ਕੰਮ ਕਰਨਾ ਹੈ। ਕਿਉਂਕਿ ਜੇ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਕਾਰ ਔਰ ਸਿੱਖਾਂ ਔਰ ਪਾਕਿਸਤਾਨ 'ਚ ਜਿਹੜਾ ਉਹ ਪੱਕਾ ਇਸ ਕਿਸਮ ਦੀ ਹੇਟਰੇਡ ਨੂੰ ਜਾਰੀ ਰੱਖਣ ਦੇ ਏਜੰਡੇ ਨੂੰ ਕਰਨਾ, ਉਹਨਾਂ ਦੇ ਏਜੰਟ ਜੋ ਕੰਮ ਉਹਨਾਂ ਨੇ ਚਿੱਟੀ ਸਿੰਘਪੁਰਾ ਕਸ਼ਮੀਰ 'ਚ 35 ਸਿੱਖ ਇੰਡੀਅਨ ਏਜੰਸੀਆਂ ਨੇ ਮਾਰੇ। ਸੋ ਪਾਕਿਸਤਾਨ ਦੇ ਉਹਨਾਂ ਦੇ ਰੇਂਜਰਸ ਔਰ ਉਹਨਾਂ ਦੀਆਂ ਸਿਕਿਉਰਿਟੀ ਦਸਤੇ ਔਰ ਏਜੰਸੀਆਂ ਉਹ ਤਾਂ ਪੱਬਾਂ ਪਾਰ ਹੁੰਦੀਆਂ ਨੇ। ਜਦੋਂ ਤੱਕ ਅਖੀਰਲਾ ਸਿੱਖ ਪਾਕਿਸਤਾਨ ਚੋਂ ਵਾਪਸ ਨਹੀਂ ਆ ਜਾਂਦਾ ਉਹ ਸੌਂਦੇ ਨਹੀਂ ਨੇ ਕਈ ਦਿਨ, ਔਰ ਉਹ ਯਕੀਨੀ ਬਣਾਉਂਦੇ ਨੇ ਕਿ ਸਿੱਖਾਂ ਨੂੰ ਹਰ ਸਹੂਲਤ ਮੁਹੱਈਆ ਕਰਾਈ ਜਾਏ। ਹੁਣ ਕਿਉਂਕਿ ਅਜੇ ਇਹਨਾਂ ਦਾ ਸੋ ਕਾਲਡ ਅਖੌਤੀ ਸੰਦੂਰ ਜਾਰੀ ਹੈ, ਉਹਨਾਂ ਨੇ ਉਸ ਦਾ ਨਤੀਜਾ ਕਰਤਾਰਪੁਰ ਕੋਰੀਡੋਰ ਨੂੰ ਵੀ ਪਾਣੀ 'ਚ ਡੋਬਿਆ, ਪਹਿਲਾਂ ਪਾਬੰਦੀ ਲਾਈ, ਫਿਰ ਪੰਜਾਬ ਨੂੰ ਅੱਧਾ ਪੰਜਾਬ ਜਿਹੜਾ 1500 ਤੋਂ 2000 ਪਿੰਡ ਪਾਣੀ 'ਚ ਹੜਾਏ, ਔਰ ਮੋਦੀ ਜਿਹੜਾ ਉਹ
ਕਰੂਅਲ ਜੋਕ ਕਰ ਰਿਹਾ 1500 ਕਰੋੜ ਦੇ ਕੇ, ਕੋਈ ਮਦਦ। ਔਰ ਇਹ ਵੀ ਉਹਨੇ ਕਿਹਾ ਭਗਵੰਤ ਮਾਨ ਨੇ ਅਜੇ ਸਿਰਫ 50 ਕਰੋੜ ਆਏ ਨੇ, ਕੋਈ ਮਦਦ ਨਹੀਂ ਹੈ। ਪਰ ਸਾਰੇ ਇੱਕ ਦੂਸਰੇ ਨਾਲ ਡਾਇਸਪੋਰਾ ਸੇ ਖਲੋਤੇ ਨੇ। ਪਰ ਇਹ ਜਿਹੜਾ ਉਹਨਾਂ ਨੇ ਵਾਰ ਕੀਤਾ ਇਹ ਤਾਂ ਅੱਗੋਂ ਲਈ ਪੱਕੀ ਇਹ ਪਿਰਤ ਪਾ ਦੇਣਗੇ ਕਿ ਭਾਈ ਉੱਥੋਂ ਸਿੱਖਾਂ ਨੂੰ ਆਣ ਹੀ ਨਾ ਦਿੱਤਾ ਜਾਏ। ਇਹ ਸਿੱਖਾਂ ਨੂੰ ਪਨਿਸ਼ ਕਰ ਰਹੇ ਨੇ ਕਿ ਤੁਸੀਂ ਜਿਹੜਾ ਉਹ ਜੰਗ ਦੇ ਵਿੱਚ ਸਾਡੇ ਨਾਲ ਨਹੀਂ ਖਲੋਤੇ। ਔਰ ਇਹ ਪੱਕੇ ਤੌਰ ਦੇ ਉੱਤੇ ਜਿਹੜਾ ਇਸ ਕਿਸਮ ਦਾ ਇਹਨਾਂ ਨੇ ਕੁਛ ਨਾ ਕੁਛ ਹੋਰ ਸ਼ਰਾਰਤ ਵੀ ਕਰਨੀ ਹੈ। ਸੋ ਇਹ ਸਾਡਾ ਫਰਜ਼ ਬਣਦਾ ਹੈ ਕਿ ਬਈ ਇੱਕ ਪਾਸੇ ਅਸੀਂ ਇਹ ਸਮਝੀਏ ਕਿ ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ। ਹੁਣ ਤੁਸੀਂ ਕਿਸੇ ਮੁਸਲਮਾਨ ਨੂੰ ਕਹੋ ਵੀ ਉਹ ਮੱਕਾ ਮਦੀਨਾ ਨਹੀਂ ਜਾ ਸਕਦਾ, ਉਹ ਕਿਵੇਂ ਰਿਐਕਟ ਕਰੇਗਾ? ਤੇ ਅਸੀਂ ਕਿਵੇਂ ਇਸ ਗੱਲ ਨੂੰ ਸਹਾਰੀਏ ਜਾਂ ਕਿਵੇਂ ਅਸੀਂ ਜਿਹੜਾ ਉਹ ਚੁੱਪ ਕਰਕੇ ਬੈਠੇ ਰਹੀਏ ਕਿ ਜੀ ਇਹ ਜਿਹੜਾ ਨੇ ਇਹ ਅਲਟੀਮੇਟਲੀ ਸਾਨੂੰ ਬਾਰ-ਬਾਰ ਅਹਿਸਾਸ ਕਰਾ ਰਹੇ ਨੇ ਵੀ ਅਸੀਂ ਗੁਲਾਮ ਹੈ। ਤੇ ਸਿੱਖਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਖਾਲਿਸਤਾਨ ਦੀ ਕਾਇਮੀ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਮੁਸਲਮਾਨਾਂ ਦੀ ਵਕਫ ਬੋਰਡ ਥੱਲੇ ਆਉਣ ਵਾਲੀ ਅਰਬਾਂ ਖਰਬਾਂ ਦੀ ਜਾਇਦਾਦ ਨੂੰ ਹਥਿਆਉਣ ਲਈ ਜਿਹੜੇ ਵਕਫ ਐਕਟ 2025 ਜਿਹੜਾ ਪਾਸ ਕੀਤਾ ਹੈ, ਔਰ ਜਿਸ ਨੂੰ ਸੁਪਰੀਮ ਕੋਰਟ ਨੇ ਮੁਕੰਮਲ ਤੌਰ ਤੇ ਰੱਦ ਨਹੀਂ ਕੀਤਾ, ਸਿਰਫ ਕੁਝ ਧਾਰਾਵਾਂ ਤੇ ਆਰਜੀ ਜਿਹੜੀ ਰੋਕ ਹੈ ਉਹ ਲਗਾਈ ਹੈ। ਸੋ ਸਿੱਖ ਕੌਮ ਇਹ ਸਮਝ ਲਵੇ ਕਿ ਅਗਲਾ ਵਾਰ ਸਿੱਖ ਗੁਰਦੁਆਰਿਆਂ ਤੇ ਹੋਵੇਗਾ। ਕਦੋਂ ਤੱਕ ਜਿਹੜੇ ਅਸੀਂ ਗਫਲਤ ਦੀ ਨੀਂਦ ਵਿੱਚ ਸੁੱਤੇ ਰਵਾਂਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, जो पड़ोसी के हुआ तू अपने भी जान। ਬਿਲਕੁਲ, ਕਿ ਜਿਹੜਾ ਗਵਾਂਢੀ ਦੇ ਨਾਲ ਹੋਇਆ ਸਮਝੋ ਵੀ ਤੁਹਾਡੇ ਨਾਲ ਵੀ ਇਹ ਹੋਣ ਜਾ ਰਿਹਾ। ਬਹੁਤ ਘੱਟ ਸ਼ਾਇਦ ਸਾਡੇ ਵੀਰਾਂ ਨੂੰ ਪਤਾ ਹੋਏ ਕਿ ਜਦੋਂ ਜੂਨ 84 ਦਾ ਘੱਲੂਕਾਰਾ ਵਰਤਾਇਆ ਇੰਦਰਾ ਗਾਂਧੀ ਨੇ ਔਰ ਬਿਲਕੁਲ ਟੋਟਲ ਵਾਰ ਡਿਕਲੇਅਰ ਕੀਤੀ,
ਔਰ ਇੱਕ ਜਿਹੜਾ ਨੈਕਸਟ ਐਕਸ਼ਨ ਉਹ ਕਰਨ ਜਾ ਰਹੇ ਸੀ ਉਹ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਕੇ ਇਹ ਕਹਿ ਕੇ ਜੀ ਇਹਨਾਂ ਨੇ ਦਹਿਸ਼ਤਗਰਦੀ ਨੂੰ ਵਧਾਵਾ ਦਿੱਤਾ, ਤੇ ਦੂਜਾ ਤੇ ਉੱਥੇ ਇਸ ਕਿਸਮ ਦਾ ਬੋਰਡ ਜਿਹੜਾ ਉਹ ਬਣਾ ਦਿੱਤਾ ਜਾਏ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਲਈ। ਜਿਹੋ ਜਿਹੇ ਬੋਰਡ ਇਹਨਾਂ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਨੂੰ ਕੰਟਰੋਲ ਕਰਨ ਦੇ ਲਈ ਬਣਾਏ ਹੋਏ ਨੇ, ਜਿਹੜੇ ਹੁਣ ਸਿੱਧੇ ਤੌਰ ਦੇ ਉੱਤੇ ਹੀ ਜਿਹੜੇ ਹੈ ਉਹ ਹਿੰਦੂ ਤਵੀਆਂ ਦੇ ਹੱਥ 'ਚ ਨੇ। ਔਰ ਈਵਨ ਇਸ ਪੀਰੀਅਡ ਦੇ ਵਿੱਚ ਪਿਛਲੇ ਵਰ੍ਹਿਆਂ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਬਣਾਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ RSS BJP ਨੇ ਸਿੱਧੇ ਤੌਰ ਤੇ ਜਿਹੜੀ ਹੈ ਉਹ ਆਪਣੇ ਕਬਜ਼ੇ 'ਚ ਕਰ ਲਿਆ। ਔਰ ਉਸ ਵੇਲੇ ਜਿਹੜਾ ਇਹ ਆਲਮੋਸਟ ਫੈਸਲਾ ਹੋਇਆ ਸੀ, ਔਰ ਬੇਸ਼ੱਕ ਗਿਆਨੀ ਜ਼ੈਲ ਸਿੰਘ ਮੱਚ ਮੈਲਾਈਂਡ ਵੀ ਹੈ, ਰਾਈਟਲੀ ਸੋ, ਕਿਉਂਕਿ ਜਿਹਨੂੰ ਪ੍ਰੈਜ਼ੀਡੈਂਟ ਬਣਾ ਕੇ ਇੰਦਰਾ ਗਾਂਧੀ ਨੇ ਜਿਹਦੀ ਪ੍ਰੈਜ਼ੀਡੈਂਸੀ ਥੱਲੇ ਉਹ ਜਿਹੀ ਕਾਨੂੰਨੀ ਹਰਕਤ ਕੀਤੀ। ਪਰ ਇਹ ਕਿਹਾ ਜਾਂਦਾ ਹੈ, ਇਨਰ ਤਾਂ ਪਤਾ ਨਹੀਂ, ਹੁਣ ਗੁਰੂ ਜਾਣਦਾ ਜਾਂ ਕੋਈ ਹੋਰ ਸੋਰਸ ਰਾਹੀਂ ਕਦੇ ਸਾਹਮਣੇ ਆਏ, ਕਿ ਉਹਨੇ ਇਸ ਦੀ ਸਖਤ ਮੁਖਾਲਫਤ ਕੀਤੀ। ਉਸਨੇ ਉਹਨੂੰ ਕਿਹਾ ਇੰਦਰਾ ਗਾਂਧੀ ਨੂੰ ਵੀ ਸਿੱਖ ਤਾਂ ਪਹਿਲਾਂ ਹੀ ਸਿੱਖ ਸ਼ਾਂਤ ਨਹੀਂ ਹੋਣਗੇ ਜੋ ਇਹ ਐਕਟੀਵਿਟੀ ਹੋਈ ਹੈ, ਔਰ ਇਹ ਤਾਂ ਬਲਦੀ ਦੇ ਉੱਤੇ ਤੇਲ ਦਾ ਕੰਮ ਹੋਏਗਾ ਕਿ ਵੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਕਰਕੇ ਗੁਰਦੁਆਰਾ ਐਕਟ ਦੇ ਥੱਲੇ ਇਹ ਹਾਸਲ ਕੀਤਾ ਹੋਇਆ। ਹਾਲਾਂਕਿ ਵੱਖਰੀ ਕਹਾਣੀ ਹੈ ਕਿ 84 ਤੋਂ ਬਾਅਦ ਜੇ ਸਿੱਧਾ ਉਹਨਾਂ ਨੇ ਕੋਈ ਗੁਰਦੁਆਰਿਆਂ ਦੇ ਕਾਬੂ ਲਈ ਬੋਰਡ ਨਹੀਂ ਬਣਾਇਆ, ਤੇ ਜੋ ਹਾਲਾਤ ਬਾਦਲ ਕਿਆਂ ਨੇ ਜਾਂ ਇਹਨਾਂ ਸਾਰਿਆਂ ਨੇ ਬਣਾਏ ਉਹ ਅਲਟੀਮੇਟਲੀ ਏਜੰਸੀਆਂ ਦੀ ਖੇਡ ਤੋਂ ਕਿਤੇ ਦੂਰ ਨਹੀਂ ਗਏ, ਉਹਨਾਂ ਦੀ ਖੇਡ ਹੀ ਖੇਡਦੇ ਰਹੇ। ਇਹੀ ਕਾਰਨ ਹੈ ਕਿ ਤੁਸੀਂ ਅਕਾਲ ਤਖਤ ਦਾ ਸਟੇਟਸ ਜਿਹੜਾ 40-41 ਵਰ੍ਹੇ ਪਹਿਲਾਂ ਜੂਨ 84 ਤੋਂ ਬਾਅਦ ਕਿਸ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਉਹ ਸਰਬੱਤ ਖਾਲਸਾ ਹੋਇਆ, ਅਕਾਲ ਤਖਤ ਤੇ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ, ਜਿਸ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਔਰ ਬਾਅਦ ਦੇ ਵਿੱਚ ਬਾਬਾ ਮਾਨੂਚਾਲ ਵੀ ਰਹੇ। ਤੁਸੀਂ ਅੱਜ ਦੇਖੋ ਵੀ ਅਕਾਲ ਤਖਤ ਦੀ ਰੁਤਬੇ ਨੂੰ ਕਿਵੇਂ ਇਹਨਾਂ ਨੇ ਰੋਲਿਆ। ਉਸੇ ਤੋਂ ਹੀ ਸੌਦਾ ਸਾਧ ਦਾ ਮਾਫੀਨਾਮਾ ਤੇ ਦੂਜਾ, ਤੇ ਬਿਲਕੁਲ ਉਹਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਇੰਪਲੋਈ ਬਣਾ ਕੇ, ਔਰ ਉਹੀ ਐਕਸ਼ਨ ਜਾਂ ਉਹੀ ਮਾੜਾ ਮੋਟਾ ਬਿਆਨ ਇੱਧਰਲਾ ਉੱਧਰਲਾ ਕੋ ਆ ਜਾਂਦਾ ਹੈ ਤੇ ਸਾਡੇ ਵੀ ਖੁਸ਼ ਹੋ ਜਾਂਦੇ ਨੇ, ਦੇਖੋ ਜੀ ਫਲਾਣੇ ਨੂੰ ਬਹੁਤ ਰੁਪਇਆ ਲਾਣ ਦਿੱਤਾ ਜਥੇਦਾਰ ਗੜਗੱਜ ਨੇ, ਫਲਾਣੇ ਨੂੰ ਇਵੇਂ ਕਰਤਾ। ਪਰ ਉਹਨਾਂ ਨੇ ਉਸ ਨੂੰ ਕੰਟਰੋਲ, ਪਰ ਇਹ ਸਿੱਧੇ ਤੌਰ ਦੇ ਉੱਤੇ ਜਿਵੇਂ ਮਨਜੀਤ ਸਿੰਘ ਐਕਟਿੰਗ ਜਥੇਦਾਰ ਅਕਾਲ ਤਖਤ ਰਹੇ, ਜਿਨ੍ਹਾਂ ਨੇ ਕਿਹਾ ਜੀ 1999 'ਚ ਜਦੋਂ ਮੈਂ RSS ਵਾਲਿਆਂ ਨੂੰ ਫਰੰਟ ਦੇ ਉੱਤੇ ਮਹਾਰਾਜ ਦੇ ਸਰੂਪ ਤੋਂ ਜਿਹੜਾ ਉਹ ਆਪਣੀ ਮਾਰਚ ਕਰਨ ਤੋਂ ਰੋਕਿਆ ਕਿ ਵੀ ਤੁਸੀਂ ਪਿੱਛੇ ਹੀ ਕਰੋਗੇ ਜਿਵੇਂ ਬਾਕੀ ਨੇ, ਤੇ ਉਹਨਾਂ ਦੇ ਵੱਡੇ ਜਿਹੜਾ RSS ਦਾ ਸੀ ਉਹਨੇ ਆ ਕੇ ਕਿਹਾ ਕਿ ਫਿਕਰ ਨਾ ਕਰੋ, ਬਹੁਤ ਜਲਦੀ ਅਸੀਂ ਡਿਸਾਈਡ ਕਰਿਆ ਕਰਾਂਗੇ ਕਿ ਜਥੇਦਾਰ ਕਿਹਨੇ ਲੱਗਣਾ। ਸੋ ਉਹ ਅਸੀਂ ਆਲਰੇਡੀ ਦਿੱਲੀ ਹਰਿਆਣੇ 'ਚ ਤਾਂ ਦੇਖਦੇ ਹੀ ਹਾਂ ਕਿਸ ਕਿਸਮ ਦੇ ਫੈਸਲੇ ਜਿਹੜੇ ਨੇ ਆ ਰਹੇ ਨੇ। ਜੇ ਹੁਣ ਐਂਟੀ ਸਿੱਖ ਫੈਸਲਾ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਤੇ ਪਾਬੰਦੀ ਲਾ ਦਿੱਤੀ ਹੈ, ਤੇ ਉਹ ਦਿੱਲੀ ਦਾ ਚੰਦੋਕ ਤੇ ਉਹਨਾਂ ਦਾ ਇੱਕ ਹੋਰ ਕੁੱਤਾ ਉਹ ਕਹਿ ਰਿਹਾ ਚਲੋ ਜੇ ਪੂਰਾ ਜਥਾ ਨਹੀਂ ਭੇਜਣਾ ਤੇ ਸਿੰਬੋਲਿਕ ਭੇਜ ਦਿਓ, 3000 ਨਹੀਂ 500 ਭੇਜ ਦਿਓ, 50 ਭੇਜ ਦਿਓ। ਸੋ ਮਤਲਬ ਇਹ ਹੈ ਵੀ ਉਹ ਜਿਹੜੇ ਉਹਨਾਂ ਦੇ ਰੱਖੇ ਹੋਏ ਕੁੱਤੇ ਨੇ ਅੱਗੋਂ ਉਹ ਭੌਂਕਦੇ ਨੇ ਉਹਨਾਂ ਦੇ ਲਈ। ਉਹਨਾਂ ਨੂੰ ਵੀ ਪਤਾ ਹੈ ਵੀ ਸਿੱਖ ਜਿਉਂ-ਜਿਉਂ ਜਿਹੜਾ ਗੁਰਦੁਆਰਿਆਂ ਦਾ ਮਾਮਲਾ ਜਾਂ ਦੂਸਰਾ ਹੁੰਦਾ ਉਹਨਾਂ 'ਚ ਸਿੱਖਾਂ ਦੀ ਸੈਂਸਿਟੀਵਿਟੀ ਦਾ ਲੈਵਲ ਜਿਹੜਾ ਉਹ ਬਿਲਕੁਲ ਜਿਵੇਂ ਮੁਸਲਮਾਨ ਆਪਣੇ ਮਜ਼ਹਬ ਲਈ ਮਸੀਤ ਲਈ ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦਾ। ਲੇਕਿਨ ਜੇ ਤੁਸੀਂ ਦੇਖੋ ਵੀ 20 ਕਰੋੜ ਮੁਸਲਮਾਨਾਂ ਨੂੰ ਕਿਵੇਂ ਉਹਨਾਂ ਨੇ ਕਸ਼ਮੀਰੀਆਂ ਨੂੰ ਛੱਡ ਕੇ, ਕਸ਼ਮੀਰੀ ਲੜ ਰਹੇ ਨੇ, ਖੌਫਜ਼ਦਾ ਕੀਤਾ, ਕਿਵੇਂ ਇਹਦੇ 20 ਕਰੋੜ ਬਹੁਤ ਵੱਡੀ ਆਬਾਦੀ ਹੁੰਦੀ ਹੈ। ਔਰ ਅੱਜ ਵੀ ਬੇਸ਼ੱਕ BJP ਨੇ ਕਿਸੇ ਨੂੰ BJP ਮੁਸਲਮਾਨ ਨੂੰ MP ਦੀ ਟਿਕਟ ਨਹੀਂ ਦਿੰਦੇ, ਲੇਕਿਨ ਬਾਕੀਆਂ ਧਿਰਾਂ 'ਚ ਵੀ ਬੈਠੇ ਹੋਏ ਨੇ, ਦੂਜੇ ਨੇ। ਈਵਨ ਜਿਹੜਾ ਬੜਾ ਉਹ ਟੋਪੀ ਪਾ ਕੇ ਤੇ ਹੈਦਰਾਬਾਦ ਤੋਂ ਓਵੈਸੀ ਜਿਹੜਾ ਕਰਦਾ ਉਹ ਸਭ ਤੋਂ ਜ਼ਿਆਦਾ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਹੁੰਦਾ। ਹੁਣ ਵੀ ਜਿਹੜਾ ਮੈਚ ਇੰਡੀਆ ਪਾਕਿਸਤਾਨ ਦਾ ਸਭ ਤੋਂ ਜ਼ਿਆਦਾ ਉਹਦਾ ਹੋਇਆ ਜੀ ਕਿ ਖੂਨ ਔਰ ਪਾਣੀ ਜੇ ਇਕੱਠੇ ਨਹੀਂ ਬਹਿ ਸਕਦੇ ਤੇ ਕ੍ਰਿਕਟ ਕਿਵੇਂ ਹੋ ਸਕਦਾ। ਇਹ ਉਹਨਾਂ ਦਾ ਰਵੱਈਆ। ਔਰ ਇਸ ਸਭ ਦੇ ਬਾਵਜੂਦ ਕਿ ਉਹ ਆਪਣੇ ਆਪ ਨੂੰ ਇੰਡੀਆ ਦੇ ਵਫਾਦਾਰ ਕੁੱਤੇ ਸਾਬਤ ਕਰਨ ਦੇ ਵਿੱਚ ਐਕਸਟਰਾ ਮਾਈਲ ਜਾ ਰਹੇ ਨੇ। ਮੋਦੀ ਐਂਡ ਕੰਪਨੀ ਨੇ ਪਿਛਲੇ ਸਾਲ ਵਕਫ ਐਕਟ ਲਿਆਂਦਾ। ਹੁਣ ਵਕਫ ਬੋਰਡ ਦੀ ਅਸੀਂ ਗੱਲ ਕਰਦੇ ਹਾਂ ਜਦੋਂ, ਤੇ ਦੋ ਕਿਸਮ ਦੀਆਂ ਪ੍ਰਾਪਰਟੀਜ਼ ਜਿਹੜੀਆਂ ਨੇ, ਇੱਕ ਤਾਂ ਨੇ ਜਿਹੜੀਆਂ ਰਿਲੀਜੀਅਸ ਸਿੱਧੇ ਤੌਰ ਦੇ ਉੱਤੇ ਜਿਹੜੀਆਂ
ਜੇ 47 ਦੇ ਦੌਰ ਦੀ ਗੱਲ ਕਰੀਏ, ਜਿਹੜੀਆਂ ਉੱਧਰ ਰਹਿ ਗਈਆਂ ਪ੍ਰਾਪਰਟੀਜ਼, ਇੱਕ ਧਾਰਮਿਕ ਸੀ, ਇੱਕ ਜਿਹੜੀਆਂ ਲੋਕਾਂ ਦੀਆਂ ਪ੍ਰਾਪਰਟੀਜ਼ ਸੀ। ਉਹ ਕਸਟੋਡੀਅਨ ਡਿਪਾਰਟਮੈਂਟ ਲੋਕਾਂ ਦੀ ਪ੍ਰਾਪਰਟੀ ਦਾ ਕਸਟੋਡੀਅਨ ਬਣਿਆ, ਇੱਧਰ ਵੀ, ਇੰਡੀਆ 'ਚ ਵੀ, ਪਾਕਿਸਤਾਨ 'ਚ ਵੀ। ਔਰ ਧਾਰਮਿਕ ਪ੍ਰਾਪਰਟੀਜ਼ ਜਿਹੜੀਆਂ ਨੇ, ਮਸੀਤਾਂ ਜਾਂ ਜਿਨ੍ਹਾਂ ਨੇ ਮਰਨ ਤੋਂ ਪਹਿਲਾਂ ਵਿਸ਼ ਕੀਤੀ ਕਿ ਜੀ ਇਹ ਮੇਰੀ ਪ੍ਰਾਪਰਟੀ ਇਹ ਹੋਏ, ਉਹ ਔਕਾਫ ਕਹਿੰਦੇ ਨੇ। ਇੱਧਰ ਅਸੀਂ ਇੱਧਰਲੇ ਪਾਸੇ ਵਕਫ ਕਿਹਾ ਜਾਂਦਾ। ਹੁਣ ਵਕਫ ਬੋਰਡ ਦੀ ਅਰਬਾਂ ਦੀ ਨਹੀਂ, ਖਰਬਾਂ ਦੀ, ਅਰਬਾਂ ਖਰਬਾਂ ਦੀ ਜਾਇਦਾਦ ਹੈ, ਕਿਉਂਕਿ ਹਜ਼ਾਰ ਸਾਲ ਤੋਂ ਜਿਹੜਾ ਚੱਲ ਰਿਹਾ ਹੈ ਪਾਰਟ, ਉਹਨਾਂ 'ਚ ਵੱਡੀਆਂ ਵੱਡੀਆਂ ਦਰਗਾਹਾਂ ਜਾਂ ਦੂਜੇ ਜਾਂ ਪ੍ਰਾਪਰਟੀਜ਼, ਮਸੀਤਾਂ ਨੂੰ ਤੁਸੀਂ ਇੱਕ ਪਾਸੇ ਰੱਖ ਦਿਓ। ਔਰ ਜਿਹੜੀਆਂ ਈਵਨ ਫਿਗਰਸ, ਜਦੋਂ ਇਹਨਾਂ ਨੇ ਇਹ ਕਾਬੂ ਕਰਨ ਦੀ ਲਾਈਨ ਆਈ, ਮੈਂ ਤਾਂ ਉਹ ਨੰਬਰ ਪੜ੍ਹ ਨਹੀਂ ਸਕਦਾ ਵੀ ਕਿੰਨੇ ਲੱਖ, 20 ਲੱਖ ਏਕੜ ਮਿਨੀਮਮ ਜ਼ਮੀਨ, 20 ਲੱਖ ਏਕੜ। ਦੇਖੋ, ਔਰ ਜਿਹੜੀ ਪ੍ਰਾਪਰਟੀ ਆ ਅਰਬਾਂ ਖਰਬਾਂ ਦੀ। ਔਰ ਦੂਸਰੀ, ਔਰ ਮੋਦੀ ਐਂਡ ਕੰਪਨੀ ਨੂੰ ਲੱਗਾ ਇਹਨਾਂ ਨੇ ਇਹ ਕਹਿ ਕੇ ਕਿ ਜੀ ਦੇਖੋ ਇਹਦੇ 'ਚ ਕਪਲੇ ਹੁੰਦੇ ਨੇ, ਫਲਾਣਾ ਹੁੰਦਾ ਹੈ, ਢਿਮਕਾ ਹੁੰਦਾ ਹੈ। ਉਹਨਾਂ ਨੇ ਵਕਫ ਐਕਟ 2025 ਪਾਸ ਕਰਵਾਇਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਦਾ ਮੈਨੇਜਮੈਂਟ ਬੋਰਡ ਉਹਦੇ 'ਚ ਸਰਕਾਰ ਦਾ ਹੋਏਗਾ, 4 ਇੰਨੇ ਮੈਂਬਰ ਸਰਕਾਰ ਦੇ, ਇੰਨੇ ਫਲਾਣੇ ਗੈਰ ਮੁਸਲਮਾਨ। ਹੁਣ ਹਾਲਾਂ ਪਾਰਲੀਮੈਂਟ ਦੀ ਡਿਬੇਟ ਜਿਹੜੇ ਇੱਕ ਦੋ ਸਿੰਸੀਅਰ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਹਿੰਦੂਆਂ ਦੇ ਮੰਦਰਾਂ 'ਚ ਮੁਸਲਮਾਨ ਜਾਂ ਸਿੱਖ ਜਾਂ ਕਿਸੇ ਨੂੰ ਤਾਂ ਛੱਡੋ, ਕਿਸੇ ਸ਼ੂਦਰ ਨੂੰ ਵੀ ਨਹੀਂ ਵੜਨ ਦਿੰਦੇ ਮੈਨੇਜਮੈਂਟ 'ਚ। ਇਹ ਹੋਇਆ ਕਦੇ ਕਿ ਵੀ ਕਿਸੇ ਹੋਰ ਮਜ਼ਹਬ ਵਾਲਿਆਂ ਨੂੰ ਤੁਸੀਂ ਉਹਨਾਂ ਨੂੰ ਕਹੋ ਜੀ ਉਹਦੇ ਮੈਂਬਰ ਬਣ ਸਕਦੇ ਨੇ? ਔਰ ਉਹਨਾਂ ਨੇ ਜਿਹੜਾ ਮੈਜੋਰਿਟੀ ਆ ਉਹਨਾਂ ਕੋਲ, ਬਰੂਟਲ ਮੈਜੋਰਿਟੀ, ਉਹਨਾਂ ਨੇ ਪਾਸ ਕਰਤਾ। ਹੁਣ ਸੁਪਰੀਮ ਕੋਰਟ 'ਚ ਗਏ, ਕਮਲ ਸਿੱਬਲ ਇਹਨਾਂ ਦਾ ਵਕੀਲ ਹੈ, ਵਕਫ ਬੋਰਡ, ਮੁਸਲਿਮ ਪਰਸਨਲ ਬੋਰਡ ਹੈ, ਦੂਜੇ ਤੀਜੇ। ਹੁਣ ਸੁਪਰੀਮ ਕੋਰਟ ਦਾ ਅੱਜ ਡਿਸੀਜਨ ਆਇਆ, ਉਹਨਾਂ ਨੇ 3-4 ਜਿਹੜੀਆਂ ਉਹਨਾਂ ਦੇ ਪ੍ਰੋਵੀਜ਼ਨਸ, ਇੰਟਰਮ ਫੈਸਲਾ ਦਿੱਤਾ ਅਜੇ, ਸੁਪਰੀਮ ਕੋਰਟ ਦੀ ਡਿਟੇਲ ਨਹੀਂ। ਇੰਟਰਮ ਫੈਸਲਾ ਵੀ 128 ਪੇਜ ਦਾ ਹੈ। ਕੁਛ ਉਹਨਾਂ ਨੇ ਪ੍ਰੋਵੀਜ਼ਨਸ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲਾਈ ਹੈ, ਪਰ ਜਜਮੈਂਟ ਦੇ ਵਿੱਚ ਉਹਨਾਂ ਨੇ ਜਿਹੜਾ ਵਕਫ ਅਮੈਂਡਮੈਂਟ ਐਕਟ 2025 ਹੈ ਉਹਨੂੰ ਕਾਇਮ ਰੱਖਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਠੀਕ ਹੈ, ਜਿਹੜੇ ਐਕਸਟਰਾ ਦੂਜੇ ਧਰਮਾਂ ਦੇ ਮੈਂਬਰ ਨੇ ਜਾਂ ਗਵਰਨਮੈਂਟ ਨੋਮੀਨੇਟਡ ਨੇ, ਉਹ 4 ਤੋਂ ਜ਼ਿਆਦਾ ਨਹੀਂ ਹੋਣਗੇ, 2/3। ਪਰ ਕਮਿਸ਼ਨਰ ਜਿਹੜਾ ਓਵਰਆਲ ਐਗਜ਼ੈਕਟਿਵ ਹੈ ਉਹ ਦੂਜਾ ਵੀ ਹੋ ਸਕਦਾ। ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਅਜੇ ਤਾਂ ਮਸੀਤਾਂ ਦੇ ਉੱਤੇ ਹੀ ਉਹਨਾਂ ਨੇ ਅਯੁੱਧਿਆ ਜਿਹੜੀ ਬਾਬਰੀ ਮਸੀਤ ਨੂੰ ਜਿਹੜਾ ਉਹ ਢਾਣ ਦੀ ਲਾਈਨ ਤਾਂ ਰੱਖੀ। ਜੇ ਅਸੀਂ ਮੰਦਿਰ ਬਣਾਤਾ, ਅਸੀਂ ਫਲਾਣਾ। ਹੁਣ ਕਾਂਸ਼ੀ ਮਥੁਰਾ ਬਾਕੀ ਹੈ, ਉਹ ਵੀ RSS ਦੇ ਮੁਖੀ ਨੇ ਕਹਿ ਦਿੱਤਾ ਕਿ ਜੀ ਅਸੀਂ ਭਾਵੇਂ ਵੱਡੇ ਲੈਵਲ 'ਤੇ ਪਾਰਟਿਸਿਪੇਟ ਨਹੀਂ ਕਰਾਂਗੇ, ਪਰ ਸਾਡੇ ਵਰਕਰ ਜਿਹੜੇ ਨੇ ਉਹ ਕਲੇਮ। ਇੱਕ ਪਾਸੇ ਉਹਨਾਂ ਨੇ ਉੱਧਰ ਸ਼ੁਰੂ ਕੀਤਾ ਹੋਇਆ, ਦੂਸਰੇ ਪਾਸੇ ਜਿਹੜੀ ਅਰਬਾਂ ਖਰਬਾਂ ਦੀ 20 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ, ਪ੍ਰਾਪਰਟੀਜ਼ ਦੂਜੀਆਂ, ਉਹਨਾਂ ਨੂੰ ਸਰਕਾਰ ਆਪਣੇ ਜਿਹੜੇ ਨੇ ਕੰਟਰੋਲ ਦੇ ਥੱਲੇ ਹਥਿਆਣਾ ਚਾਹੁੰਦੀ ਹੈ। ਔਰ ਇਹ ਪਾਰਲੀਮੈਂਟ ਦੀ ਡਿਬੇਟ 'ਚ ਇੱਕ ਮੁਸਲਮਾਨ MP ਨੇ, ਉਹਨੇ ਕਿਹਾ ਅੱਜ ਸਾਰੇ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਨੇ, ਨੈਕਸਟ ਸਿੱਖਾਂ ਦੇ ਗੁਰਦੁਆਰੇ ਹੋਣਗੇ, ਬਿਲਕੁਲ, ਫਿਰ ਬੋਧੀਆਂ ਦੀਆਂ ਮੋਨੈਸਟਰੀਜ਼, ਔਰ ਦੂਸਰਾ ਹੋਏਗਾ ਫਿਰ ਜੈਨੀਆਂ ਦੇ ਹੋਣਗੇ। ਔਰ ਇਹ ਬਿਲਕੁਲ ਠੀਕ ਹੈ, ਕਿਉਂਕਿ ਜਿੱਥੇ ਇਹਨਾਂ ਦੀ ਜਿਹੜੀ ਨੀਅਤ ਹੈ, ਔਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਇੰਦਰਾ ਗਾਂਧੀ ਨੇ ਤਾਂ 84 'ਚ ਹੀ ਕਰ ਦੇਣਾ ਸੀ। ਹੁਣ ਜਿੱਥੇ ਕਿ ਇਹਨਾਂ ਨੇ ਇੱਧਰੋਂ ਪਾਕਿਸਤਾਨ 'ਚ ਨਨਕਾਣਾ ਸਾਹਿਬ ਦੇ ਜਾਣ ਦੇ ਵੀ ਜੱਥੇ 'ਤੇ ਪਾਬੰਦੀ ਲਾ ਦਿੱਤੀ, ਕਰਤਾਰਪੁਰ ਸਾਹਿਬ ਦਾ ਵੈਸੇ ਹੀ ਨਹੀਂ ਸੀ ਭੇਜ ਰਹੇ, ਹੜ੍ਹਾਂ ਦੀ ਵੀ ਮਾਰ ਔਰ ਸਜ਼ਾ ਵੀ ਸਿੱਖਾਂ ਨੂੰ ਦੇ ਰਹੇ ਨੇ। ਇਹਨਾਂ ਨੂੰ ਹੁਣ ਜਦੋਂ ਜੇ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਜਾਂ ਦੁਨੀਆ ਭਰ 'ਚੋਂ ਜੋ ਭਾਰਤ ਦੇ ਵੀ ਦੂਜੀ ਥਾਵਾਂ ਤੋਂ ਇਹਨਾਂ ਨੂੰ ਬਹੁਤ ਗੁਰਦੁਆਰੇ ਬਹੁਤ ਚੁੱਭਦੇ ਨੇ। ਬਿਲਕੁਲ, ਜਦੋਂ ਗੁਰਦੁਆਰਿਆਂ 'ਚੋਂ ਲੋਕਾਂ ਦੀ ਮਦਦ ਹੁੰਦੀ ਹੈ ਹਰ ਇੱਕ ਦੀ, ਤੇ ਦੂਸਰਾ ਸਵਾਲ ਹੁੰਦਾ ਕਿ ਜੀ ਅਯੁੱਧਿਆ ਵਾਲਿਆਂ ਨੇ ਤੇ ਜਗਨਨਾਥਪੁਰੀ ਵਾਲਿਆਂ ਨੇ ਜਿੱਥੇ ਟਨਾਂ ਦੇ ਟਨ ਸੋਨਾ ਚੜ੍ਹਦਾ ਪਿਆ ਹੋਇਆ, ਉਹਨਾਂ ਦੀ ਮਦਦ ਕਿ ਲੋਕ ਪੁੱਛਦੇ ਨੇ ਕਿ ਭਾਈ ਹੁਣ ਆ ਜੰਮੂ ਦੇ ਹਵਾਲੇ ਨਾਲ ਇੱਕ ਜੰਮੂ ਦਾ ਹਿੰਦੂ ਲੀਡਰ ਹੀ ਕਹਿ ਰਿਹਾ ਕਿ ਮਸੀਤਾਂ 'ਚੋਂ ਤੇ ਗੁਰਦੁਆਰਿਆਂ 'ਚੋਂ ਤਾਂ ਮਦਦ ਹੋਈ, ਲੇਕਿਨ ਮੰਦਿਰ ਕਿੱਥੇ ਨੇ? ਉਹਨਾਂ 'ਚੋਂ ਉਹ ਤਾਂ ਉਹ ਸ਼ੂਦਰਾਂ ਨੂੰ ਵੰਡ ਦੇਣਗੇ ਮੰਦਿਰਾਂ 'ਚ, ਸ਼ੂਦਰਾਂ ਦੇ ਹੱਥਾਂ ਨੂੰ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਇੱਥੇ ਆ ਕੇ ਖਾਓ ਨਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਉਹਨਾਂ ਨੂੰ ਗੁਰਦੁਆਰੇ ਚੜਾਉਂਦੇ ਨੇ, ਜਦੋਂ ਉਹ ਕਹਿੰਦੇ ਨੇ ਕਿ ਗੁਰਦੁਆਰਿਆਂ 'ਚ ਲੱਖਾਂ ਲੋਕ ਆਪਣਾ ਅੰਨ ਲੈਂਦੇ ਨੇ, ਉਹਨਾਂ ਦੀਆਂ ਹੁੰਦੀਆਂ ਪੂਰਤੀਆਂ। ਦੁਨੀਆ 'ਚ ਸਭ ਤੋਂ ਵੱਡੀ ਈਟਰੀ ਜਿਹੜੀ ਹੈ ਉਹ ਦਰਬਾਰ ਸਾਹਿਬ ਦਾ ਲੰਗਰ ਹੈ, 1 ਲੱਖ ਲੋਕ ਰੋਜ਼ਾਨਾ ਖਾਂਦੇ ਨੇ, ਉੱਥੇ ਕੋਈ ਜ਼ਾਤ ਰੰਗ ਨਸਲ ਧਰਮ ਨਹੀਂ ਪੁੱਛਦਾ। ਔਰ ਇਹਨਾਂ ਦਾ ਇਹ ਜਿਹੜਾ ਅੱਜ ਲੱਗਦਾ ਹੈ ਜੇ 20 ਕਰੋੜ ਮੁਸਲਮਾਨਾਂ ਦੇ ਅਸਾਸੇ ਉਹਨਾਂ ਨੇ ਕਾਬੂ ਕੀਤੇ ਨੇ, ਔਰ ਸੁਪਰੀਮ ਕੋਰਟ ਦਾ ਵੀ ਇੰਟਰਮ ਫੈਸਲਾ ਹੈ, ਲੇਕਿਨ ਅਲਟੀਮੇਟਲੀ ਜਿਹੜਾ ਉਹਨਾਂ ਨੇ ਰਾਹ ਪੱਧਰਾ ਕਰਤਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਅਮੈਂਡਮੈਂਟ ਹੈ ਇਨ ਟੋਟੋ
ਕਾਨੂੰਨ ਗਲਤ ਨਹੀਂ ਹੈ। ਆਹ ਪ੍ਰੋਵੀਜ਼ਨ ਜਿਹੜੇ ਨੇ ਉਹਦੇ 'ਚ ਚਲੋ 3 ਦੂਜੇ ਧਰਮਾਂ ਦੇ ਰੱਖ ਲਓ, ਫਲਾਣਾ ਹੋ ਜਾਏ, ਢਿਮਕਾ ਹੋ ਜਾਏ। ਸਿੱਖਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਤਾਂ ਸਾਡੇ ਪਾਕਿਸਤਾਨ ਦੇ ਗੁਰਧਾਮਾਂ ਦੇ ਜਾਣ 'ਤੇ ਪਾਬੰਦੀ ਹੈ। ਨੈਕਸਟ ਸਟੈਪ ਜਿਹੜਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਾਈ ਹੁੱਕ ਔਰ ਬਾਈ ਕਰੁਕ ਡਿਸਮੈਂਟਲ ਕਰਨਾ ਹੈ। ਕਿੰਨੇ ਜਿਹੜੇ ਨੇ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਫੜੀਆਂ ਹੋਈਆਂ, ਹਰ ਇੱਕ ਨੇ ਇੱਕ ਦੂਜੇ ਦੇ ਸਿਰ 'ਚ ਸੁਆਹ ਪਾਉਣ 'ਤੇ ਲੱਗੇ ਹੋਏ ਨੇ, ਔਰ ਹਿੰਦੂ ਤੋਂ ਵੀ ਆਪਣੀ ਨੀਤੀ ਦੇ ਉੱਤੇ ਪੂਰੀ ਹਿੰਦੁਸਤਾਨ ਨੂੰ ਲਾਗੂ ਕਰਨ 'ਤੇ ਲੱਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਭਾਰਤ ਨਾਲ ਵਪਾਰਕ ਡੀਲ ਲਈ ਗੱਲਬਾਤ ਮੁੜ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਗਏ ਨੇ, ਔਰ ਲੇਕਿਨ ਇਸੇ ਦੌਰਾਨ ਟਰੰਪ ਦੇ ਨਜ਼ਦੀਕੀਆਂ ਵੱਲੋਂ ਭਾਰਤ ਨੂੰ ਸਖਤ ਰਗੜੇ ਵੀ ਦਿੱਤੇ ਜਾ ਰਹੇ ਨੇ। ਔਰ ਟਰੰਪ ਦੇ ਕਰੀਬੀ ਬ੍ਰੈਡਨ ਲਿੰਚ ਦਾ ਕਹਿਣਾ ਹੈ ਕਿ ਭਾਰਤ ਹੀ ਯੂਕਰੇਨ ਵਾਰ ਲਈ ਜ਼ਿੰਮੇਵਾਰ ਹੈ, ਔਰ ਕਿਉਂਕਿ ਉਹ ਰੂਸੀ ਤੇਲ ਖਰੀਦਦਾ ਹੈ। ਇਸੇ ਤਰ੍ਹਾਂ ਦੂਸਰੇ ਅਮਰੀਕੀ ਨੁਮਾਇੰਦਿਆਂ ਵੱਲੋਂ ਵੀ ਭਾਰਤ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਸ ਵੇਲੇ ਅਮਰੀਕਾ ਔਰ ਭਾਰਤ 'ਚ ਟ੍ਰੇਡ ਨੂੰ ਲੈ ਕੇ ਔਰ ਅਮਰੀਕਾ ਵੱਲੋਂ 25% ਟੈਰਿਫ ਤੇ 25% ਰੂਸੀ ਤੇਲ ਖਰੀਦਣ ਲਈ ਪਨਿਸ਼ਮੈਂਟ ਨੂੰ ਲੈ ਕੇ ਜਿਹੜੀ ਡਿਪਲੋਮੇਸੀ, ਕੂਟਨੀਤੀ ਜਾਂ ਦੂਸਰਾ ਚੱਲ ਰਿਹਾ ਹੈ, ਇਹ ਆਰਟ ਆਫ ਵਾਰ ਜਿਹੜੇ ਚਾਈਨੀਜ਼ ਥਿੰਕਰ ਦੀ ਲਿਖਤ ਹੈ, ਉਸ ਵਿਚਲੇ ਕਈ ਫਾਰਮੂਲੇ ਵੀ ਅਪਲਾਈ ਹੋ ਰਹੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਫੋਕਸਡ ਨੇ। ਇਹ ਨਹੀਂ ਹੈ ਜਿਹੜੀ ਇਨੀਸ਼ੀਅਲੀ ਉਹਨਾਂ ਦੀ ਟਵੀਟ ਜਾਂ ਉਹਨਾਂ ਦੇ ਕਹਿਣ ਢੰਗ ਜਾਂ ਇਹ ਕਿ ਜੀ ਯੂ ਟਰਨ ਦਾ ਦੂਜੇ ਹੁਣ ਉਹ ਵੀ ਕਹਿਣ ਲੱਗ ਗਏ ਨੇ ਕਿ ਉਹ ਫੋਕਸਡ ਨੇ, ਵੀ ਉਹਨਾਂ ਨੇ ਟੈਰਿਫ ਜਿਹੜੀ ਵਾਰ ਸ਼ੁਰੂ ਕੀਤੀ। ਬੇਸ਼ੱਕ ਉਹਦੇ 'ਚ ਕਿਤੇ ਸਟੈਪ ਬੈਕ ਹੈ, ਕਿਤੇ ਟੂ ਐਂਡ ਫਰੋ ਹੈ, ਲੇਕਿਨ ਇਵੈਂਚੁਅਲੀ ਜਦੋਂ ਤੱਕ ਇਹ ਸਾਰੀ ਗੱਲਬਾਤ ਕਿਸੇ ਕੰਢੇ ਲੱਗੇਗੀ, ਅਮਰੀਕਾ ਦੇ ਇੰਟਰਸਟ ਹੋਏਗਾ ਔਰ ਅਮਰੀਕਨ ਕਾਫਰਸ ਦੇ ਵਿੱਚ ਬਹੁਤ ਸਾਰਾ ਪੈਸਾ ਟੈਰਿਫਸ ਰਾਹੀਂ ਜਿਹੜਾ ਆਏਗਾ, ਔਰ ਜਿਹੜੇ ਲੋਕ ਫ੍ਰੀ ਲੰਚ ਕਰ ਰਹੇ ਸੀ ਉਹਨਾਂ ਦੇ ਉੱਤੇ ਚੈੱਕ। ਭਾਰਤ ਦੇ ਹਵਾਲੇ ਨਾਲ ਕਿਉਂਕਿ ਇੰਨੀ ਸਖਤ ਲਾਈਨ ਜਿਹੜੀ ਅਮਰੀਕਾ ਨੇ ਲਈ, ਉਹਨੇ 25 ਸਾਲਾਂ ਦੀ ਜਿਹੜੀ ਇੰਡੀਆ ਪੈਂਪਰਿੰਗ ਪਾਲਿਸੀ ਸੀ ਉਹਨੂੰ ਪੁੱਠੀ ਬ੍ਰੇਕ ਲਾਈ, ਰਿਵਰਸ ਗੇਅਰ ਲਾਇਆ। ਉਹਦੇ ਨਾਲ ਨਾਲ ਇੰਡੀਆ ਨੂੰ ਵੀ ਇਹ ਨਜ਼ਰ ਆਉਣਾ ਸ਼ੁਰੂ ਹੋਇਆ ਕਿ ਭਾਈ ਇਹ ਤਾਂ ਸਾਡਾ ਜਿਹੜਾ ਆਈਟੀ ਸੈਕਟਰ, ਇਹਨਾਂ ਨੂੰ ਗੱਲ ਕਰ ਲਈਏ ਨਹੀਂ ਹਜੇ, ਕਿਉਂਕਿ ਉਹਨਾਂ ਨੇ ਐਗਰੀਕਲਚਰ ਜਾਂ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਨ ਲਈ ਬੜੇ ਫਿਕਰਮੰਦ ਨੇ, ਇਸ ਲਈ ਟ੍ਰੇਡ ਡੀਲ ਨਹੀਂ ਹੋਈ ਜਾਂ। ਪਰ ਜਿਹੜਾ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਔਰ ਉਹਨਾਂ ਦੇ ਖਾਸ ਤੌਰ 'ਤੇ ਪੀਟਰ ਨਵਾਰੋ ਨੇ ਜਦੋਂ ਬ੍ਰਾਹਮਨਸ ਦਾ ਜ਼ਿਕਰ ਕੀਤਾ ਵੀ ਇਹ ਕਿਵੇਂ ਇਹ ਕਲਾਸ ਪ੍ਰੋਫਿਟਿੰਗ ਕਰ ਰਹੀ ਹੈ, ਔਰ ਸਿੱਧੇ ਤੌਰ ਦੇ ਉੱਤੇ ਟਰੰਪ ਨੇ ਯੂਕਰੇਨ ਵਾਰ ਨੂੰ ਮੋਦੀਜ਼ ਵਾਰ, ਉਹਨਾਂ ਦੇ ਐਡਵਾਈਜ਼ਰਸ ਨੇ ਇਹ ਕਹਿਣਾ ਸ਼ੁਰੂ ਕੀਤਾ ਔਰ ਇਹ ਮੰਗ ਵੀ ਕੀਤੀ। ਔਰ ਆਲਰੇਡੀ US ਸੈਨੇਟ ਦੇ ਵਿੱਚ ਮਤ ਹੈ ਕਿ ਭਾਈ ਇਹ ਜਿਹੜੇ ਬ੍ਰਾਜ਼ੀਲ, ਇੰਡੀਆ ਸਮੇਤ ਇਹਨਾਂ ਦੇ ਉੱਤੇ 500% ਟੈਰਿਫ ਲਾਇਆ ਜਾਏ
ਔਰ ਇਸ ਮੁੱਦੇ ਨੂੰ ਲੈ ਕੇ ਜਿਹੜਾ ਹੈ ਉਹ ਕਾਫੀ ਇੰਡੀਆ ਦਾ ਜਿਹੜਾ ਉਹ ਜਲੂਸ ਤਾਂ ਨਿਕਲਿਆ, ਘਬਰਾਹਟ ਵੀ, ਔਰ IT ਸੈਕਟਰ H1B ਇਸ਼ੂ ਦੂਸਰੇ ਤੀਸਰੇ ਸਾਰੇ ਰਹੇ। ਔਰ ਅਚਾਨਕ ਜਦੋਂ ਟਰੰਪ ਦਾ ਜਿਵੇਂ ਅਸੀਂ ਕਿਹਾ ਕਿ ਜੀ ਉਹ ਗੋਲਫ ਕੋਰਸ ਦੇ ਵਿੱਚ ਉਹਨੂੰ ਜਾ ਕੇ ਇਹਨਾਂ ਦਾ ਲੌਬਿਸਟ ਕਿੰਨੇ $1 ਮਿਲੀਅਨ ਦਾ ਰੱਖਿਆ ਹੋਇਆ, ਉਹਦਾ ਕੋਈ ਬੰਦਾ ਮਿਲਿਆ ਤੇ ਟਰੰਪ ਨੇ ਉਸ ਦੇ ਵਿੱਚ ਥੋੜੀ ਜਿਹੀ ਸੌਫਟ ਲਾਈਨ ਲਈ। ਹਾਲਾਂ ਉਹਦੇ 'ਚ ਕੋਈ ਸੌਫਟ ਲਾਈਨ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਕੋਈ ਇੰਡੀਆ ਨੂੰ ਆਫ ਦਾ ਹੁੱਕ ਕਰਤਾ। ਉਹਨਾਂ ਨੇ ਉਹੀ ਟਰੰਪ ਜਿਨ੍ਹਾਂ ਨੇ ਗੁੱਡ ਬਾਏ ਕਰਤਾ ਸੀ ਕਿ ਜੀ ਇੰਡੀਆ ਇਨ ਦਾ ਕੰਪਨੀ ਆਫ ਇੰਡੀਆ ਐਂਡ ਰਸ਼ੀਆ ਇਨ ਦਾ ਕੰਪਨੀ ਆਫ ਡੀਪ ਐਂਡ ਡਾਰਕ ਐਂਡ ਚਾਈਨਾ, ਆਲ ਦਾ ਬੈਸਟ ਟੂ ਦੈਮ ਕਿ ਭਾਈ ਘਰ ਕੋ। ਔਰ ਉਸੇ ਟਰੰਪ ਨੇ ਜਿਹਨੇ ਇੰਡੀਅਨ ਇਕੋਨਮੀ ਨੂੰ ਫੇਲਡ ਇਕੋਨਮੀ ਕਿਹਾ, ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਠੀਕ ਹੈ ਅਸੀਂ ਇੰਡੀਆ ਦੇ ਨਾਲ, ਮੋਦੀ ਮੇਰਾ ਦੋਸਤ ਹੈ, ਬਹੁਤ ਵਧੀਆ ਦੋਸਤ ਹੈ, ਪਰ ਇੰਡੀਆ ਗਲਤ ਕਰ ਰਿਹਾ ਕੁਝ ਚੀਜ਼ਾਂ ਤੇ। ਹੁਣ ਇਸ ਸਾਰੇ ਤੋਂ ਜਦੋਂ ਲੱਗਾ ਤੇ ਉਹਨਾਂ ਨੂੰ ਇੰਡੀਆ ਨੂੰ ਵੀ ਲੱਗਿਆ ਕਿ ਜੀ ਖੋਲ ਮੋਦੀ ਨੇ ਵਿਦਿਨ 3-4 ਆਵਰਸ ਵੀ ਕਿ ਮਾਈ ਫਰੈਂਡ ਟਰੰਪ ਤੇ ਇਹ ਉਹ ਇਹਨੂੰ ਰੈਸੀਪ੍ਰੋਕੇਟ ਕੀਤਾ। ਹੁਣ ਉਹਦੇ ਥੱਲੇ ਜਿਹੜੀ ਹੈ ਗੱਲਬਾਤ ਦੀ ਦੁਬਾਰਾ ਸ਼ੁਰੂਆਤ ਦੀ ਲਾਈਨ ਕਿ ਜੀ ਅਸੀਂ ਜਿਹੜਾ ਉਹ ਕਰਾਂਗੇ। ਔਰ ਆਲਰੇਡੀ ਇਹ ਖਬਰ ਹੈ ਕਿ ਵੀ ਜਿਹੜਾ ਅਮਰੀਕਾ ਦਾ ਇੱਕ ਰਿਪਰੈਜ਼ੈਂਟੇਟਿਵ ਹੈ ਉਹ ਆਲਰੇਡੀ ਟ੍ਰੇਡ ਡੀਲ ਦੀ ਫਰਦਰ ਗੱਲਬਾਤ ਦੇ ਲਈ, ਜਿਹੜੀ ਡਾਇਰੈਕਟ ਟ੍ਰੇਡ ਡੀਲ ਦੀ ਟੀਮ ਨਾਲ ਸੰਬੰਧਿਤ ਨਹੀਂ ਹੈ ਲੇਕਿਨ ਉਹ ਉਸ ਗੱਲਬਾਤ ਜਿਹੜਾ ਇੱਕ ਖਲਾ ਆਈ ਹੋਈ ਹੈ ਜਾਂ ਇੱਕ ਡੈਡਲੌਕ ਹੈ ਉਹਨੂੰ ਤੋੜਨ ਦੇ ਲਈ ਜਿਹੜਾ ਉਹ ਜਾ ਰਿਹਾ ਦਿੱਲੀ। ਲੇਕਿਨ ਇਸ ਨੂੰ ਵੱਡੀ ਪਹਿਲਾਂ ਖਬਰ ਬਣਾ ਕੇ ਲਾਇਆ ਇੰਡੀਅਨ ਮੀਡੀਆ ਨੇ ਵੀ, ਔਰ ਉਹਨਾਂ ਦੇ ਪਰ ਨਾਲ ਦੀ ਨਾਲ ਇਹ ਵੀ ਆ ਗਿਆ, ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਕਿ ਇੱਕ ਪਾਸੇ ਟ੍ਰੇਡ ਟਾਕ ਸ਼ੁਰੂ ਹੋਣ ਦੀ ਗੱਲ ਹੈ, ਜਾਂ ਟਰੰਪ ਨੇ ਜਿਹੜਾ ਯੂਰਪੀਅਨ ਯੂਨੀਅਨ ਔਰ ਨੈਟੋ ਨੂੰ ਲਿਖਿਆ ਕਿ ਚੀਨ ਦੇ ਉੱਤੇ ਜਿਹੜਾ ਉਹ ਲਾਓ 50% ਟੈਰਿਫ ਹੋਰ ਕਿ ਉਹ ਰਸ਼ੀਅਨ ਆਇਲ ਬਾਏ ਕਰ ਰਿਹਾ, ਉਹਦੇ ਤੋਂ ਇੰਡੀਆ ਨੇ ਕਿਹਾ ਜੀ ਐਤਕੀ ਉਹਨੇ ਟਰੰਪ ਨੇ ਸਿਰਫ ਚਾਈਨਾ ਦਾ ਜ਼ਿਕਰ ਕੀਤਾ, ਇੰਡੀਆ ਦਾ ਨਹੀਂ ਕੀਤਾ। ਇਹਦਾ ਮਤਲਬ ਇੰਡੀਆ ਪ੍ਰਤੀ ਨਰਮ ਗੋਸ਼ਾ ਹੋਵੇ। ਨਰਮ ਗੋਸ਼ਾ ਨਹੀਂ ਹੈ, ਉਹ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਨੇ ਵੀ ਜੇ ਉਹਨਾਂ ਦੀਆਂ ਟਰਮਸ ਜਿਹੜੀਆਂ ਟ੍ਰੇਡ ਡੀਲ ਦੀਆਂ ਨੇ ਉਹਦੇ ਲਈ, ਔਰ ਐਗਰੀਕਲਚਰ ਔਰ ਡੇਅਰੀ ਸੈਕਟਰ ਖੋਲ੍ਹਣਾ ਉਹਨਾਂ 'ਚ ਵੱਡਾ ਪਾਰਟ ਹੈ, ਪਲੱਸ ਹੋਰ ਵੀ। ਤੇ ਇਹਨਾਂ ਨੂੰ ਕੀ, ਇਹ ਵਪਾਰੀ ਨੇ, ਉਹਨਾਂ ਨੇ ਆਪਣਾ ਕੰਮ ਕਰਨਾ। ਔਰ ਇਸ ਪੀਰੀਅਡ ਦੇ ਵਿੱਚ ਹੀ ਜਿਹੜਾ ਖਾਸ ਤੌਰ ਤੇ US ਅਸਿਸਟੈਂਟ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਅਮਰੀਕਾ ਦੇ ਮਿਸਟਰ ਬ੍ਰੈਂਡਨ ਲਿੰਚ, ਉਹਨਾਂ ਨੇ ਜਿਹੜਾ ਉਹ ਜਾਣਾ ਦਿੱਲੀ ਆਲਰੇਡੀ ਅਹੈਡ ਆਫ ਟ੍ਰੇਡ ਟਾਕਸ। ਉਹ ਆਲਰੇਡੀ ਮਿਸਟਰ ਬ੍ਰੈਂਟ ਉੱਥੇ ਜਾ ਰਿਹਾ, ਔਰ ਇਸ ਪੀਰੀਅਡ ਦੇ ਵਿੱਚ ਉਹਨੇ ਇਹਨਾਂ ਦਾ ਮੀਡੀਆ ਇਹ ਰਿਪੋਰਟ ਦੇ ਰਿਹਾ ਵੀ ਅਹੈਡ ਆਫ ਟ੍ਰੇਡ ਟਾਕਸ ਵਿਦ US ਟਰੰਪ ਏਡ ਅਗੇਨ ਸਲੈਮਸ ਇੰਡੀਆ। ਇੱਕ ਪਾਸੇ ਟ੍ਰੇਡ ਦੀ ਗੱਲਬਾਤ ਚੱਲ ਰਹੀ ਹੈ, ਦੂਸਰੇ ਪਾਸੇ ਟਰੰਪ ਦੇ ਏਡ ਨੇ ਅਗੇਨ ਜਿਹੜਾ ਹੈ ਉਹ ਇੰਡੀਆ ਨੂੰ ਰਗੜਾ ਦਿੱਤਾ ਹੈ। ਹਾਲਾਂਕਿ ਉਹਨਾਂ ਦਾ ਰਿਪਰੈਜ਼ੈਂਟੇਟਿਵ ਬ੍ਰੈਂਟਨ ਲਿੰਚ ਵਿਜ਼ਿਟ ਕਰ ਰਿਹਾ ਹੈ ਇੰਡੀਆ ਦੀ। ਔਰ ਇਸ ਪੀਰੀਅਡ 'ਚ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵਾਰੋ ਨੇ ਮੰਡੇ, ਯਾਨੀ ਅੱਜ ਅਸੀਂ ਗੱਲ ਕਰ ਰਹੇ ਹਾਂ, ਉਹ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਇੰਡੀਅਨ ਰਿਫਾਈਨਰਸ ਵਰ ਇਨ ਬੈਡ ਵਿਦ ਰਸ਼ੀਅਨ ਰਿਫਾਈਨਰਸ ਇਮੀਡੀਏਟਲੀ ਆਫਟਰ ਦਾ ਇਨਵੇਜਨ। ਇਟ ਇਜ਼ ਕ੍ਰੇਜ਼ੀ ਸਟਫ। ਦੇ ਪ੍ਰੋਫਿਟ ਫਰੋਮ ਅਨਫੇਅਰ ਟ੍ਰੇਡ ਵਿਦ ਅਸ while American workers lose out. Then they use that money to buy Russian oil, which in turn funds Moscow's weapons, Navarro said, adding, India is coming to the table. On the trade side, they have very high tariffs. ਇਹ ਉਹਨਾਂ ਨੇ ਉਹੀ ਆਪਣੀ ਜਿਹੜੀ ਗੱਲ ਪਹਿਲਾਂ ਵੀ ਕਹੀ ਸੀ ਕਿ ਵੀ ਭਾਰਤ ਰੂਸ ਦੇ ਰਿਫਾਈਨਰਸ ਦੇ ਨਾਲ ਇੱਕੋ ਬੈੱਡ 'ਚ ਹੈ, ਔਰ ਇਹ ਕ੍ਰੇਜ਼ੀ ਸਟੱਫ ਹੈ। ਇਹ ਅਨਫੇਅਰ ਟ੍ਰੇਡ 'ਚੋਂ ਪ੍ਰੋਫਿਟ ਕਰਦੇ ਨੇ, ਅਮਰੀਕਨ ਵਰਕਰਸ ਦੇ ਜੌਬ ਜਾਂਦੇ ਨੇ, ਫਿਰ ਸਾਡਾ ਪੈਸਾ ਵੀ ਅਮਰੀਕਾ ਦਾ ਵੇਸਟ ਹੁੰਦਾ ਹੈ, ਅਸੀਂ ਜਿਹੜਾ ਯੂਕਰੇਨ 'ਚ ਦਿੰਦੇ, ਇਹ ਜਿਹੜੇ ਨੇ ਪੈਸੇ ਬਣਾ ਰਹੇ ਨੇ। ਉਹਨਾਂ ਨੇ ਕਿਹਾ ਜੀ ਹੁਣ ਇੰਡੀਆ ਟੇਬਲ 'ਤੇ ਆ ਰਿਹਾ, ਇੰਡੀਆ ਇਜ਼ ਕਮਿੰਗ ਔਨ ਦਾ ਟੇਬਲ। ਔਨ ਦਾ ਟ੍ਰੇਡ ਸਾਈਡ ਦੇ ਹੈਵ ਵੈਰੀ ਹਾਈ ਟੈਰਿਫ, ਕਿ ਵੀ ਇਹਨਾਂ ਦੀ ਬਹੁਤ ਜਿਹੜਾ ਉਹ ਨੇ। ਔਰ ਇਹ ਜਦੋਂ ਇਹ ਗੱਲ ਕਹਿ ਰਿਹਾ ਲਿੰਚ ਜਿਹੜਾ ਉਹ ਟਿਊਜ਼ਡੇ ਯਾਨੀ ਕੱਲ੍ਹ ਅਮਰੀਕਨ ਜਿਹੜਾ ਅਸਿਸਟੈਂਟ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਉਹਨੇ ਦਿੱਲੀ ਗੱਲਬਾਤ ਸ਼ੁਰੂ ਕਰਨੀ ਹੈ। ਸੋ ਇਸ ਵੇਲੇ ਇਸ ਗੱਲਬਾਤ ਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਅਮਰੀਕਾ ਨੇ ਅਗੇਨ ਪ੍ਰੈਸ਼ਰ ਵਾਲਾ ਮਾਹੌਲ ਬਣਾਇਆ। ਔਰ ਇਕੱਲਾ ਇਹੀ ਨਹੀਂ, ਇਸ ਦੇ ਉੱਤੇ ਜਿਹੜਾ ਮਿਸਟਰ ਲਿਊਟਨਿਕ ਉਹਨਾਂ ਦਾ ਯੂਨਾਈਟਿਡ ਸਟੇਟਸ ਕਮਰਸ ਸੈਕਟਰੀ ਹੈ, ਉਹਨੇ ਕੱਲ੍ਹ ਇੱਕ ਇੰਟਰਵਿਊ ਦਿੱਤਾ, ਜਿਹਦਾ ਜਿਸ ਇੰਟਰਵਿਊ ਜਦੋਂ ਸਵਾਲ ਪੁੱਛੇ ਗਏ ਤੇ ਉਹਦੇ 'ਚ ਉਹਨਾਂ ਨੇ ਇੰਡੀਆ ਨੂੰ ਰਗੜਾ ਦਿੱਤਾ। ਉਹਨਾਂ ਨੇ ਕਿਹਾ ਕਿ ਵੀ
ਦੇਖੋ ਇਹ ਜਦੋਂ ਅਸੀਂ ਇੰਡੀਆ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਵੀ ਇੰਡੀਆ ਇਸ ਗੱਲ ਦਾ ਬੜਾ ਬ੍ਰੈਗ ਅੰਗਰੇਜ਼ੀ 'ਚ ਹੁੰਦਾ, ਇਹਨੂੰ ਪੰਜਾਬੀ 'ਚ ਕਿ ਵੀ ਬੜਾ ਤਿੜਦਾ ਕਿ ਸਾਡੀ 1.4 ਬਿਲੀਅਨ ਆਬਾਦੀ ਹੈ। ਇੰਡੀਆ ਬ੍ਰੈਗਸ ਅਬਾਊਟ ਹੈਵਿੰਗ 1.4 ਬਿਲੀਅਨ ਪੀਪਲ ਬਟ ਵੋਂਟ ਬਾਈ ਈਵਨ ਏ ਸਮਾਲ ਅਮਾਊਂਟ ਆਫ ਅਮਰੀਕਨ ਕੌਰਨ। ਉਹਨੇ ਜਿਹੜਾ ਲਫ਼ਜ਼ ਯੂਜ਼ ਕੀਤਾ ਉਹ ਅਮਰੀਕਾ 'ਚ ਇਸਤੇਮਾਲ ਹੁੰਦਾ ਭਾਰ ਦੇ ਲਈ ਕਿ ਵੀ ਇੰਨਾ ਅਸੀਂ ਜਿਹਨੂੰ ਤੋੜਾ ਉਹ ਕਹਿੰਦਾ ਵੀ 1.4 ਬਿਲੀਅਨ ਇਹਨਾਂ ਦੀ ਆਬਾਦੀ ਦਾ ਇਹ ਬੜਾ ਤਿੜਦੇ ਨੇ ਔਰ ਬੜਾ ਮਾਣ ਨਾਲ ਕਹਿੰਦੇ ਨੇ, ਪਰ ਇਹ ਸਾਡਾ ਇੱਕ ਤੋੜਾ ਵੀ ਕੌਰਨ ਦਾ ਮੱਕੀ ਦਾ ਨਹੀਂ ਖਰੀਦਦੇ। ਹੁਣ ਕਿਉਂਕਿ ਅਮਰੀਕਾ ਐਗਰੀਕਲਚਰ ਦੀ ਮਾਰਕੀਟ ਇਹਨਾਂ ਦੀ ਖੁੱਲ੍ਹੀ ਮੰਨਦਾ ਹੈ ਕਿ ਵੀ ਇਹਨੂੰ ਖੋਲ੍ਹੋ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੰਡੀਆ ਬ੍ਰੈਗਸ ਅਬਾਊਟ ਹੈਵਿੰਗ 1.4 ਬਿਲੀਅਨ ਪੀਪਲ but won't buy even a small amount of American corn। और उन्होंने कहा कि न्यू दिल्ली must bring down its tariff और face a tough time doing business with US। कि भई ये टैरिफ्स हटाओ, साढ़े माल नूं अलाउ करो, नहीं तो फिर अमरीका दी सख्ती दे लई तैयार रहो। नाल दी नाल उन्हें ये भी सैटरडे इंटरव्यू दिता 13 सितंबर नूं, और जो उन्होंने मिसमैनेजिंग की गल कही उन्होंने कहा जी नहीं साढ़े लिए बड़ी वैल्यूएबल रिलेशनशिप है, पर गल ये है कि भी ये जी रिलेशनशिप है इंडिया नाल दा रिलेशनशिप इज़ वन वे। दे सैल टू अस एंड टेक एडवांटेज ऑफ अस। सानू सौदा बेचते हैं, साडा फायदा चुकते हैं। दे ब्लॉक अस फ्रॉम देयर इकोनॉमी एंड दे सैल टू अस वाइल वी आर वाइड ओपन फॉर दैम टू कम इन एंड टेक एडवांटेज। साढ़े ते पाबंदियां लाइयां, ਅਸੀਂ ਉਹਨਾਂ ਨੂੰ ਖੋਲ੍ਹਿਆ ਵੀ ਆ ਕੇ ਕਰ ਲਓ। ਉਹਨਾਂ ਨੇ ਕਿਹਾ ਕਿ ਵੀ ਜਿਹੜਾ ਸਾਡੇ ਪ੍ਰੈਜ਼ੀਡੈਂਟ ਦਾ ਸਟੈਂਡ ਹੈ ਉਹ ਹੈ ਫੇਅਰ ਐਂਡ ਰੈਸੀਪ੍ਰੋਕਲ ਟ੍ਰੇਡ। ਇਹ ਐਡਡ ਬਿਲਕੁਲ ਫੇਅਰ ਟ੍ਰੇਡ ਹੋਏਗੀ। ਦੂਸਰਾ ਹੋਏਗਾ ਨਾਲ ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਇੰਡੀਆ ਬ੍ਰੈਕ ਕਰਦਾ 1.4 ਬਿਲੀਅਨ ਲੋਕਾਂ ਦੀ, ਲੇਕਿਨ ਬੁਸ਼ਲ ਇਹਨਾਂ ਦੀ ਉਹ ਹੈ ਜਿਹਦੇ 'ਚ ਕਿੰਨੇ ਕਿਲੋ ਬਣਦੇ ਨੇ ਕਿ ਕਿੰਨੇ ਸੋਲਿਡ ਨੂੰ ਇਹ ਬੁਸ਼ਲ ਕਹਿੰਦੇ ਜਿਹਨੂੰ ਅਸੀਂ ਤੋੜਾ ਕਹਿੰਦੇ ਆ ਜਾਂ ਬੈਗ ਆਫ ਰਾਈਸ ਕਹਿੰਦੇ ਆ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਡਜ਼ਨਟ ਦੈਟ ਰਬ ਯੂ ਦਾ ਰੋਂਗ ਵੇ ਦੈਟ ਦੇ ਸੈਲ ਐਵਰੀਥਿੰਗ ਟੂ ਅਸ ਐਟ ਦੇ ਵਾਂਟ ਬਾਈ ਆਵਰ ਕੌਰਨ। ਇਹ ਨਹੀਂ ਹੈ ਵੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਅਸੀਂ ਉਹਨਾਂ ਦੀ ਹਰ ਚੀਜ਼ ਖਰੀਦਦੇ ਹਾਂ, ਸਾਡਾ ਇੱਕ ਤੋੜਾ ਮੱਕੀ ਦਾ ਵੀ ਨਹੀਂ ਲੈਂਦੇ। ਦੇ ਪੁੱਟ ਟੈਰਿਫਸ ਔਨ ਐਵਰੀਥਿੰਗ ਮਿਸਟਰ ਲੂਟਨਿਕ ਸੈਡ। ਹੁਣ ਇਹ ਐਨ ਉਸ ਈਵ ਦੇ ਉੱਤੇ ਜਦੋਂ ਇਹਨਾਂ ਦਾ ਨੁਮਾਇੰਦਾ ਜਾ ਰਿਹਾ, ਔਰ ਮੈਂ ਅੱਜ ਇਹਨਾਂ ਦੇ ਕਿਸੇ ਐਕਸਪਰਟ ਦੀ ਗੱਲ ਸੁਣ ਰਿਹਾ ਸੀ, ਮੈਂ ਕਿ ਜੀ ਅਸੀਂ ਪਿਛਲੇ ਸਾਲ ਕੌਰਨ ਇੰਪੋਰਟ ਤਾਂ ਕੀਤਾ, ਲੋੜ ਪਈ ਕਿਉਂਕਿ ਅਸੀਂ ਐਥਾਨੋਲ ਬਣਾ ਰਹੇ ਹਾਂ ਦੂਜਾ, ਪਰ ਅਸੀਂ ਮਿਆਂਮਾਰ ਤੋਂ ਕੀਤਾ ਜਾਂ ਯੂਕਰੇਨ ਤੋਂ ਕੀਤਾ। ਉਹ ਫਿਰ ਉਹਨੂੰ ਪੁੱਛਿਆ ਵੀ ਅਮਰੀਕਾ ਤੋਂ, ਉਹ ਕਹਿੰਦਾ ਜੀ ਕਿਉਂਕਿ ਅਸੀਂ ਜਿਹੜੀ ਓਰੀਜਨਲ ਕੌਰਨ ਹੈ ਉਹਦੇ 'ਚ ਯਕੀਨ ਕਰਦੇ ਹਾਂ। ਅਮਰੀਕਨਸ ਜਿਹੜੀ ਕੌਰਨ ਹੈ ਉਹ ਜੈਨੇਟਿਕਲੀ ਜਿਹੜੀ ਚੇਂਜਡ ਕੌਰਨ ਹੈ ਕਿ ਵੀ ਉਹਦਾ DNA ਬਦਲ ਦਿੰਦੇ ਨੇ। ਔਰ ਦੂਸਰਾ ਤੇ ਸਾਡੇ ਇੱਥੇ ਜਿਹੜਾ ਅਸੀਂ ਇਹ ਫੈਸਲਾ ਕੀਤਾ ਹੋਇਆ ਵੀ ਅਸੀਂ ਜੈਨੇਟਿਕਲੀ ਅਲਟਰਡ ਜਿਹੜਾ ਉਹਨੂੰ ਨਹੀਂ ਲੈਣਾ। ਹੁਣ ਦੇਖੋ ਟਰੰਪ ਦੀ ਜੈਨੇਟਿਕਲੀ ਅਲਟਰਡ ਕੌਰਨ ਖਾਂਦੇ ਨੇ ਕਿ ਮਿਆਂਮਾਰ ਤੇ ਯੂਕਰੇਨ ਦੀ ਮੱਕੀ ਖਾਂਦੇ ਨੇ। ਲੇਕਿਨ ਇਹ ਇਸ ਵੇਲੇ ਉਹ ਆਰਟ ਆਫ ਵਾਰ ਦਾ ਚੱਲ ਰਿਹਾ ਵੀ ਦਬਾਅ ਵੀ ਹੈ, ਬਾਂਹ ਵੀ ਮਰੋੜੀ ਹੋਈ ਹੈ। ਨਾਲ ਦੀ ਨਾਲ ਬਾਂਹ ਮਰੋੜਦਿਆਂ ਬੰਦਾ ਕਹਿੰਦਾ ਮੈਂ ਤਾਂ ਮਜ਼ਾਕ ਹੀ ਕਰ ਰਿਹਾ, ਮੈਂ ਤਾਂ ਮਜ਼ਾਕ ਹੀ ਕਰ ਰਿਹਾ। ਪਰ ਇਨ ਦਾ ਐਂਡ ਹੁਣ ਦੇਖੋ ਕਿ ਬਾਹਮਣ ਬਾਣੀਆਂ ਤੇ ਅਮਰੀਕਨ ਬਾਣੀਆਂ 'ਚੋਂ ਕਿਹਦਾ ਹੱਥ ਉੱਪਰ ਹੁੰਦਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਲੇਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ,
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800 call FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ, ਅਮਰੀਕਾ ਤੇ ਯੂਰਪ ਵਿੱਚ ਨਸਲੀ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਧਿਰਾਂ ਦੀ ਅੱਜ ਕੱਲ੍ਹ ਚੜ੍ਹ ਮੱਚੀ ਹੋਈ ਹੈ। ਸੋ ਇਹ ਅਤ ਨਿੰਦਣਯੋਗ ਵਰਤਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਸ ਦੁਨੀਆ 'ਚ ਰਹਿੰਦੇ ਹਾਂ ਉਹ ਭਾਵੇਂ ਅਮਰੀਕਾ ਹੈ, ਵੈਸਟ ਹੈ ਜਾਂ ਜਿਹੜਾ ਖਿੱਤਾ ਜਿਸ ਨੂੰ ਆਰਟੀਫਿਸ਼ੀਅਲ ਯੂਨੀਅਨ ਭਾਰਤ ਦਾ ਨਾਂ ਦਿੱਤਾ ਗਿਆ, ਇੰਡੀਆ ਵੀ ਉਹਨੂੰ ਕਹਿੰਦੇ ਨੇ, ਅੰਗਰੇਜ਼ਾਂ ਨੇ ਇੰਡੀਆ ਵੀ ਕਿਹਾ, ਇਹ ਵੀ ਕਿੰਨਾ ਹੀ ਨਾਂ ਇਹ ਆਪਣੇ ਗਣਾਉਂਦੇ ਨੇ ਕਿ ਸਾਡੇ ਰਹੇ ਨੇ। ਹਾਲਾਂਕਿ ਕਦੇ ਵੀ ਇਸ ਕਿਸਮ ਦੀ ਆਰਟੀਫਿਸ਼ੀਅਲ ਯੂਨੀਅਨ ਵਾਲਾ ਮੁਲਕ ਕਦੇ ਵੀ ਪਹਿਲਾਂ ਨਹੀਂ ਰਿਹਾ ਇਤਿਹਾਸ ਦੀ ਹੋਂਦ। ਲੇਕਿਨ ਇੱਕ ਗੱਲ ਜਿਹੜੀ ਜਦੋਂ ਇਹ ਲਫ਼ਜ਼ ਤਾਂ ਪੋਲੀਟੀਕਲ ਸਾਇੰਸ ਵਾਲਿਆਂ ਨੇ ਬਣਾਏ, ਲੈਫਟ, ਰਾਈਟ, ਸੈਂਟਰ, ਪੋਲੀਟੀਕਲ, ਆਮ ਤਾਂ ਸੀ ਖੱਬੇ ਸੱਜੇ ਵਿਚਕਾਰ। ਸੋ ਜਿਹੜੇ ਖੱਬੇ ਵਾਲੇ ਨੇ ਉਹਨਾਂ ਨੂੰ ਟੂ ਲਿਬਰਲ ਕਿਹਾ ਜਾਂਦਾ ਕਿ ਜੀ ਵੀ ਇਹ ਜਿਹੜੇ ਖੱਬੇ ਪਾਸੇ ਕਿਸੇ ਵੀ ਇਸ਼ੂ ਦੇ ਉੱਤੇ ਉਦਾਰ ਨੀਤੀ ਜਿਹੜੀ ਹੈ, ਫਰਾਕ ਦਿਲੀ ਦੇ ਨਾਲ ਜਾਂ ਓਪਨ ਹਾਰਟ ਦੇ ਨਾਲ, ਐਕੋਮੋਡੇਟਿਵ ਨੇਚਰ ਦੇ ਨਾਲ ਤੁਸੀਂ ਕਿਸੇ ਇਸ਼ੂ ਨੂੰ, ਉਹਨੂੰ ਲੈਫਟ ਕਿਹਾ ਜਾਂਦਾ ਕਿ ਇਹ ਲੈਫਟ ਵਿੰਗਰ ਹੈ। ਰਾਈਟ ਜਿਹੜਾ ਹੈ ਉਹ ਜਿਹੜੇ ਬਹੁਤ ਕੰਜ਼ਰਵੇਟਿਵ ਵਿਚਾਰਧਾਰਾ, ਆਰਥੋਡਾਕਸ, ਪੁਰਾਤਨਤਾ, ਰਵਾਇਤ, ਉਸ ਸਾਰੇ ਨੂੰ ਲੈ ਕੇ ਚੱਲਣ ਵਾਲੇ ਔਰ ਜਿਹੜੇ ਕਲੋਜ਼ਡ ਹੋਣ ਰਿਲੇਟਿਵਲੀ। ਤੇ ਸੈਂਟਰ ਹੁੰਦਾ ਜਿਹੜਾ ਇਹਨਾਂ ਦੋਨਾਂ ਦੇ ਵਿਚਾਲੇ ਆ। ਕਈ ਵਾਰੀ ਹੁੰਦਾ ਕਿ ਵੀ ਇਹ ਲੈਫਟ ਆਫ ਦਾ ਸੈਂਟਰ ਲੈਫਟ ਹੈ ਜਾਂ ਸੈਂਟਰ ਰਾਈਟ ਹੈ। ਜਿਹੜਾ ਸੈਂਟਰ 'ਚ ਵੀ ਆ ਉਹਦਾ ਵੀ ਝੁਕਾਅ ਜਾਂ ਰਾਈਟ ਵੱਲ ਹੋਏਗਾ ਜਾਂ ਥੋੜ੍ਹਾ ਬਹੁਤ ਲੈਫਟ ਵੱਲ ਹੋਏਗਾ। ਅਮਰੀਕਾ 'ਚ ਅਕਸਰ ਇਹ ਹੁੰਦਾ ਰਿਹਾ ਕਿ ਵੀ ਭਾਵੇਂ ਹੁਣ ਜਿਹੜੀਆਂ ਦੋਨੋਂ ਪਾਰਟੀਆਂ ਨੇ, ਡੈਮੋਕ੍ਰੈਟਿਕ ਔਰ ਰਿਪਬਲਿਕਨ, ਇਹਨਾਂ ਦੀਆਂ ਨੀਤੀਆਂ ਤਾਂ ਟੂ ਪਾਰਟੀ ਸਿਸਟਮ ਹੈ। ਨੀਤੀ ਬੇਸ ਤਾਂ ਇਹੀ ਹੈ ਕਿ ਡੈਮੋਕ੍ਰੈਟਸ ਇਹ ਮੰਨਿਆ ਜਾਂਦਾ ਸੀ ਵੀ ਇਹ ਇਮੀਗ੍ਰੇਸ਼ਨ ਪ੍ਰਤੀ ਉਦਾਰ ਨੇ, ਦੂਸਰੀਆਂ ਪਾਲਿਸੀਜ਼, ਵੈਲਫੇਅਰ ਸਟੇਟ ਵੱਲ ਜਾਣ ਦਾ, ਲੋਕਾਂ ਦੇ ਹੱਕ, ਮਜ਼ਦੂਰ, ਮਿਹਨਤਕਸ਼, ਦੂਜੇ ਤੀਜੇ। ਤੇ ਰਿਪਬਲਿਕਨ ਜਿਹੜੇ ਨੇ ਅਕਸਰ ਦੂਸਰੇ ਪਾਸੇ ਕਿ ਵੀ ਜਿਹੜੇ ਅਮੀਰ ਲੋਕ ਨੇ, ਵੱਡੇ ਵੱਡੇ ਇਨਵੈਸਟਰ ਨੇ, ਕੈਪੀਟਲਿਸਟ ਨੇ, ਟੈਕਸ ਵੀ ਦਿੰਦੇ ਨੇ। ਬਹੁਤ ਵਾਰੀ ਇਕੋਨਮੀ ਚੱਲਦੀ ਵੀ ਉਹਨਾਂ ਦੇ ਟੈਕਸ ਨਾਲ ਹੈ। ਵੀ ਉਹਨਾਂ ਦੀ ਜਿਹੜੀ ਹੈ ਚੜ੍ਹਤ ਹੋਣਾ, ਭਾਵੇਂ ਦੋਨਾਂ 'ਚੋਂ ਕੋਈ ਵੀ ਬਣਦਾ, ਜਦੋਂ ਅਮਰੀਕਨ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਉਹਦੇ ਲਈ ਹੁੰਦਾ ਕਿ ਉਹ ਰਿਪਰੈਜ਼ੈਂਟ ਹੁਣ ਅਮਰੀਕਾ ਨੂੰ ਕਰਦਾ। ਉਹ ਬਹੁਤ ਵਾਰ ਜਿਹੜੇ ਬਹੁਤ ਲਿਬਰਲ ਜਾਂ ਬਹੁਤ ਕੰਜ਼ਰਵੇਟਿਵ ਜਿਨ੍ਹਾਂ ਦੇ ਇਮੇਜ ਸੀ ਐਜ਼ ਏ ਪ੍ਰੈਜ਼ੀਡੈਂਟ, ਉਹ ਟੁਗੈਦਰਨੈਸ ਦੇ ਨਾਲ ਤੁਰਦੇ ਨੇ। ਇਵੇਂ ਹੀ ਇੰਗਲੈਂਡ ਦੇ ਵਿੱਚ ਲੇਬਰ ਔਰ ਕੰਜ਼ਰਵੇਟਿਵ ਪਾਰਟੀ, ਕੈਨੇਡਾ ਦੇ ਵਿੱਚ ਅਸੀਂ ਲਿਬਰਲ ਔਰ ਅਗੇਨ ਟੋਰੀ ਜਾਂ ਕੰਜ਼ਰਵੇਟਿਵ, UK 'ਚ ਉਹਨੂੰ ਟੋਰੀ ਪਾਰਟੀ ਵੀ ਕਹਿੰਦੇ ਨੇ। ਹੁਣ ਜਿਹੜਾ ਅਸੀਂ ਵਰਤਾਰਾ ਦੇਖ ਰਹੇ ਹਾਂ, ਜਿਸ ਲੈਵਲ ਦਾ ਰੁਝਾਨ ਇਕੱਲਾ ਅਮਰੀਕਾ ਜਾਂ ਯੂਰਪ 'ਚ ਹੀ ਨਹੀਂ, ਜੇ ਅਸੀਂ ਇੰਡੀਆ 'ਚ ਵੀ ਦੇਖੀਏ, ਭਾਵੇਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਕਾਂਗਰਸ ਰੂਲ ਦੇ ਪੀਰੀਅਡ 'ਚ, ਜਿੱਥੇ ਹੁਣ ਕਿਉਂਕਿ ਇੰਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਹੈ, ਪਰ ਕਿਵੇਂ 2014 'ਚ ਜਿਨ੍ਹਾਂ ਦੇ ਕੋਲ ਮੋਦੀ ਦੇ ਥੱਲੇ ਪਾਵਰ ਆਈ, ਹਾਲਾਂ ਉਸ ਤੋਂ ਪਹਿਲਾਂ BJP ਦੀ ਹਕੂਮਤ ਦਾ ਬਣੀ ਕੋਲੀਸ਼ਨ ਗਵਰਨਮੈਂਟਾਂ ਸੀ। ਵਾਜਪਾਈ ਇੱਕ ਵਾਰੀ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ 5 ਸਾਲ ਵੀ ਉਹਨੇ ਪੂਰੇ ਕੀਤੇ। ਇਹ ਨਹੀਂ ਹੈ ਵੀ BJP ਪਹਿਲੀ ਵਾਰ ਪਾਵਰ 'ਚ ਆਈ। ਪਰ ਜਦੋਂ ਅਸੀਂ 2014 ਤੋਂ ਦੇਖਦੇ ਹਾਂ, ਜਦੋਂ ਕਿ ਇਹ ਪਾਵਰ 'ਚ ਆਉਂਦਾ ਹੈ ਔਰ ਅੱਜ ਅਸੀਂ 11 ਸਾਲ ਬਾਅਦ ਜੇ ਗੱਲ ਕਰੀਏ ਤੇ ਭਾਰਤ ਦੇ ਵਿੱਚ 20 ਕਰੋੜ ਦੇ ਕਰੀਬ ਮੁਸਲਮਾਨਾਂ ਦਾ ਤਾਂ ਵਜੂਦ ਹੀ ਖਤਮ ਕਰ ਦਿੱਤਾ ਗਿਆ। ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਗਿਆ। ਲਿੰਚਿੰਗ, ਹਿੰਸਾ,
ਜਿਹਨੂੰ ਮਰਜ਼ੀ ਇਸ਼ੂ ਨੂੰ ਤੁਸੀਂ ਧਰਮ ਦੇ ਨਾਲ ਜੋੜ ਦਿਓ, ਮੁਸਲਮਾਨਾਂ ਨਾਲ ਜੋੜ ਦਿਓ। ਸਿੱਖਾਂ ਦਾ ਹਸ਼ਰ ਜੋ ਕੀਤਾ ਜਾ ਰਿਹਾ, ਜੋ ਪੰਜਾਬ ਅੱਜ ਹੜ੍ਹ ਆਇਆ ਹੋਇਆ, ਹੜ੍ਹ ਦੇ ਵਿੱਚ ਹੈ, ਬਿਲਕੁਲ ਕਸ਼ਮੀਰ ਦਾ ਤਾਂ ਸੂਬੇ ਦਾ ਰੁਤਬਾ ਹੀ ਗਾਇਬ ਕਰ ਦਿੱਤਾ ਹੈ। ਈਸਾਈਆਂ ਦੇ ਨਾਲ ਕਿਵੇਂ ਉਹ ਜਿਹੜੇ ਹਿੰਦੂ ਤੋਂ ਵੀ ਵਿਜੀਲਾਂਟੇ ਗਰੁੱਪ ਨੇ, ਉਹ ਜਿਹੜੀਆਂ ਈਸਾਈ ਸਟੇਟਾਂ ਔਰ ਦੂਸਰੇ ਮਨੀਪੁਰ ਦੇ ਵਿੱਚ ਅੱਜ ਵੀ ਹਾਲਾਂ 2 ਦਿਨ ਪਹਿਲਾਂ ਉੱਥੋਂ ਮੋਦੀ ਹੋ ਕੇ ਗਿਆ, ਉੱਥੇ ਫੇਰ ਵਾਇਲੈਂਸ ਹੈ ਕਿਉਂਕਿ ਉਹਨਾਂ ਨੂੰ ਪਤਾ 2 ਸਾਲ ਬਾਅਦ ਉੱਥੇ ਗਿਆ। ਉੱਥੇ ਬਿਲਕੁਲ ਜਿਹੜੇ ਕ੍ਰਿਸਚਨ ਮਜ਼ਹਬ ਨੂੰ ਮੰਨਣ ਵਾਲੇ ਨੇ, ਜਿਹੜਾ ਜਿਹੜਾ ਕੁੱਕੀ ਟਰਾਈਬ ਹੈ, ਉਹਦਾ ਬੁਰਾ ਹਾਲ ਕੀਤਾ ਹੋਇਆ ਉਹਨਾਂ ਦਾ। ਹੁਣ ਇਹ ਸਾਰੀ ਜਿਹੜੀ ਨਫ਼ਰਤ ਹੈ ਔਰ ਉਹਨਾਂ ਦੀ ਪੋਲੀਟਿਕਸ ਸੀ, ਕਿਉਂਕਿ ਜਿਹੜੀ BJP ਜਾਂ RSS ਐਕਸਟ੍ਰੀਮ ਰਾਈਟ ਵਿੰਗ ਹਿੰਦੁਸਤਾਨ ਨਾਜ਼ੀ ਤਰਜ਼ ਦੀ ਲਾਈਨ ਜਿਹੜੀ ਹੈ, ਨਤੀਜੇ ਦੇ ਤੌਰ ਤੇ ਇਸ ਸਾਰਿਆਂ ਨੂੰ ਹੁਣ ਅਜੇ 2 ਦਿਨ ਪਹਿਲਾਂ ਮਨੀਪੁਰ ਹੋ ਕੇ ਆਇਆ ਮੋਦੀ, ਕਿਹਾ ਜੀ ਮੈਂ ਇੰਨੇ 1000 ਕਰੋੜ ਦਾ ਪੈਕੇਜ, 에ਅਰਪੋਰਟ ਬਣੇਗਾ, ਪੁਰਾਣਾ ਬਣੇਗਾ। ਉਹ ਛੋਟੀ ਜਿਹੀ ਬੱਚੀ ਨੂੰ ਦੇਖ ਕੇ ਜੀ ਮੋਦੀ ਜੀ ਵੀ ਰੋ ਰਹੇ ਨੇ। ਸਭ ਐਸਾ ਨਟੰਕੀ ਬੰਦਾ ਹੈ, ਐਸੇ ਡਰਾਮੇਬਾਜ਼। ਹੁਣ ਉਹ ਅਸਾਮ ਹੈ ਨਹੀਂ, ਔਰ ਉਹਦੇ 'ਚੋਂ ਇਹ ਕਹਿ ਰਿਹਾ ਹੈ PM ਮੋਦੀ alleges plot to change mix of border population. In Assam, he says the conspiracy is a grave threat to national security, necessitating a demography mission across the country. ਉਹਨੇ ਕਿਹਾ ਜੀ ਇਹ ਬੜੀ ਨੀਤੀ ਤਹਿਤ ਹੋ ਰਿਹਾ ਕਿ ਬਾਰਡਰ ਪੋਪੂਲੇਸ਼ਨ ਜਿਹੜੀ ਮੁਸਲਮਾਨ ਨੇ ਬੰਗਾਲੀ, ਇੱਕ ਡੈਲੀਬਰੇਟ ਪਾਲਿਸੀ ਰਾਹੀਂ ਜਿਹੜਾ ਆ ਰਹੇ ਨੇ, ਔਰ ਇਹ ਅਸੀਂ ਚੈੱਕ ਕਰਨਾ ਹੈ ਬੰਗਾਲੀਆਂ ਦੇ ਖਿਲਾਫ। ਔਰ ਈਵਨ ਬੰਗਾਲ 'ਚ ਬਹੁਤ ਗੁੱਸਾ ਹੈ, ਜਿਹੜੀ ਮਰਜ਼ੀ ਕਾਲਨੀ ਛਾਪੇ ਮਾਰ ਰਹੇ ਨੇ ਜੀ ਇਲੀਗਲ ਬੰਗਲਾਦੇਸ਼ੀ। ਉਹ ਜਿਹੜੇ ਬੰਗਲਾਦੇਸ਼ ਦੇ ਉਹ ਹੈ ਵੀ ਨਹੀਂ, ਬੰਗਾਲੀ ਮੁਸਲਮਾਨ ਨੇ, ਹਿੰਦੂ, ਉਹਨਾਂ ਨੂੰ ਵੀ ਹਰਾਸ ਕਰ ਰਹੇ ਨੇ। ਸੋ ਭਾਰਤ ਦੇ ਪਹਿਲਾਂ ਉਹਨਾਂ ਨੇ CAA ਦੇ ਥੱਲੇ ਕਹਿ ਕੇ ਜੀ ਅਫਗਾਨਿਸਤਾਨ ਔਰ ਦੂਜੇ ਤੋਂ ਆਉਣ ਵਾਲੇ ਜਿਹੜੇ ਨੇ ਉਹ ਹਿੰਦੂ ਜਾਂ ਸਿੱਖ ਜਾਂ ਬੌਧੀ, ਉਹਨਾਂ ਨੂੰ ਅਸੀਂ ਦਿਆਂਗੇ ਅਸਾਈਲਮ ਜਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਐਟ ਟਾਈਮ ਆਫ ਆਵਰ ਓਨ ਵਿਲ, ਬਾਕੀਆਂ ਨੂੰ ਨਹੀਂ। ਸੋ ਮਤਲਬ ਇਹ ਹੈ। ਔਰ ਜੋ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਜਿਹੜੇ ਵਿਚਾਰੇ ਕੋਈ ਜੰਮੂ ਜਾਂ ਕਿਤੇ ਕਿਤੇ ਸੈਟਲ, ਉੱਥੇ ਛਾਪੇ ਮਾਰ ਕੇ ਉਹਨਾਂ ਨੂੰ ਕਰ ਰਹੇ ਨੇ। ਹੁਣ ਜਦੋਂ ਅਸੀਂ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਹੰਟ ਕਰਨ ਵਾਲੇ ਆਈਸ ਦੇ ਜਾਂ ਦੂਜੇ ਐਕਸ਼ਨ ਦੇਖਦੇ ਹਾਂ, ਪਹਿਲਾਂ ਭਾਰਤ ਵੱਲ ਦੇਖੀਏ ਕਿ ਉੱਥੇ ਐਕਸਟ੍ਰੀਮ ਰਾਈਟ ਵਿੰਗਰ ਨੇ ਹੇਟ ਨੂੰ ਕਿਸ ਲੈਵਲ ਤੱਕ ਲਿਆਂਦਾ, ਵਿਦਨ ਮਾਈਨੋਰਿਟੀਜ਼ ਨਾਲ ਕਿੰਨੀ ਨਫ਼ਰਤ ਹੈ। ਤੇ ਉਹ ਬੰਗਲਾਦੇਸ਼ੀ ਹੋਣ, ਉਹ ਰੋਹਿੰਗਿਆ ਮਿਆਂਮਾਰ ਦੇ ਹੋਣ, ਔਰ ਦੂਜੇ ਹੋਣ, ਉਹਨਾਂ ਨੂੰ ਕਿਵੇਂ, ਔਰ ਕਿੰਨੇ ਹਜ਼ਾਰ ਲੋਕ ਅਸਾਮ ਦੀਆਂ ਜਿਹੜੇ ਨੇ ਉਹ ਡਿਟੈਂਸ਼ਨ ਸੈਂਟਰਾਂ 'ਚ ਨੇ ਬੰਦ, ਉਹਨਾਂ ਦੇ ਤੇ ਖਬਰਾਂ ਹੀ ਨਹੀਂ ਨਿਕਲਣ ਦਿੰਦੇ ਹੈ। ਹੁਣ ਉਹ ਹੇਟਰੇਡ ਜਿਹੜੀ ਉੱਥੇ ਵੀ ਰਾਈਟ ਵਿੰਗਰ BJP ਹਿੰਦੂ ਤੋਂ ਵੀ ਪਾਰਟੀ, ਅਮਰੀਕਾ ਦੇ ਵਿੱਚ ਵੀ। ਹਾਲਾਂ ਹੁਣ ਚਾਰਲੀ ਉਹਦਾ ਜਿਹੜਾ ਮਰਡਰ ਹੁੰਦਾ 31 ਸਾਲਾਂ ਦੇ ਮਾਰਨ ਵਾਲਾ 22 ਸਾਲਾ ਗੋਰਾ ਹੀ ਆ ਯੂਟਾ ਦਾ, ਚਾਰਲੀ ਕਿਰਕਸ। ਔਰ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਵੀ ਮੈਨੂੰ ਇਹ ਫੀਅਰ ਸੀ ਕਿ ਕੋਈ ਮੁਸਲਮਾਨ ਨਾ ਹੋਏ, ਕੋਈ ਹੋਰ ਇਮੀਗ੍ਰੈਂਟ ਨਾ ਨਿਕਲ ਆਏ, ਕੋਈ ਨੌਨ ਵਾਈਟ ਨਾ ਹੋਏ। ਔਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਇਹਨਾਂ ਨੇ ਹੋਰ ਕੁਝ ਨਹੀਂ, ਉਹਨਾਂ ਨੇ ਕਿਹਾ ਜੀ ਜਿਹਨੇ ਚਾਰਲੀ ਕਿਰਕ ਦੇ ਮਾਮਲੇ 'ਚ ਕੋਈ ਨਾ ਪੱਖੀ ਟਵੀਟ ਕੀਤਾ ਜਾਂ ਉਹਨਾਂ ਨੂੰ ਸਸਪੈਂਡ ਕਰੋ, ਨੌਕਰੀਆਂ 'ਚੋਂ ਕੱਢੋ, ਜੇ ਬਾਹਰਾਂ ਦਾ ਉਹਨਾਂ ਦੇ ਸੋਸ਼ਲ ਅਕਾਊਂਟ ਦੇਖੋ ਕੀ ਆ, ਬਾਹਰ ਕੱਢੋ। ਮਤਲਬ ਜਿਸ ਮੁਲਕ 'ਚ ਫਸਟ ਅਮੈਂਡਮੈਂਟ ਨੇ ਤੁਹਾਨੂੰ ਰਾਈਟ ਦਿੱਤਾ ਹੋਏ, ਉੱਥੇ ਤੁਸੀਂ ਨਫ਼ਰਤ ਦਾ ਪ੍ਰਚਾਰ ਕਰ ਸਕਦੇ ਹੋ ਇੱਕ ਲਾਈਨ ਵਾਲੇ, ਇੱਕ ਬਹਾਨਾ ਬਣਾ ਕੇ। ਹੁਣ ਉਹ ਟੈਕਸਾਸ ਦੇ ਵਿੱਚ ਕਿਸੇ ਜਿਹੜਾ ਕਰਨਾਟਕਾ ਦਾ ਹਿੰਦੂ ਸੀ, ਉਹਦੇ ਜਿਹੜਾ ਹੋਟਲ ਦਾ ਮੈਨੇਜਰ ਸੀ, ਉਹਦੇ ਨਾਲ ਝਗੜਾ ਹੋਇਆ ਕਿਸੇ ਕਿਊਬਨ ਜਿਹੜਾ ਕੰਮ ਕਰਦਾ ਸੀ, ਉਹਦਾ ਵਰਕਰ ਇਲੀਗਲ ਸੀ, ਉਹਨੇ ਉਹਦਾ ਸਿਰ ਵੱਢਤਾ। ਹੁਣ ਇਸ ਨੂੰ ਆਧਾਰ ਬਣਾ ਕੇ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕੀਤਾ, ਔਰ ਉਹਨਾਂ ਨੇ ਕਿਹਾ ਟਰੰਪ ਬਲੇਮਸ ਬਾਈਡਨਸ ਇਮੀਗ੍ਰੇਸ਼ਨ ਪਾਲਿਸੀ ਫॉर ਇੰਡੀਅਨ ਔਰਿਜਨ ਮੋਟਲ ਮੈਨੇਜਰਸ ਮਰਡਰ। ਲੜਾਈ ਹੁੰਦੀ ਹੈ, ਜਿਹੜੇ ਸਿਟੀਜ਼ਨ ਲੜ ਪੈਣ ਆਪਸ 'ਚ, ਉਹ ਨਹੀਂ ਵਾਇਲੈਂਸ ਕਰਦੇ। ਪਰ ਜਦੋਂ ਤੁਸੀਂ ਇੱਕ ਮਾਹੌਲ ਸਿਰਜਣਾ ਹੈ, ਹੁਣ ਚਾਰਲੀ ਕਿਰਕਸ ਦੇ ਉਹ ਸਾਰੀ ਥਾਂ ਤੇ ਉਹਨੂੰ ਲੈ ਕੇ ਇਸ ਕਿਸਮ ਦਾ ਇੱਕ ਨਫ਼ਰਤ ਦਾ ਪ੍ਰਚਾਰ ਚੱਲ ਰਿਹਾ। ਔਰ ਜੇ ਤੁਸੀਂ ਆਈਸ ਦਾ ਦੇਖੋ, ਉਹਨਾਂ ਦਾ ਹਾਲ ਇਹ ਹੈ ਕਿ ਭਾਈ ਉਹਨਾਂ ਨੇ ਹੁਣ ਐਲ ਸਬਰਾਂਟੇ 'ਚ ਇੱਕ ਜਿਹੜੀ 30 ਸਾਲ ਤੋਂ ਰਹਿ ਰਹੀ ਸਿੱਖ ਮਾਤਾ ਹਰਜੀਤ ਕੌਰ ਉਹਨਾਂ ਦਾ ਨਾਂ ਹੈ, US ਇਮੀਗ੍ਰੇਸ਼ਨ ਅਥਾਰਟੀਜ਼ ਡਿਟੇਨ 73 years old Sikh woman in California, family calls for her release। ਉਹ ਕਿਤੇ ਦਵਾਈ ਲੈਣ ਗਏ ਕਿ ਉਹਨੂੰ ਚੁੱਕ ਲਿਆ। ਹੁਣ ਉਹ ਵਿਚਾਰੀ ਨੂੰ ਨਾ ਕੋਈ ਹੋਰ ਆਏ ਨਾ ਉਹਨੂੰ ਪਤਾ, ਔਰ ਉੱਥੇ ਹੁਣ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਹੈ,
ਕਾਂਗਰਸਮੈਨ ਵੀ ਇਨਵੋਲਵ ਹੈ, ਦੂਜਾ ਵੀ ਉਹਨੂੰ ਪਤਾ ਹੀ ਨਹੀਂ ਹੈ ਵੀ ਉਹਨੂੰ ਵਿਚਾਰੀ ਨੂੰ ਕਿੱਥੇ ਲੈ ਗਏ ਨੇ। ਔਰ ਦੂਸਰਾ ਮਤਲਬ ਹੁਣ ਇਹ ਤਾਂ ਕਿਉਂਕਿ ਹੁਣ ਇਹ ਸਾਡੀ ਕਮਿਊਨਿਟੀ ਨਾਲ ਹੋਇਆ, ਸਾਨੂੰ ਲੱਗਾ, ਅਦਰਵਾਈਜ਼ ਤਾਂ ਹੁੰਦਾ ਸੀ ਜੀ ਕਿਊਬਨ ਹੈ, ਇਕਵਾਡੋਰ ਹੈ ਤੇ ਫਲਾਣਾ ਹੈ ਤੇ ਟਿਪਕਾ ਹੈ। ਹੁਣ ਇਹ ਨਫ਼ਰਤ ਕਿਸ ਹੱਦ ਤੱਕ ਯੂਰਪ ਦੇ ਵਿੱਚ ਹੈ, ਯੂਕੇ ਦੇ ਵਿੱਚ ਅੱਜ ਤੋਂ 4-5 ਦਿਨ ਪਹਿਲਾਂ ਇੱਕ ਸਿੱਖ ਬੀਬੀ ਜਿਹੜੀ 30 ਸਾਲਾ ਸਵੇਰੇ ਆਪਣੇ ਕੰਮ ਤੇ ਜਾ ਰਹੇ ਸੀ 8-8:30 ਵਜੇ, ਉਹਨੂੰ ਸੜਕ ਤੋਂ ਪਾਸੇ ਲਿਜਾ ਕੇ ਝਾੜੀਆਂ 'ਚ 2 ਗੋਰਿਆਂ ਨੇ ਉਹਦੇ ਨਾਲ ਜਬਰ ਜਨਾਹ ਕੀਤਾ। ਉਹਨੂੰ ਇਹ ਤਾਨਾ ਉਹਨੂੰ ਕਿਹਾ ਵੀ ਤੁਸੀਂ ਇੱਥੇ ਕੀ ਕਰ ਰਹੇ ਹੋ, ਤੁਸੀਂ ਸਾਡੇ ਮੁਲਕ ਚੋਂ ਨਿਕਲੋ। ਹਾਲਾਂ ਇੱਕ ਨੂੰ ਫੜਿਆ ਪੁਲਿਸ, ਇਸ ਨੇ ਸਿੱਖ ਕੌਮ ਦੇ ਵਿੱਚ। ਔਰ ਇਹ ਘਟਨਾ ਓਲਡਬਰੀ ਦੇ ਵਿੱਚ ਹੋਈ ਕਿ ਸਿੱਖ ਵੂਮਨਸ ਰੇਪ ਇਨ ਯੂਕੇਜ਼ ਓਲਡਬਰੀ, 1 of the 2 accused arrested। ਔਰ ਇਹ ਇੱਕ ਨੂੰ ਫੜਿਆ, ਲੇਕਿਨ ਇਹ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਿਹੜਾ ਹੋਇਆ, ਸਿੱਖ ਵੀ ਬਾਹਰ ਨਿਕਲੇ ਨੇ, ਪੁਲਿਸ ਨੇ ਵੀ ਮੁਸਤੈਦੀ ਦਾ ਜਾਂ ਦੂਜਾ ਇਜ਼ਹਾਰ ਕੀਤਾ। ਪਰ ਇਹ ਵਾਕਿਆ ਉਸ ਨਫ਼ਰਤ ਚੋਂ ਹੀ ਪੈਦਾ ਹੋਏ ਨੇ ਜਿਹਦੇ ਥੱਲੇ ਹੁਣ ਅਸੀਂ ਇਸ ਕਿਸਮ ਦੇ ਜਿਹੜੇ ਨੇ ਵਾਕਿਆ ਹੋਰ ਵੀ ਦੇਖ ਸਕਾਂਗੇ। ਔਰ ਕੱਲ੍ਹ ਲੰਡਨ ਦੇ ਵਿੱਚ ਐਂਟਾਈ ਇਮੀਗ੍ਰੈਂਟ ਪ੍ਰੋਟੈਸਟ ਹੋਇਆ, 1.5 ਲੱਖ ਲੋਕ ਉਹਦੇ ਸ਼ਾਮਲ ਹੋਏ। ਹੁਣ ਜਿਹੜੇ ਈਵਨ ਇੱਥੇ ਨੇ ਅਮਰੀਕਾ 'ਚ, ਉਹ ਕਹਿਣਗੇ ਦੇਖੋ ਲੰਡਨ ਜਿਹੜਾ ਹੈ ਹੀ ਗੋਰਿਆਂ ਦਾ ਸ਼ਹਿਰ ਸੀ, ਅੱਜ ਗੋਰਿਆਂ ਦੀ ਆਬਾਦੀ ਉੱਥੇ ਹੁਣ 29% ਰਹਿ ਗਈ, ਜਿਹੜੀ ਹੈ ਉਹ 71% ਜਿਹੜੇ ਨੇ ਉਹ ਨੌਨ ਵਾਈਟ ਨੇ। ਹੁਣ ਉੱਥੇ ਸਾਰੇ ਔਰ ਜਿਹੜੇ ਉਹਨਾਂ ਨੇ ਝੰਡੇ ਫੜੇ ਹੋਏ ਨੇ, ਨਾਅਰੇ ਲੱਗ ਰਹੇ ਨੇ, ਉਹ ਕਰੂਸੇਡਸ ਦੇ ਲੱਗ ਰਹੇ ਨੇ ਵੀ ਜਿਵੇਂ ਕਰੂਸੇਡਸ ਇੱਥੋਂ ਗਈਆਂ ਸੀ, ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਨਫ਼ਰਤ ਹੈ ਕਿ ਜੀ ਇਹ ਇੱਥੇ ਆ ਗਏ ਨੇ, ਆਪਣਾ ਸ਼ਰ੍ਹਾ ਮੰਗਦੇ ਨੇ ਆਪਣਾ। ਇਸ ਵੇਲੇ ਇੱਕ ਹੇਟ ਵੇਵ ਅਮਰੀਕਾ ਦੀ ਅਸੀਂ ਗੱਲ ਕੀਤੀ, ਯੂਰਪ ਦੇ ਵਿੱਚ ਯੂਕੇ, ਇਟਲੀ, ਫਰਾਂਸ, ਤੁਸੀਂ ਦੇਖੋਗੇ ਕਿ ਇਹਨਾਂ ਮੁਲਕਾਂ 'ਚ ਜਿਹੜੀਆਂ ਨਫ਼ਰਤ ਵਾਲੀ ਐਕਸਟ੍ਰੀਮ ਰਾਈਟ ਵਿੰਗਰ ਨੇ ਉਹ ਜਿੱਤ ਰਹੀਆਂ ਨੇ ਤਰ੍ਹਾਂ, ਉਹਨਾਂ ਦੀਆਂ ਜਿਹੜੀਆਂ ਸੀਟਾਂ ਵੱਧ ਰਹੀਆਂ ਨੇ। ਸੋ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਵੀ ਫਰੀडम ਆਫ ਐਕਸਪ੍ਰੈਸ਼ਨ ਇੱਕ ਬਹੁਤ ਚੰਗੀ ਗੱਲ ਹੈ, ਪਰ ਜਦੋਂ ਫਰੀडम ਆਫ ਐਕਸਪ੍ਰੈਸ਼ਨ ਦਾ ਇਸਤੇਮਾਲ ਨਫ਼ਰਤ ਲਈ ਹੁੰਦਾ ਹੈ, ਹੁਣ ਭਾਰਤ ਦੇ ਵਿੱਚ ਇਹ ਹੈ ਕਿ ਵੀ ਤੁਸੀਂ ਉਹ ਜਿਹੜੇ ਹਿੰਦੂ ਤਵੀ ਨੇ ਉਹਨਾਂ ਦੇ ਟਵੀਟ ਵੀ ਖੁੱਲੇ, ਦੂਜੇ ਵੀ ਮਾਰ ਦੋ, ਇਹਨੂੰ ਕੋ ਗੋਲੀ ਮਾਰੋ, ਸਾਲੋਂ ਕੋ ਦੇਸ਼ ਕੇ ਗਦਾਰੋਂ, ਉਹ ਕੋਈ ਹੇਠ ਥੱਲੇ ਨਹੀਂ ਆਉਂਦਾ। ਤੁਸੀਂ ਇੱਕ ਟਵੀਟ ਲਿਖਿਆ ਨਹੀਂ ਜਾਂ ਫਾਰਵਰਡ ਕੀਤਾ ਨਹੀਂ, ਤੁਹਾਡੇ ਘਰ 'ਚ ਛਾਪਾ ਕੇ ਜੀ ਸਾਈਬਰ ਪੁਲਿਸ ਆ ਗਈ ਹੈ ਤਾਂ ਦੂਜਾ ਹੋ ਗਿਆ। ਸੋ ਇਹ ਜਿਹੜੀ ਨਫ਼ਰਤ ਦੀ ਲਾਈਨ ਹੈ ਔਰ ਇਹ ਜਿਹੜਾ ਐਕਸਟ੍ਰੀਮ ਰਾਈਟ ਵਿੰਗਰਸ ਹੈ, ਕੁੱਲ ਇਨਸਾਨੀਅਤ ਲਈ ਗੱਲ ਅਸੀਂ ਕਿਸੇ ਇੱਕ ਰੇਸ ਜਾਂ ਦੂਜੇ ਦੇ ਨਹੀਂ ਕਰਦੇ। ਇਹ ਵੀ ਇੱਕ ਜਿਹੜੀ ਹੈ ਮਾਣ ਵਾਲੀ ਗੱਲ ਹੈ ਕਿ ਜੇ ਵਾਈਟ ਸੁਪਰਾਮੈਸਿਸਟ ਨੂੰ ਚੈਲੰਜ ਕਰਦੇ ਨੇ ਆਪਣੇ ਜਾਂ ਦੂਜੇ ਲੋਕ ਤਾਂ ਦੜ ਜਾਂਦੇ ਨੇ, ਉਹ ਤਾਂ ਕਹਿੰਦੇ ਜੀ ਆਪਣੇ ਕੰਮ ਨਾਲ ਕੰਮ ਰੱਖੋ, ਉਹਨਾਂ ਨੂੰ ਗੋਰੇ ਹੀ ਕਰਦੇ ਨੇ ਚੈਲੰਜ। ਇਹ ਇੱਕ ਬਿਊਟੀ ਹੈ ਸਿਸਟਮ ਦੀ, ਇੱਥੇ ਵੀ ਉੱਥੇ ਵੀ। ਔਰ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਵੀ ਸਾਡਾ ਮੁਲਕ ਡਾਈਵਰਸਿਟੀ ਵਾਲਾ ਹੈ, ਅਸੀਂ ਉਹਦੀਆਂ ਕੋਰ ਵੈਲਿਊਜ਼ ਨੂੰ ਡਿਫੈਂਡ ਕਰਾਂਗੇ। ਪਰ ਇਹ ਸਾਰਾ ਸੁਸਾਇਟੀ ਦੇ ਵਿੱਚ ਇੱਕ ਨਫ਼ਰਤ, ਡਰ, ਖੌਫ ਦਾ ਮਾਹੌਲ ਵੀ ਬਣਾ ਰਿਹਾ। ਔਰ ਸਾਨੂੰ ਇਸ ਦੇ ਉੱਤੇ ਖਬਰਦਾਰ ਹੋਣਾ ਚਾਹੀਦਾ। ਸਿਰਫ ਉਹ ਦਿਹਾੜੀਆਂ ਕਰਨ ਤੇ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਬਹੁਤ ਸਾਰਿਆਂ ਨੂੰ ਲੱਗਦਾ, ਜਿੱਥੇ ਇਸ ਕਿਸਮ ਦੀਆਂ ਤਾਕਤਾਂ ਨੂੰ ਅਪੋਜ਼ ਕਰਨ ਵਾਲੀਆਂ ਰੈਲੀਜ਼ ਹੁੰਦੀਆਂ ਨੇ ਜਾਂ ਕੋਈ ਇਕੱਠ ਹੁੰਦੇ ਨੇ ਜਾਂ ਡਿਸਕਸ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ ਲਿਬਰਟੀ ਦੇ ਫਰੂਟ ਤਾਂ ਇੰਜੋਏ ਕਰ ਰਹੇ ਹੋ, ਲੇਕਿਨ ਜਦੋਂ ਹੁਣ ਚੈਲੰਜ ਆਏ ਤਾਂ ਫਿਰ ਉਦੋਂ ਤੁਹਾਨੂੰ ਆਪਣੇ ਡਾਲਰ ਨਜ਼ਰ ਆ ਰਹੇ ਹੋਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਔਰ ਨਿਹੰਗ ਸਿੰਘ ਜੀ, ਸੁਖਜੀਵਨ ਬੱਚੂ ਜੀ, ਜੀ ਸਿੰਘ ਨਿਊਜ਼ੀਲੈਂਡ ਤੋਂ ਨੇ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਅੱਗੇ ਕਹਿੰਦੇ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਔਰ ਸਾਰੀ ਟੀਮ ਨੂੰ। ਸ਼ੁਕਰੀਆ ਭਾਈ ਸਾਹਿਬ। ਹਾਂਜੀ, ਸਤਨਾਮ ਸਿੰਘ ਜੀ, ਹਰਮਨ ਪੰਨੂ ਜੀ, ਪ੍ਰੈਜ਼ੀਡੈਂਟ ਜੀ ਵੀ, ਬਲਿਆਰ ਸੋਹੀ ਜੀ, ਔਰ ਫਿਰ ਇਸ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ, ਔਰ ਜਸਵੀਰ ਸਿੰਘ ਬਰਾੜ ਜੀ ਵੀ, ਔਰ ਨੈਣਾ ਜੀ ਵੀ, ਔਰ ਮਨਜੂਰ ਕੋਇਨੂਰ ਜੀ, ਪਖੰਡੀ ਲੋਕ ਜੀ, ਅਮਰਜੀਤ ਸੈਣੀ ਜੀ, ਸਿੰਘ ਨਵਜੋਤ ਜੀ, ਔਰ ਫਿਰ ਇਸ ਤਰ੍ਹਾਂ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਜੀ ਵੀ, ਔਰ ਫਿਰ ਬਲਵੰਤ ਸਿੰਘ ਜੀ ਵੀ, ਫਿਰ ਕਹਿੰਦੇ ਬੰਦੇ ਘੈਂਟ ਹੁੰਦੇ ਦੇ, ਫਿਰ ਇਸੇ ਤਰ੍ਹਾਂ ਪ੍ਰਭਜੋਤ ਗੇਮੀਆ ਜੀ ਵੀ, ਔਰ ਸਾਤ ਐਸ ਜੀ ਵੀ, ਔਰ ਫਿਰ ਆਲ ਅਬਾਊਟ ਟੂ ਸਿੱਖਿਜ਼ਮ ਜੀ ਵੀ, ਜਸਵੀਰ ਸਿੰਘ ਜੀ ਵੀ, ਭੋਲਾ ਸਿੰਘ ਜੀ ਵੀ, ਔਰ ਜੋਗਿੰਦਰ ਸਿੰਘ ਜੀ, ਕੁਲਦੀਪ ਕੌਰ ਜੀ, ਗੁਰਪ੍ਰਕਾਸ਼ ਸਿੰਘ ਜੀ, ਜਤਿੰਦਰ ਸਿੰਘ ਜੀ, ਬਿੱਟੂ ਜੀ, ਰਾਜਵਿੰਦਰ ਕੌਰ ਜੀ, ਗੁਰਵਿੰਦਰ ਮਾਨ ਜੀ,
ਸਰਬਜੀਤ ਸਿੰਘ ਜੀ, ਇੰਦਰਜੀਤ ਸਿੰਘ ਜੀ, ਪਲਵਿੰਦਰ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਦੇ ਨਹੀਂ, ਨੇ। ਆਪਣੇ ਤੁਸੀਂ ਇੱਕ ਮਿਸ ਕੀਤਾ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਪੁੱਛਿਆ ਕਿ ਵੀ ਕਿਵੇਂ ਉੱਥੇ ਹੈ। ਦੇਖੋ, ਪਾਣੀ ਜ਼ਰੂਰ ਆਇਆ ਸੀ 7-7 8-8 ਫੁੱਟ ਤੱਕ। ਵਿਦਨ ਡੇਜ਼ ਉਹਨਾਂ ਨੇ ਬਿਲਕੁਲ ਕਲੀਨ ਕਰਤਾ ਹੈ। ਮੈਂ ਉਹ ਪਿਕਚਰਸ ਵੀ ਦੇਖੀਆਂ ਨੇ, ਉੱਥੇ ਗੱਲ ਵੀ ਹੋਈ ਹੈ, ਬਿਲਕੁਲ ਨਾਰਮਲ ਵਾਂਗ ਹੈ। ਨਾਈਸ। ਔਰ ਮਿਸਟਰ ਮਹਿਮੂਦ ਜਿਹੜੇ ਇੱਕ ਟਰੈਵਲ ਨਨਕਾਣਾ ਸਾਹਿਬ ਦਾ ਪ੍ਰਬੰਧ ਕਰਦੇ ਨੇ, ਉਹਨਾਂ ਨਾਲ ਮੇਰੀ ਪਰਸੋਂ ਗੱਲ ਹੋ ਰਹੀ ਸੀ। ਉਹ ਗੁਰਦੁਆਰਿਆਂ 'ਚ ਜਾ ਕੇ ਜਥੇ ਪ੍ਰਬੰਧ ਕਰਦੇ ਨੇ ਭੇਜਣ ਦਾ। ਉਹ ਕਹਿੰਦੇ ਸੀ ਵੀ ਮੈਨੂੰ ਹੈਰਾਨੀ ਹੈ ਵੀ ਇਹ ਇੰਨਾ ਪ੍ਰੋਪੇਗੈਂਡਾ ਜਿਹੜਾ ਗੁਰਦੁਆਰਿਆਂ 'ਚ ਹੈ ਕਿ ਜੀ ਉੱਥੇ ਤਾਂ ਪਾਣੀ ਖੜਾ ਜੀ। ਕਹਿੰਦੇ ਜਦੋਂ ਅਸੀਂ ਹੁਣ ਉਹ ਤਾਂ ਇੱਥੋਂ ਟੂਰ ਲੈ ਕੇ ਜਾਣਾ ਚਾਹੁੰਦੇ ਨੇ ਨਨਕਾਣਾ ਸਾਹਿਬ ਦੇ ਔਰ ਦੂਸਰੇ ਮਹਾਰਾਜ ਦੇ ਪ੍ਰਕਾਸ਼ ਪੁਰਬ ਲਈ, ਤੇ ਉਹ ਕਹਿੰਦੇ ਨੇ ਕਿ ਵੀ ਇਹ ਵੀ ਆਪਣੀ ਸੰਗਤ ਨੂੰ ਦੱਸੋ ਕਿ ਜੀ ਬਿਲਕੁਲ ਹਾਲਾਤ ਉੱਥੇ ਠੀਕ ਹੈ, ਉਹ ਪਾਣੀ ਕੱਢ ਕੇ ਬਿਲਕੁਲ ਨਾਰਮਲ ਵਾਂਗ ਹੈ। ਔਰ ਬਿਲਕੁਲ ਇਹ ਅਸੀਂ ਉੱਥੋਂ ਕਨਫਰਮ ਵੀ ਕੀਤਾ ਹੈ। ਸੋ ਇਹ ਬਿਲਕੁਲ ਜਿਹੜੇ ਹੁਣ ਇੰਡੀਆ ਨੇ ਤਾਂ ਬੈਨ ਲਾ ਹੀ ਦਿੱਤਾ ਉੱਥੇ ਜਾਣ ਤੇ, ਵੱਡੀ ਗਿਣਤੀ ਦੇ ਵਿੱਚ ਬਾਹਰੋਂ ਸਿੱਖ ਸੰਗਤਾਂ ਨੂੰ ਜਾਣਾ ਚਾਹੀਦਾ। ਪਾਕਿਸਤਾਨ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਹੁੰਦੇ ਨੇ ਔਰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਰੀਸਟੋਰ ਕਰਤਾ ਸੀ। ਸਭ ਤੋਂ ਪਹਿਲੀ ਪਹਿਲ ਉਹਨਾਂ ਦੀ ਸੀ, ਉਹਨਾਂ ਦੇ ਫੌਜੀ ਚੀਫ ਨੇ ਵੀ, ਆਸਮ ਮੁਨੀਰ ਨੇ, ਔਰ ਜਿਹੜੀ ਚੀਫ ਮਿਨਿਸਟਰ ਹੈ ਬੀਬੀ ਮਰੀਮ ਨਵਾਜ਼, ਉਹਨਾਂ ਨੇ ਵੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਇਬਾਦਤਗਾਹ ਸਿੱਖਾਂ ਦੀ ਇਸ ਨੂੰ ਜਿਹੜਾ ਹੈ ਉਹ ਹਾਂ ਬਿਲਕੁਲ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।